ਇਹ ਜੋ ਪਹਿਲੀ ਆਪਾਂ ਨੂੰ ਪੌੜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਗੱਲ ਕਰਕੇ ਗਏ, ਉਹ ਕਹਿੰਦੇ ਭਾਵੇਂ ਤੂੰ ਹਜ਼ਾਰ ਸੋਚੀ ਜਾ ਤੈਨੂੰ ਫੇਰ ਵੀ ਸੋਲੂਸ਼ਨ ਨਹੀਂ ਲੱਭਣਾ। ਕਹਿੰਦੇ ਚਾਹੇ ਤੂੰ ਚੁੱਪ ਕਰਕੇ ਬੈਠਾ ਰਹਿ, ਜਿਹੇ ਜੀ ਮਰਜੀ ਮੈਡੀਟੇਸ਼ਨ ਕਰੀ ਜਾ, ਤਾਂ ਵੀ ਤੈਨੂੰ ਸ਼ਾਂਤੀ ਨਹੀਂ ਮਿਲਣੀ, ਪੀਸ ਨਹੀਂ ਮਿਲਣੀ। ਜੇ ਤੂੰ ਭੁੱਖਾ ਤੇ ਭਾਵੇਂ ਪੰਡਾਂ ਵੱਲ ਲਾ ਫੂਡ ਦੀਆਂ, ਤੇਰੀ ਤਾਂ ਵੀ ਭੁੱਖ ਨਹੀਂ ਉਤਰਨੀ। ਕਹਿੰਦੇ ਜੇ ਤੇਰੇ ਕੋਲੇ ਹਜ਼ਾਰਾਂ ਹੀ ਆਈਡੀਆ, ਤਾਂ ਵੀ ਤੇਰੇ ਨਾਲ ਉਹ ਇੱਕ ਵੀ ਜਿਹੜਾ ਆਈਡੀਆ ਤੇਰੀ ਕਲੈਵਰਨੈਸ ਆ ਉਹ ਚੱਲਣੀ ਨਹੀਂ ਤੇਰੇ ਨਾਲ। ਫਿਰ ਗੁਰੂ ਨਾਨਕ ਦੇਵ ਜੀ ਖੀਰ ਪੌੜੀ ਦੇ ਪਿੱਛੇ ਆ ਕੇ ਕਹਿੰਦੇ ਵੀ ਫਿਰ ਮੈਂ ਕਿਵੇਂ ਸਚਿਆਰਾ ਹੋਵਾਂ, ਮੈਂ ਕਿਵੇਂ ਪਿਉਰੀਫਾਈ ਹੋਵਾਂ, ਕਿਵੇਂ ਮੇਰੀ ਕੂੜ ਦੀ ਪੰਡ ਉਤਰੇ। ਫਿਰ ਉਹ ਲਾਈਨ ਕਹਿੰਦੇ ਜਿਹੜੀ ਆਪਾਂ ਅੱਜ ਗੱਲਬਾਤ ਕਰਨੀ ਹੈ, ਉਹ ਕਹਿੰਦੇ ਹੁਕਮ ਰਜਾਏ ਚੱਲਣਾ ਨਾਨਕ ਲਿਖਿਆ ਨਾ। ਉਸ ਗੁਰੂ ਦੀ, ਉਸ ਪਰਮਾਤਮਾ ਦੀ ਹੁਕਮ ਦੇ ਵਿੱਚ, ਉਸ ਦੀ ਰਜ਼ਾ ਦੇ ਵਿੱਚ ਚੱਲ, ਤੇ ਜਿਹੜਾ ਲਿਖਿਆ ਕਿਤੇ ਉਹ ਤੇਰੇ ਨਾਲ ਹੀ ਲਿਖਿਆ ਹੋਇਆ। ਆਪਾਂ ਕਹਿੰਦੇ ਆ ਪਰਮਾਤਮਾ ਹੈ, ਉਹ ਇਸ ਸੰਸਾਰ ਨੂੰ ਚਲਾ ਰਹੀ ਹੈ, ਤੇ ਸੰਸਾਰ ਦੇ ਵਿੱਚ ਆਪਾਂ ਜਨਮ ਲੈਂਦੇ ਹਾਂ, ਆਪਾਂ ਨੂੰ ਬੁੱਧੀ ਦਿੱਤੀ ਹੈ। ਜੇ ਸਾਰਾ ਕੁਝ ਹੀ ਪਰਮਾਤਮਾ ਨੇ ਇਸ ਤਰ੍ਹਾਂ ਰੱਖ ਲਿਆ ਹੁੰਦਾ ਕਿ ਵੀ ਭਾਈ ਤੈਨੂੰ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ, ਸਾਰਾ ਕੁਝ ਤਾਂ ਹੋ ਰਿਹਾ ਰਜ਼ਾ ਜੀ, ਫਿਰ ਦਿਮਾਗ ਦੀ ਕੀ ਲੋੜ ਸੀ, ਫਿਰ ਦਿਮਾਗ ਦੇਣ ਦੀ ਕੀ ਲੋੜ ਸੀ, ਫਿਰ ਇੱਥੇ ਕਰਮਾਂ ਦਾ ਹਿਸਾਬ ਕਿਤਾਬ ਕੀ ਸੀ, ਫਿਰ ਹਰ ਇਨਸਾਨ ਭੱਜਿਆ ਕਿਉਂ ਫਰੀ ਜਾਂਦਾ? ਕਿਉਂਕਿ ਉਹ ਦਿਮਾਗ ਵੀ ਦਿੱਤਾ, ਤੁਹਾਨੂੰ ਸਰੀਰ ਵੀ ਦਿੱਤਾ, ਆਪਾਂ ਨੂੰ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ। ਤਿੰਨੇ ਚੀਜ਼ਾਂ ਹੀ ਉਹਨਾਂ ਨੇ ਤਾਂ ਉਸ ਫਿਲਾਸਫੀ ਤੋਂ ਕੱਢਦੀਆਂ ਵੀ ਜੇ ਸਾਰਾ ਕੁਝ ਰੱਬ ਨੇ ਹੀ ਲਿਖਿਆ ਹੋਇਆ ਤਾਂ ਫਿਰ ਤਾਂ ਤੁਸੀਂ ਚੁੱਪ ਕਰਕੇ ਬਹਿ ਜਾਓ, ਕੁਝ ਕਰੋ ਹੀ ਨਾ, ਕੋਈ ਕਰਨ ਦੀ ਲੋੜ ਹੀ ਨਹੀਂ ਹੈਗੀ। ਨਹੀਂ, ਉਹ ਕਹਿੰਦੇ ਤੈਨੂੰ ਦਿਮਾਗ ਵੀ ਦਿੱਤਾ, ਤੈਨੂੰ ਅੰਗ ਵੀ ਦਿੱਤੇ ਆ, ਤੂੰ ਮਿਹਨਤ ਕਰਨੀ ਆ, ਦੱਬ ਕੇ ਮਿਹਨਤ ਕਰਨੀ ਆ, ਆਪਣਾ ਚੰਗੇ ਤੋਂ ਚੰਗਾ ਕਰਨਾ, ਉਹਦੇ ਵਿੱਚੋਂ ਵੰਡ ਵੀ ਛਕਣਾ ਕਿਸੇ ਨਾਲ, ਪਰਮਾਤਮਾ ਦਾ ਵੀ ਨਾਮ ਜਪਣਾ। ਪਰ ਉਹਦਾ ਰਿਜ਼ਲਟ ਜਿਹੜਾ, ਇੱਥੇ ਆ ਗਈ ਰਜ਼ਾ ਦੀ ਗੱਲ, ਉਹ ਤੇਰੇ ਹੱਥ 'ਚ, ਉਹ ਤੂੰ ਪਰਮਾਤਮਾ ਤੇ ਛੱਡ ਦੇ, ਉਹਦਾ ਤੂੰ ਫਿਕਰ ਨਾ ਕਰ। ਤੂੰ ਆਪਣੇ ਵੱਲੋਂ ਚੰਗੇ ਕਰਮ ਕਰ, ਤੂੰ ਆਪਣੇ ਵੱਲੋਂ ਚੰਗੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰ, ਬਾਕੀ ਫਿਰ ਤੇਰਾ ਸਭ ਕੁਝ ਠੀਕ ਹੋ ਜਾਊਗਾ। ਸੋ ਇਹ ਜ਼ਿੰਦਗੀ ਦਾ ਪਰਪਸ ਹੀ ਸਾਡੀ ਐਵੋਲੂਸ਼ਨ ਆ, ਉਸ ਦੀ ਰਜ਼ਾ ਨੂੰ ਸਮਝਣਾ, ਉਸ ਦੀ ਰਜ਼ਾ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਚੰਗਾ ਬਣਾਉਣਾ। ਫਿਰ ਅੱਗੇ ਪਤਾ ਨਹੀਂ ਕੀ ਹੋਣਾ, ਇਸ ਜ਼ਿੰਦਗੀ ਤੋਂ ਬਾਅਦ ਜਨਮ ਮਿਲਣਾ ਨਹੀਂ ਮਿਲਣਾ, ਹੈਗਾ ਨਹੀਂ ਹੈਗਾ, ਉਹ ਹਰੇ ਆਪਾਂ ਨੂੰ ਨਹੀਂ ਪਤਾ, ਕਿਉਂਕਿ ਉਹ ਸਾਡੀ ਬੁੱਧੀ ਜਿਹੜੀ ਆ ਉਸ ਤੱਕ ਨਹੀਂ ਪਹੁੰਚ ਸਕਦੀ ਹੈ ਜਿਹੜੀ ਉਹ ਹੈਗਾ ਵੀ ਲਿਵਿੰਗ ਇਨ ਅ ਪ੍ਰੈਜ਼ੈਂਟ ਮੂਮੈਂਟ, ਲਿਵਿੰਗ ਇਨ ਦਿਸ ਲਾਈਫ ਐਂਡ ਲਿਵਿੰਗ ਟੂ ਇਟਸ ਪਰਫੈਕਟ ਮੂਮੈਂਟਸ, ਲਿਵਿੰਗ ਇਨ ਪ੍ਰੈਜ਼ੈਂਟ ਐਂਡ ਲਿਵਿੰਗ ਵਿਦਨ ਗॉड्स ਵਿਲ। ਉਹਦੀ ਰਜ਼ਾ 'ਚ ਰਹਿਣਾ ਜਿਹੜਾ ਹੈ, ਉਹ ਫਿਰ ਸਾਨੂੰ ਜਿਹੜਾ ਹੈ ਉਹ ਆਪਣੀ ਜ਼ਿੰਦਗੀ 'ਚ ਸਿਖਾਲਾ ਕਰਦਾ। ਉਹਦੀ ਰਜ਼ਾ ਦੇ ਵਿੱਚ ਰਹਿਣਾ ਦਾ ਮਤਲਬ ਇਹ ਨਹੀਂ ਵੀ ਤੁਸੀਂ ਚੁੱਪ ਕਰਕੇ ਘਰੇ ਬਹਿ ਜਾਓਗੇ, ਉਹਨੇ ਹਿੱਸਾ ਕਰਨਾ, ਉਹਦੀ ਰਜ਼ਾ ਹੀ ਆ, ਉਹ ਸਾਰਿਆਂ ਨੂੰ ਪਾਲਦਾ, ਉਹ ਕਰਦਾ, ਉਹ ਤਾਂ ਕਰਦਾ ਹੀ ਕਰਦਾ, ਉਹ ਤਾਂ ਉਹਦੀ ਜ਼ਿੰਮੇਵਾਰੀ ਆ, ਸਾਨੂੰ ਉਹਦਾ ਫਿਕਰ ਕਰਨ ਦੀ ਲੋੜ ਨਹੀਂ, ਉਹ ਤਾਂ ਉਹਦੀ ਜ਼ਿੰਮੇਵਾਰੀ ਆ, ਉਹਨੇ ਕਰ ਲੈਣੀ ਆ ਆਪਣੀ ਜ਼ਿੰਮੇਵਾਰੀ, ਪਰਮਾਤਮਾ ਨੇ। ਤੁਹਾਡੀ ਜ਼ਿੰਮੇਵਾਰੀ ਆ ਵੀ ਤੁਸੀਂ ਇਸ ਸੰਸਾਰ ਦੇ ਉੱਤੇ ਜਨਮ ਲਿਆ, ਤੁਹਾਨੂੰ ਉਹਨਾਂ ਨੇ ਜਨਮ ਦਿੱਤਾ, ਉਸ ਜਨਮ ਦੇ ਤੁਹਾਨੂੰ ਦਿਮਾਗ ਦਿੱਤਾ, ਤੁਹਾਨੂੰ ਅੰਗ ਪੈਰ ਦਿੱਤੇ ਆ, ਤੁਸੀਂ ਓਨੈਸਟ ਮਿਹਨਤ ਕਰਨੀ ਆ, ਤਰੱਕੀਆਂ ਕਰਨੀਆਂ, ਵੱਧ ਤੋਂ ਵੱਧ ਤਰੱਕੀਆਂ ਕਰਨੀਆਂ, ਜੋ ਵੀ ਤੁਹਾਡੇ ਕੋਲੇ ਟੈਲੈਂਟ ਆ, ਜੋ ਵੀ ਤੁਸੀਂ ਕਰ ਸਕਦੇ ਹੋ ਓਨੈਸਟਲੀ ਕਰਨਾ, ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ, ਉਸ ਦੇ ਵਿੱਚ ਜਿਹੜੀ ਗ੍ਰੈਟੀਟਿਊਡ ਆ ਨਾ, ਉਸ ਦੇ ਵਿੱਚ ਉਸ ਦੀ ਥੈਂਕਫੁਲਨੈਸ ਜਿਹੜੀ ਹੈ, ਉਸ ਨੂੰ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਰੱਖਣਾ। ਲਿਵਿੰਗ ਇਨ ਅ ਫਲੋ ਐਂਡ ਲਿਵਿੰਗ ਇਨ ਗॉड्स ਕਮਾਂਡ ਔਰ ਗॉड्स ਵਿਲ, ਉਹਦੀ ਰਜ਼ਾ, ਇਹ ਦੋਨੇ ਚੀਜ਼ਾਂ ਸੈਪਰੇਟ ਨਹੀਂ ਹੈ। ਇਹ ਦੋਨਾਂ ਚੀਜ਼ਾਂ 'ਚ ਫਰਕ ਹੈ। ਇੱਕ ਸਪਿਰਚੁਅਲ ਆ, ਇੱਕ ਸਪਿਰਚੁਅਲ ਉਹ ਕਹਿੰਦਾ ਵੀ ਰੱਬ ਦੀ ਰਜ਼ਾ 'ਚ ਰਹਿ, ਉਹ ਸਪਿਰਚੁਅਲ ਹੋ ਗਿਆ, ਰਾਈਟ? ਕੋਈ ਰੱਬ ਨੂੰ ਮੰਨਦਾ ਹੀ ਨਹੀਂ ਹੋ ਸਕਦਾ, ਤਾਂ ਫਿਰ ਕੀ ਕਰੋਗੇ? ਲਿਵਿੰਗ ਇਨ ਅ ਫਲੋ ਜਿਹੜੀ ਹੈਗੀ ਆ, ਉਹ ਜਿਹੜਾ ਲਿਵਿੰਗ ਇਨ ਦਾ ਫਲੋ ਹੈਗਾ, ਉਹ ਸਾਈਕੋਲੋਜੀਕਲ ਟਰਮ, ਉਹ ਹੈਗਾ ਮੈਂਟਲ, ਤੁਸੀਂ ਫਲੋ 'ਚ ਕਿਵੇਂ ਰਹਿ ਰਹੇ ਹੋ। ਦੋਸਤੋ, ਤੁਸੀਂ ਸ਼ਾਮਲ ਹੋ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮਾਂਗਟ ਦੇ ਨਾਲ। ਦੋਸਤੋ, ਅੱਜ ਜਿਹੜੀ ਆਪਾਂ ਵਿਸ਼ੇ ਤੇ ਗੱਲ ਕਰਨੀ ਆ, ਇੱਕ ਬਹੁਤ ਹੀ ਵਧੀਆ, ਪਾਰਟਿਕੂਲਰਲੀ ਲਾਈਕ ਸਿੱਖ ਫਿਲਾਸਫੀ ਦੇ ਉੱਤੇ, ਇਹ ਕਹ ਲਓ ਸੰਸਾਰ ਦੇ ਉੱਤੇ ਹੀ, ਉਹ ਟਾਪਿਕ ਹੈ ਰਜ਼ਾ ਦਾ, ਲਿਵਿੰਗ ਇਨ ਗॉड्स ਵਿਲ ਔਰ ਲਿਵਿੰਗ ਇਨ ਅ ਫਲੋ। ਆਈ ਥਿੰਕ ਬਹੁਤ ਹੀ ਵਧੀਆ ਤੇ ਇੰਟਰਸਟਿੰਗ ਟਾਪਿਕ, ਜਿਹਦੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ। ਜ਼ਿੰਦਗੀ, ਜਿਵੇਂ ਤੁਹਾਨੂੰ ਪਤਾ ਹੀ ਆ ਵੀ ਜ਼ਿੰਦਗੀ ਦੀ ਦੌੜ, ਤੇ ਅੱਜ ਕੱਲ੍ਹ ਖਾਸ ਕਰਕੇ ਜਿਹੜੀ ਜ਼ਿੰਦਗੀ ਦੇ ਚੈਲੰਜਸ ਆ, ਉਹ ਦਿਨੋਂ ਦਿਨ ਵੱਧਦੇ ਜਾ ਰਹੇ ਆ, ਕਿਉਂਕਿ ਟੈਕਨੋਲੋਜੀ ਦੇ ਕਾਰਨ, ਮਟੀਰੀਅਲ ਦੌੜ ਦੇ ਕਾਰਨ ਸਾਡੇ ਦੁੱਖ ਜਿਹੜੇ ਹੈ ਉਹ ਵੱਧਦੇ ਜਾਂਦੇ। ਸ਼ਾਇਦ ਬਾਬਾ ਨਾਨਕ ਤਾਂ 500 ਸਾਲ ਪਹਿਲਾਂ ਹੀ ਕਹਿ ਗਏ ਸੀ ਕਿ ਨਾਨਕ ਦੁਖੀਆ ਸਭ ਸੰਸਾਰ, ਪਰ ਇਹਦੇ ਪਿੱਛੇ ਕਾਰਨ ਆ, ਉਹ ਕਾਰਨ ਆਪਾਂ ਜਿਹੜੇ ਹੈ ਉਹ ਰਜ਼ਾ ਦੇ
ਪੱਖ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਜ ਗੱਲ ਕਰਾਂਗੇ ਉਸ ਦੀ। ਤੇ ਜਿਹੜੀ ਜਦੋਂ ਬਾਬਾ ਨਾਨਕ ਜੀ ਅਲੋਪ ਹੋ ਗਏ 2-3 ਦਿਨਾਂ ਲਈ, ਤੇ ਉਹਨਾਂ ਨੇ ਵਾਪਸ ਆ ਕੇ ਜਿਹੜੀ ਪਹਿਲੀ ਬਾਣੀ ਰਚੀ ਉਹ ਸੀ ਜਪਜੀ ਸਾਹਿਬ ਦੀ। ਤੇ ਉਸ ਦੀ ਮੂਲ ਮੰਤਰ ਤੋਂ ਬਾਅਦ ਜਿਹੜੀ ਉਹਨਾਂ ਨੇ ਪਹਿਲੀ ਪੌੜੀ ਦੇ ਵਿੱਚ ਗੱਲ ਕੀਤੀ, ਉਹ ਗੱਲ ਸਮਝਣ ਦੀ ਲੋੜ ਆ। ਉਹਦੇ ਵਿੱਚ ਉਹ ਰਜਾ ਦੀ ਗੱਲ ਕਰਦੇ ਆ। ਤੇ ਲੈਟਸ ਪਹਿਲਾਂ ਆਪਾਂ ਸੁਣਦੇ ਹਾਂ। ਮੈਂ ਤੁਹਾਨੂੰ ਉਸ ਬਾਣੀ ਦੇ ਉੱਤੇ ਹੀ ਸੁਣਾਉਣਾ, ਫਿਰ ਆਪਾਂ ਉਸ ਦੀ ਗੱਲ ਕਰਾਂਗੇ। ਜੇ ਸੋਚੀ ਚੁੱਪੇ ਚੁੱਪ ਜੇ ਜੀਵਨ ਦਾ ਸਹਿਸੇ ਨਾ ਇੱਕ ਇਹ ਸੱਚੀ ਸੋ ਇਹ ਜੋ ਪਹਿਲੀ ਆਪਾਂ ਨੂੰ ਪੌੜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਗੱਲ ਕਰਕੇ ਗਿਆ, ਉਹ ਕਹਿੰਦੇ ਭਾਵੇਂ ਤੂੰ 1000 ਸੋਚੀ ਜਾ ਤੈਨੂੰ ਫੇਰ ਵੀ ਸੋਲੂਸ਼ਨ ਨਹੀਂ ਲੱਭਣਾ। ਉਹ ਕਹਿੰਦੇ ਚਾਹੇ ਤੂੰ ਚੁੱਪ ਕਰਕੇ ਬੈਠਾ ਰਹਿ, ਜਿਹੇ ਜੀ ਮਰਜ਼ੀ ਮੈਡੀਟੇਸ਼ਨ ਕਰੀ ਜਾ, ਤਾਂ ਵੀ ਤੈਨੂੰ ਸ਼ਾਂਤੀ ਨਹੀਂ ਮਿਲਣੀ, ਪੀਸ ਨਹੀਂ ਮਿਲਣੀ। ਜੇ ਤੂੰ ਭੁੱਖਾ ਤੇ ਭਾਵੇਂ ਪੰਡਾਂ ਵਾਲਾ ਫੂਡ ਦੀਆਂ, ਤੇਰੀ ਤਾਂ ਵੀ ਭੁੱਖ ਨਹੀਂ ਉਤਰਨੀ। ਕਹਿੰਦੇ ਜੇ ਤੇਰੇ ਕੋਲੇ ਹਜ਼ਾਰਾਂ ਹੀ ਆਈਡੀਆ, ਤਾਂ ਵੀ ਤੇਰੇ ਨਾਲ ਉਹ ਇੱਕ ਵੀ ਜਿਹੜਾ ਆਈਡੀਆ ਤੇਰੀ ਕਲੈਵਰਨੈਸ ਆ ਉਹ ਚੱਲਣੀ ਨਹੀਂ ਤੇਰੇ ਨਾਲ। ਫਿਰ ਗੁਰੂ ਨਾਨਕ ਦੇਵ ਜੀ ਅਖੀਰ ਪੌੜੀ ਦੇ ਪਿੱਛੇ ਆ ਕੇ ਕਹਿੰਦੇ ਵੀ ਫਿਰ ਮੈਂ ਕਿਵੇਂ ਸਚਿਆਰਾ ਹੋਵਾਂ, ਮੈਂ ਕਿਵੇਂ ਪਿਉਰੀਫਾਈ ਹੋਵਾਂ, ਕਿਵੇਂ ਮੇਰੀ ਕੂੜ ਦੀ ਪੰਡ ਉਤਰੇ। ਫਿਰ ਉਹ ਲਾਈਨ ਕਹਿੰਦੇ ਜਿਹੜੀ ਆਪਾਂ ਅੱਜ ਗੱਲਬਾਤ ਕਰਨੀ ਹੈ। ਉਹ ਕਹਿੰਦੇ ਹੁਕਮ ਰਜਾਏ ਚੱਲਣਾ ਨਾਨਕ ਲਿਖਿਆ ਨਾਲ। ਉਸ ਗੁਰੂ ਦੀ, ਉਸ ਪਰਮਾਤਮਾ ਦੀ ਹੁਕਮ ਦੇ ਵਿੱਚ, ਉਸ ਦੀ ਰਜਾ ਦੇ ਵਿੱਚ ਚੱਲ, ਤੇ ਜਿਹੜਾ ਲਿਖਿਆ ਕਿਤੇ ਉਹ ਤੇਰੇ ਨਾਲ ਹੀ ਲਿਖਿਆ ਹੋਇਆ। ਸੋ ਇਹ ਗੱਲ ਜੇ ਆਪਾਂ ਸਿੱਖ ਫਿਲਾਸਫੀ ਤੋਂ ਜਾਂ ਆਪਣੀ ਨਾਰਮਲ ਜ਼ਿੰਦਗੀ ਕਿਸੇ ਵੀ ਰਿਲੀਜਨ ਦੇ ਹੋ, ਬੜੀ ਇੰਪੋਰਟੈਂਟ ਗੱਲ। ਕਿਉਂਕਿ ਜੇ ਸਾਨੂੰ ਇਹ ਸਮਝ ਆ ਗਈ ਵੀ ਅਸੀਂ ਉਸ ਦੀ ਰਜਾ ਦੇ ਵਿੱਚ ਕਿਵੇਂ ਰਹਿਣਾ, ਤਾਂ ਜ਼ਿੰਦਗੀ ਸਕਾਲੀ ਹੋ ਸਕਦੀ ਆ, ਜ਼ਿੰਦਗੀ ਦੇ ਦੁੱਖ ਘਟ ਸਕਦੇ ਆ। ਪਰ ਜਿਹੜੀ ਉਸ ਦੀ ਰਜਾ 'ਚ ਲੈਣ ਦਾ, ਉਹ ਕਈ ਵਾਰੀ ਈਸਟਰਨ ਫਿਲਾਸਫੀ ਜਿਹੜੀ ਆਪਣੀ ਉਧਰਲੇ ਪਾਸੇ ਲਾ ਲਓ, ਇੰਡੀਆ ਦੀ ਜਾਂ ਉਧਰਲੇ ਈਸਟਰਨ ਵਰਲਡ ਦੀ, ਉਹ ਕਈ ਵਾਰੀ ਆਪਾਂ ਮਿਸਅੰਡਰਸਟੈਂਡ ਕਰ ਦਿੰਦੇ ਹਾਂ। ਜਿਹੜੀ ਮਤਲਬ ਪਹਿਲਾਂ ਜਦੋਂ ਬਚਪਨ ਦੇ ਵਿੱਚ ਮੈਂ ਵੀ ਸੋਚਦਾ ਸੀ, ਪਰ ਜਦੋਂ ਇੱਥੇ ਆ ਕੇ ਈਸਟਰਨ ਤੇ ਵੈਸਟਰਨ ਫਿਲਾਸਫੀਜ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਪੜ੍ਹੇ ਡਿਫਰੈਂਟ ਰਿਲੀਜਨ, ਤਾਂ ਉਹਦੇ 'ਚ ਇਹ ਨਹੀਂ ਮਤਲਬ ਕਿ ਆਪਾਂ ਚੁੱਪ ਕਰਕੇ ਲੇਜ਼ੀ ਹੋ ਕੇ ਬੈਠ ਜਾਣਾ। ਉਹ ਬਾਬੇ ਨੇ ਤਾਂ ਕਿਹਾ ਸੀ, ਉਹਦੀ ਹੁਕਮ 'ਚ ਹੀ ਆ ਸਾਰਾ ਕੁਝ, ਸੋ ਮੈਨੂੰ ਮਿਹਨਤ ਕਰਨ ਦੀ ਤਾਂ ਲੋੜ ਹੀ ਨਹੀਂ ਹੈਗੀ। ਫਿਰ ਇਹ ਗੱਲ ਨਹੀਂ ਹੈਗੀ, ਇਹ ਗੱਲ ਸਮਝਣ ਦੀ ਲੋੜ ਆ। ਗੁਰੂ ਸਾਹਿਬ, ਆਪਾਂ ਗੱਲ ਕਰਾਂਗੇ ਉਸ ਪਰਮਾਤਮਾ ਦੀ ਰਜਾ ਦੀ, ਉਸ ਯੂਨੀਵਰਸ ਦੀ, ਉਸ ਡਿਵਾਈਨ ਦੀ, ਉਸ ਵਿਜ਼ਡਮ ਦੀ, ਜਿਹੜੀ ਇਸ ਦੁਨੀਆ ਦੇ ਉੱਤੇ, ਇਸ ਗੋਲੇ ਦੇ ਉੱਤੇ, ਇਸ ਧਰਤੀ ਦੇ ਉੱਤੇ ਵਾਪਰ ਰਹੀ ਆ, ਉਸ ਨੂੰ ਸਮਝਣ ਦੀ। ਜੇ ਅਸੀਂ ਉਹ ਸਮਝ ਲਾਂਗੇ, ਫਿਰ ਇਹ ਸਮਝ ਲਓ ਵੀ ਸਾਨੂੰ ਉਸ ਦੀ ਰਜਾ ਵੀ ਸਮਝ ਆਉਣੀ ਸ਼ੁਰੂ ਹੋ ਜੂਗੀ, ਫਿਰ ਸਾਨੂੰ ਉਸ ਦੇ ਵਿੱਚ ਰਹਿਣਾ ਵੀ ਜਿਹੜਾ ਹੈਗਾ ਉਹ ਸਮਝ ਆਉਣਾ ਸ਼ੁਰੂ ਹੋ ਜੂਗਾ। ਸੋ ਪਹਿਲੀ ਗੱਲ ਸਾਰਿਆਂ ਨਾਲੋਂ ਉਹ ਆ ਵਿਸ਼ਵਾਸ ਕਿ ਆਪਣੇ ਤੋਂ ਕੁਝ ਵੱਡਾ ਹੈਗਾ। ਆਪਣੇ ਤੋਂ ਵੱਡੇ ਦਾ ਮਤਲਬ ਕੀ ਆ? ਬਈ ਕੋਈ ਨਾ ਕੋਈ ਚੀਜ਼ ਇਸ ਸੰਸਾਰ ਨੂੰ ਚਲਾ ਰਹੀ ਆ। ਇਸ ਸੰਸਾਰ ਦੇ ਉੱਤੇ, ਇਸ ਗੋਲੇ ਦੇ ਉੱਤੇ, ਇਸ ਧਰਤੀ ਦੇ ਉੱਤੇ ਜਿਹੜਾ ਵੀ ਕੁਝ ਹੋ ਰਿਹਾ ਹੈ, ਉਹ ਕਿਸੇ ਦੇ ਹੁਕਮ ਵਿੱਚ ਹੋ ਰਿਹਾ। ਉਹਦੀ ਸਾਨੂੰ ਸਮਝ ਨਹੀਂ, ਅਸੀਂ ਉਸ ਨੂੰ ਪਰਮਾਤਮਾ ਕਹਿ ਲਿਆ, ਯੂਨੀਵਰਸ ਕਹਿ ਲਿਆ, ਵਿਜ਼ਡਮ ਕਹਿ, ਕੁਛ ਮਰਜ਼ੀ ਕਹਿ ਲਓ।
ਪਰ ਉਹ ਕੁਛ ਨਾ ਕੁਛ ਇਸ ਚੀਜ਼ ਨੂੰ ਚਲਾ ਰਿਹਾ, ਕੁਛ ਨਾ ਕੁਛ ਇਸ ਸੰਸਾਰ ਦੇ ਉੱਤੇ ਵਾਪਰ ਰਿਹਾ। ਸੂਰਜ ਚੜ ਰਿਹਾ, ਦਿਨ ਹੋ ਰਿਹਾ, ਰਾਤ ਹੋ ਰਹੀ ਆ, ਇਨਸਾਨ ਜੰਮਦੇ ਆ, ਮਰਦੇ ਆ, ਹਵਾ ਵਗਦੀ ਆ, ਡਿਫਰੈਂਟ ਸੀਜ਼ਨਸ ਆਉਂਦੇ ਆ, ਧਰਤੀ ਦੇ ਵਿੱਚੋਂ ਕੁਛ ਪੱਗ ਪੈਂਦਾ ਹੈ, ਇਨਸਾਨ ਤੋਂ ਇਨਸਾਨ ਜਨਮ ਲੈ ਲੈਂਦਾ ਹੈ। ਇਹ ਸਾਰਾ ਕੁਛ ਆਪਣੇ ਆਪ ਤਾਂ ਹੋਣ ਨਹੀਂ ਲੱਗ ਗਿਆ। ਸੋ ਜ਼ਰੂਰ ਇਸ ਦੇ ਪਿੱਛੇ ਕੋਈ ਸ਼ਕਤੀ ਹੈ। ਸੋ ਪਹਿਲੀ ਗੱਲ ਤਾਂ ਸਮਝਣ ਦੀ ਇਹ ਲੋੜ ਆ ਵੀ ਵਿਸ਼ਵਾਸ ਦੀ ਲੋੜ ਹੈ ਕਿ ਵੀ ਆਪਣੇ ਤੋਂ ਵੀ ਕੁਝ ਵੱਡਾ ਹੈ, ਆਪਣੇ ਤੋਂ ਵੀ ਕੁਝ ਸੰਸਾਰ ਦੇ ਵਿੱਚ ਵਾਪਰ ਰਿਹਾ ਹੈ। ਜੇ ਅਸੀਂ ਉਸ ਨੂੰ ਮੰਨ ਲਵਾਂਗੇ ਤਾਂ ਫਿਰ ਸਮਝ ਲਾਂਗੇ ਵੀ ਉਹਦੀ ਰਜ਼ਾ 'ਚ ਰਹਿਣਾ, ਉਹ ਸਾਨੂੰ ਜਿਹੜਾ ਹੈ ਉਹ ਸੁਖਿਆ ਜਿਹੜਾ ਹੈ ਉਹਦਾ ਮਿੱਠਾ ਲੱਗੂਗਾ। ਫਿਰ ਉਹਦੇ ਵਿੱਚ ਰਹਿਣਾ ਜਿਹੜਾ ਹੈਗਾ। ਸੋ ਪਹਿਲੀ ਗੱਲ ਵੀ ਜਿਹੜੀ, ਸੋ ਆਪਾਂ ਗੱਲ ਕਰਦੇ ਵੀ ਪ੍ਰਮਾਤਮਾ, ਉਹ ਵਿਜ਼ਡਮ, ਉਹ ਯੂਨੀਵਰਸ, ਉਹ ਕੋਈ ਵੀ ਇਹੋ ਜਿਹੀ ਤਾਕਤ ਜਿਹੜੀ ਹੈ ਆਪਾਂ ਕਹਿੰਦੇ ਆ ਪ੍ਰਮਾਤਮਾ ਹੈ, ਉਹ ਇਸ ਸੰਸਾਰ ਨੂੰ ਚਲਾ ਰਹੀ ਹੈ। ਤੇ ਸੰਸਾਰ ਦੇ ਵਿੱਚ ਆਪਾਂ ਜਨਮ ਲੈਂਦੇ ਹਾਂ, ਆਪਾਂ ਨੂੰ ਬੁੱਧੀ ਦਿੱਤੀ ਹੈ। ਜੇ ਸਾਰਾ ਕੁਛ ਹੀ ਪ੍ਰਮਾਤਮਾ ਨੇ ਇਸ ਤਰ੍ਹਾਂ ਰੱਖ ਲਿਆ ਹੁੰਦਾ ਕਿ ਵੀ ਭਾਈ ਤੈਨੂੰ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ, ਸਾਰਾ ਕੁਝ ਤਾਂ ਹੋ ਰਿਹਾ ਰਜਾ ਜੀ, ਫਿਰ ਦਿਮਾਗ ਦੀ ਕੀ ਲੋੜ ਸੀ? ਫਿਰ ਦਿਮਾਗ ਦੇਣ ਦੀ ਕੀ ਲੋੜ ਸੀ? ਫਿਰ ਇੱਥੇ ਕਰਮਾਂ ਦਾ ਹਿਸਾਬ ਕਿਤਾਬ ਕੀ ਸੀ? ਫਿਰ ਹਰ ਇਨਸਾਨ ਭੱਜਿਆ ਕਿਉਂ ਫਿਰੀ ਜਾਂਦਾ? ਕਿਉਂਕਿ ਉਹ ਦਿਮਾਗ ਵੀ ਦਿੱਤਾ, ਤੁਹਾਨੂੰ ਸਰੀਰ ਵੀ ਦਿੱਤਾ ਆਪਾਂ ਨੂੰ। ਸੋ ਜੇ ਆਪਾਂ ਇਸ ਗੱਲ ਨੂੰ ਮੰਨ ਲੈਂਦੇ ਹਾਂ ਵੀ ਜੇ ਸਾਨੂੰ ਦਿਮਾਗ ਦਿੱਤਾ, ਉਹਦੀ ਰਜਾ ਵਾ, ਸਾਨੂੰ ਆਪਣੀ, ਪਹਿਲੀ ਗੱਲ ਤਾਂ ਤੁਸੀਂ ਇਹ ਸਮਝ ਲਓ ਵੀ ਬਾਬਾ ਨਾਨਕ ਨੇ ਇਹ ਗੱਲ ਜਿਹੜੀ ਸੀਗੀ ਉਸ ਨੂੰ ਲੇਜ਼ੀਨੈਸ ਤੋਂ ਦੂਰ ਕਰਤਾ। ਸਾਨੂੰ ਉਹ ਕਹਿੰਦੇ ਲੇਜ਼ੀ ਨਹੀਂ ਬਣਨਾ, ਭੱਜਣਾ ਨਹੀਂ ਸੰਸਾਰ ਤੋਂ, ਤੇ ਪਹਾੜਾਂ ਤੇ ਨਹੀਂ ਭੱਜਣਾ ਹੈਗਾ। ਇਸ ਸੰਸਾਰ 'ਚ ਰਹਿ ਕੇ ਹੀ ਆਪਣੇ ਕੰਮ ਕਾਰ ਕਰਦੇ ਹੀ ਤੁਸੀਂ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਉਹ ਕਹਿੰਦੇ ਵੀ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ। ਸੋ ਤਿੰਨੇ ਚੀਜ਼ਾਂ ਹੀ ਉਹਨਾਂ ਨੇ ਤਾਂ ਉਸ ਫਿਲਾਸਫੀ ਤੋਂ ਕੱਢਤੀਆਂ ਵੀ ਜੇ ਸਾਰਾ ਕੁਝ ਰੱਬ ਨੇ ਹੀ ਲਿਖਿਆ ਹੋਇਆ ਤਾਂ ਫਿਰ ਤਾਂ ਤੁਸੀਂ ਚੁੱਪ ਕਰਕੇ ਬਹਿ ਜਾਓ, ਕੁਝ ਕਰੋ ਹੀ ਨਾ, ਕੋਈ ਕਰਨ ਦੀ ਲੋੜ ਹੀ ਨਹੀਂ ਹੈਗੀ। ਨਹੀਂ, ਉਹ ਕਹਿੰਦੇ ਤੈਨੂੰ ਦਿਮਾਗ ਵੀ ਦਿੱਤਾ, ਤੈਨੂੰ ਅੰਗ ਵੀ ਦਿੱਤੇ ਆ, ਤੂੰ ਮਿਹਨਤ ਕਰਨੀ ਆ, ਦੱਬ ਕੇ ਮਿਹਨਤ ਕਰਨੀ ਆ, ਆਪਣਾ ਚੰਗੇ ਤੋਂ ਚੰਗਾ ਕਰਨਾ, ਉਹਦੇ ਵਿੱਚੋਂ ਵੰਡ ਵੀ ਛਕਣਾ ਕਿਸੇ ਨਾਲ, ਪਰਮਾਤਮਾ ਦਾ ਵੀ ਨਾਮ ਜਪਣਾ। ਪਰ ਉਹਦਾ ਰਿਜ਼ਲਟ ਜਿਹੜਾ ਹੈ, ਇੱਥੇ ਆ ਗਈ ਰਜ਼ਾ ਦੀ ਗੱਲ, ਉਹ ਤੇਰੇ ਹੱਥ 'ਚ ਨਹੀਂ, ਉਹ ਤੂੰ ਪਰਮਾਤਮਾ ਤੇ ਛੱਡ ਦੇ, ਉਹਦਾ ਤੂੰ ਫਿਕਰ ਨਾ ਕਰ। ਤੂੰ ਆਪਣੇ ਵੱਲੋਂ ਚੰਗੇ ਕਰਮ ਕਰ, ਤੂੰ ਆਪਣੇ ਵੱਲੋਂ ਚੰਗੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰ, ਬਾਕੀ ਫਿਰ ਤੇਰਾ ਸਭ ਕੁਝ ਠੀਕ ਹੋ ਜਾਊਗਾ। ਸੋ ਜਿਹੜੀ ਅਗਲੀ ਗੱਲ ਆ, ਉਹ ਕਹਿੰਦੇ ਵੀ ਜਿਹੜਾ ਰਜਾ 'ਚ ਹੁਕਮ ਰਜਾਏ ਚੱਲਣਾ ਨਾਨਕ ਲਿਖਿਆ, ਤੇਰੇ ਨਾਲ ਹੀ ਲਿਖਿਆ ਹੋਇਆ। ਸੋ ਮਤਲਬ ਕੀ ਆ? ਜੇ ਅਸੀਂ ਤੇ ਪਰਮਾਤਮਾ ਇੱਕ ਹੀ, ਆਪਾਂ ਕਹਿੰਦੇ ਨਾ ਵੀ ਆਪਣੇ ਵਿੱਚ ਹੀ ਬੰਦਰੀ ਰੱਬ ਵਸਦਾ। ਸੋ ਜਿਹੜੀ ਸਾਡੀ ਸੋਲ ਆ ਜਿਹੜੀ ਆਤਮਾ ਵਾ, ਜੇ ਉਹੀ ਆਤਮਾ ਜਿਹੜੀ ਆ, ਸਮਝ ਲਓ ਵੀ ਰੱਬ ਦਾ ਹਿੱਸਾ, ਪਰਮਾਤਮਾ ਦਾ ਹਿੱਸਾ, ਆਤਮਾ ਤੇ ਪਰਮਾਤਮਾ, ਜੇ ਉਹਦਾ ਹਿੱਸਾ, ਜੇ ਪਰਮਾਤਮਾ ਦਾ ਹਿੱਸਾ, ਜੇ ਰੱਬ ਦਾ ਹਿੱਸਾ, ਤੇ ਉਹੀ ਉਹਦਾ ਕਨੈਕਸ਼ਨ ਆ। ਸੋ ਜੇ ਸਾਡੇ ਵਿੱਚ ਰੱਬ ਵਸਦਾ, ਉਹ ਆਤਮਾ ਵਸਦੀ ਆ, ਤੇ ਉਹਦਾ ਕਨੈਕਸ਼ਨ ਰੱਬ ਨਾਲ ਆ, ਕਿਸੇ ਵੱਡੀ ਫੋਰਸ ਨਾਲ ਆ, ਤਾਂ ਸਾਡੇ ਵਿੱਚ ਵੀ ਰੱਬ ਵਸਦਾ। ਸੋ ਜਿਹੜੀ ਉੱਪਰ ਸੋਲ ਕੀ ਹੈ, ਜਿਹੜੀ ਸਾਨੂੰ ਸੋਲ ਰੱਬ ਨੇ ਦਿੱਤੀ ਹੈ, ਜਦੋਂ ਬੰਦਾ ਮਰਦਾ ਉਹ ਨਿਕਲ ਜਾਂਦੀ ਹੈ, ਰਾਈਟ? ਉਹਨਾਂ ਚਿਰ ਉਹ ਚੱਲਦੀ ਹੈ, ਅੰਦਰ ਚੱਲ ਰਹੀ ਹੈ, ਸੋਲ ਰਹਿ ਰਹੀ ਹੈ, ਉਹ ਪਰਮਾਤਮਾ ਨਾਲ ਕਨੈਕਸ਼ਨ ਜੁੜਿਆ ਹੋਇਆ ਤੁਹਾਡਾ। ਪਰ ਕਿਉਂਕਿ ਅਸੀਂ ਰਜਾ 'ਚ ਰਹਿਣ ਦੀ ਬਜਾਏ ਆਪਣੀ ਰਜਾ 'ਚ ਰਹਿਣਾ ਸ਼ੁਰੂ ਕਰ ਦਿੰਦੇ ਆ, ਮਨ ਮਤ 'ਚ ਸ਼ੁਰੂ ਕਰ ਦਿੰਦੇ ਆ, ਉਹ ਫਿਰ ਕੀ ਹੁੰਦਾ? ਫਿਰ ਉਹ ਜਿਹੜੀ ਆਪਣੀ ਸੋਲ ਆ ਨਾ, ਉਹਦੇ ਤੇ ਫਿਰ ਪਰਦਾ ਪੈਣਾ ਸ਼ੁਰੂ ਹੋ ਜਾਂਦਾ, ਜਿਹਨੂੰ ਆਪਾਂ ਕਹਿੰਦੇ ਆ ਈਗੋ ਹੋ ਗਈ, ਹੋਮੇ ਹੋ ਗਈ, ਉਹਨੂੰ ਫਿਰ ਸਮਝ ਆਉਣੀ ਘੱਟ ਸ਼ੁਰੂ। ਫਿਰ ਉਹਦਾ ਕਨੈਕਸ਼ਨ ਜਿਹੜਾ ਰੱਬ ਨਾਲ ਆ ਨਾ, ਉਹ ਹੌਲੀ ਹੌਲੀ ਵੀਕ ਹੋਣਾ ਸ਼ੁਰੂ ਹੋ ਜਾਂਦਾ। ਕਨੈਕਸ਼ਨ ਤਾਂ ਹਮੇਸ਼ਾ ਹੀ ਰਹਿਣਾ, ਇਹ ਪੱਕੀ ਯਕੀਨ ਰੱਖ ਲਿਓ ਵੀ ਕੋਈ ਵੀ ਇਨਸਾਨ ਇਸ ਜ਼ਿੰਦਗੀ ਦੇ ਉੱਤੇ ਰੱਬ ਨਾਲ ਟੁੱਟਿਆ ਨਹੀਂ ਹੋਇਆ, ਰੱਬ ਨਾਲ ਤਾਂ ਜੁੜਿਆ ਹੀ ਹੋਇਆ, ਪਰ ਕਿੰਨਾ ਕੁ ਜੁੜਿਆ ਹੋਇਆ, ਉਹਦਾ ਕਨੈਕਸ਼ਨ ਕਿੰਨਾ ਕੁ, ਉਹ ਵੱਖ-ਵੱਖ ਹੋ ਸਕਦਾ, ਰਾਈਟ? ਕਿਸੇ ਨੂੰ ਤਾਂ ਪੂਰੀ ਤਰ੍ਹਾਂ ਕਨੈਕਸ਼ਨ ਨਾਲ ਪੂਰਾ ਫਲੋ ਹੋ ਰਿਹਾ ਕਰੰਟ ਉਹਦੇ 'ਚ, ਉਹਨੂੰ ਤਾਂ ਰੱਬ ਦੀ ਰਜਾ, ਉਹਦੀ ਖੁਸ਼ੀ, ਉਹਦਾ ਸਾਰਾ ਕੁਝ ਉਹਦੇ 'ਚ ਹੀ ਆ। ਪਰ ਬਹੁਤਿਆਂ ਦੇ ਵਿੱਚ, ਸਾਡਿਆਂ ਦੇ 'ਚ ਈਗੋ ਆ, ਦੌੜ ਲੱਗੀ ਆ, ਇੱਕ ਦੂਸਰੇ ਨਾਲ ਜੈਲਸ ਆ, ਫਿਰ ਉਹ ਜਿਹੜਾ ਰੱਬ ਨਾਲ ਕਨੈਕਸ਼ਨ ਆ ਨਾ ਆਪਣਾ, ਉਹ ਫਿਰ ਵੀਕ ਹੁੰਦਾ ਜਾਂਦਾ। ਫਿਰ ਸਾਨੂੰ ਸਮਝ ਨਹੀਂ ਪੈਂਦੀ ਚੰਗਾ ਕੀ ਆ, ਮਾੜਾ ਕੀ ਆ,
ਫਿਰ ਅਸੀਂ ਰਜਾ 'ਚ ਨਹੀਂ ਰਹਿਣਾ ਸ਼ੁਰੂ ਕਰਦੇ, ਫਿਰ ਅਸੀਂ ਆਪਣੀ ਜਿਹੜੀ ਆ ਮਨਮਤ ਕਹਿ ਲਓ, ਆਪਣਾ ਹੀ ਕੰਮ ਸ਼ੁਰੂ ਕਰ ਲੈਂਦੇ ਆ। ਉਹ ਫਿਰ ਤੁਹਾਨੂੰ ਦੁੱਖ ਆਪਾਂ ਨੂੰ ਜਿਹੜੇ ਹੈ ਉਹਦੇ 'ਚ ਮਿਲਦਾ। ਸੋ ਜੇ ਅਸੀਂ ਇਹ ਗੱਲ ਮੰਨ ਲਈਏ ਵੀ ਪਰਮਾਤਮਾ, ਇਹ ਯੂਨੀਵਰਸ, ਇਹਦੇ ਵਿੱਚ ਕੁਛ ਨਾ ਕੁਛ ਸਾਡੇ ਤੋਂ ਵੱਡਾ, ਤੇ ਉਹ ਸੰਸਾਰ ਨੂੰ ਚਲਾ ਰਿਹਾ, ਫਿਰ ਅਸੀਂ ਸੰਸਾਰ ਤੋਂ ਹੀ ਸਿੱਖ ਸਕਦੇ ਹਾਂ ਕਿ ਉਹਦੀ ਰਜਾ ਕੀ ਆ। ਤੇ ਆਪਣਾ ਕੰਮ ਤਾਂ ਬੜਾ ਸਿੰਪਲ ਰਹਿ ਗਿਆ। ਫਿਰ ਆਪਾਂ ਨੂੰ ਤਾਂ ਫਿਰ ਜਸਟ ਇੰਨਾ ਹੀ ਉਸ ਰਜਾ ਨੂੰ ਸਮਝਣਾ ਤੇ ਉਸ ਦੀ ਰਜਾ ਦੇ ਵਿੱਚ ਰਹਿਣਾ। ਮੈਂ ਦੁਬਾਰਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਹੂੰਗਾ ਵੀ ਇਹਦਾ ਮਤਲਬ ਇਹ ਨਹੀਂ, ਕਈ ਵਾਰੀ ਸਾਨੂੰ ਸਾਡੇ ਪ੍ਰਚਾਰਕ ਜਾਂ ਦੂਸਰੇ ਉਹ ਕਹਿਣਗੇ ਵੀ ਲੋਕ ਸਾਰਾ ਕੁਝ ਤਾਂ ਪ੍ਰਮਾਤਮਾ ਦੀ ਰਜਾ 'ਚ ਹੀ ਆ, ਬਸ ਸਿਮਰਨ ਹੀ ਕਰਨਾ, ਹੋਰ ਕੁਝ ਨਹੀਂ ਕਰਨਾ। ਇਹ ਸਾਰੀਆਂ ਗੱਲਾਂ ਠੀਕ ਆ, ਪਰ ਸਾਨੂੰ ਪ੍ਰਮਾਤਮਾ ਨੇ ਚੰਗੀ ਸਰੀਰ ਦਿੱਤਾ, ਬੁੱਧ ਮੱਤ ਦਿੱਤੀ ਆ। ਉਹਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਚੰਗਾ ਕਰਨ ਦੀ ਕੋਸ਼ਿਸ਼ ਕਰਨੀ ਹੈ, ਵੱਧ ਤੋਂ ਵੱਧ ਮਿਹਨਤ ਕਰਨ ਦੀ ਕੋਸ਼ਿਸ਼ ਕਰਨੀ ਹੈ। ਜੋ ਵੀ ਤੁਸੀਂ ਕਰਦੇ ਹੋ ਉਸ ਦੇ ਵਿੱਚ ਨੰਬਰ 1, ਨੰਬਰ 2, ਜਿੰਨਾ ਵੀ ਤੁਸੀਂ ਉੱਤੇ ਜਾ ਸਕਦੇ ਹੋ ਉੱਤੇ ਜਾਣਾ ਹੈ। ਜੇ ਬਿਜ਼ਨਸ ਕਰਦੇ ਹੋ, ਚੰਗਾ ਤੋਂ ਚੰਗਾ ਬਿਜ਼ਨਸ ਕਰੋ, ਚੰਗਾ ਤੋਂ ਚੰਗਾ ਆਪਣਾ ਬਿਜ਼ਨਸ ਨੂੰ ਵਧਾਓ। ਜੇ ਜੌਬ ਕਰਦੇ ਹੋ, ਉਸ ਨੂੰ ਆਪਣਾ ਕੰਮ, ਆਪਣੀ ਕੰਪਨੀ ਸਮਝ ਕੇ ਉਸ ਦੇ ਵਿੱਚ ਮਿਹਨਤ ਕਰੋ, ਉਸ ਦੇ ਵਿੱਚ ਅੱਗੇ ਵਧੋ, ਤਾਂ ਕਿ ਇੱਕ ਜਿਹੜੀ ਰਜਾ ਹੈ ਉਹ ਰਜਾ ਉਹਦੇ ਵਿੱਚ ਅੱਗੇ ਵਧੋ। ਫਿਰ ਤੁਹਾਨੂੰ ਖੁਸ਼ੀਆਂ ਮਿਲਣਗੀਆਂ, ਫਿਰ ਚੰਗਾ ਹੋਊਗਾ ਸਾਰਾ ਕੁਝ। ਇੱਕ ਨਾ ਮੈਂ ਪਿਛਲੇ ਸਾਲ ਬੁੱਕ ਪੜ੍ਹ ਰਿਹਾ ਸੀ, ਉਹ ਸੀ ਟਰੀਜ਼ ਦੇ ਉੱਤੇ, ਵੀ ਟਰੀਜ਼ ਜਿਹੜੇ ਆ ਨਾ, ਦਰਖਤ, ਉਹ ਕਿਵੇਂ ਇੱਕ ਦੂਸਰੇ ਨੂੰ ਸਪੋਰਟ ਕਰਦੇ ਆ, ਕਿਵੇਂ ਰਹਿੰਦੇ ਆ। ਉਹਦੇ 'ਚ ਉਹਨਾਂ ਨੇ ਬੜੀ ਰਿਸਰਚ ਕੀਤੀ, ਵੀ ਉਹਦੀ ਬੁੱਕ ਲਿਖੀ ਆ, ਕਿਤੇ ਪੜ੍ਹ ਲਿਓ, ਆਈ ਥਿੰਕ ਟਰੀ ਲਾਈਫ ਔਰ ਸਮਥਿੰਗ। ਵੀ ਉਹ ਕਹਿੰਦੇ ਵੀ ਜਿਹੜਾ ਟਰੀ, ਜੇ ਕੋਈ ਟਰੀ ਨਾ ਬਿਮਾਰ ਹੋ ਜਾਂਦਾ ਤਾਂ ਉਹ ਉਸ ਟਰੀ ਨੂੰ, ਜਿਹੜੇ ਬਾਕੀ ਟਰੀ ਉਹਦੇ ਆਲੇ ਦੁਆਲੇ ਆ ਨਾ, ਉਹ ਉਹਨੂੰ ਸਪਲਾਈ ਕਰਨਾ ਸ਼ੁਰੂ ਕਰ ਦਿੰਦੇ ਆ, ਉਹਦੇ ਜੜ ਨਾਲ ਲੱਗ ਕੇ ਉਹਨੂੰ ਫਿਰ ਪਾਣੀ, ਜਿਹੜੇ ਫੂਡ ਆ ਸਪਲਾਈ ਕਰਦੇ ਆ। ਉਹ ਇੱਕ ਦੂਸਰੇ ਦੀ ਕੇਅਰ ਕਰਦੇ ਆ, ਰਾਈਟ। ਕਿਉਂਕਿ ਜੇ ਅਸੀਂ ਮੰਨ ਹੀ ਲਿਆ ਵੀ ਅਸੀਂ ਸਾਰੇ ਉਸ ਪਰਮਾਤਮਾ ਦੀ ਅੰਸ਼ ਹਾਂ ਤੇ ਸਾਡੇ ਵਿੱਚ ਸਾਰਿਆਂ 'ਚ ਹੀ ਪਰਮਾਤਮਾ ਵਸਦਾ, ਫਿਰ ਇੱਕ ਦੂਸਰੇ ਦੀ ਨਾਲ ਸਹਾਇਤਾ ਕਰਕੇ, ਇੱਕ ਦੂਸਰੇ ਨੂੰ ਉੱਤੇ ਚੁੱਕ ਕੇ, ਉਹ ਸਾਡੀ ਰਜਾ 'ਚ ਰਹਿਣਾ। ਇੱਕ ਦੂਸਰੇ ਨੂੰ ਥੱਲੇ ਪੁੱਲ ਨਹੀਂ ਕਰਨਾ, ਥੱਲੇ ਨਹੀਂ ਖਿੱਚਣਾ, ਕਿਉਂਕਿ ਉਹ ਰਜਾ 'ਚ ਨਹੀਂ। ਸੰਸਾਰ ਦੇ ਵਿੱਚ ਤਾਂ ਇਹ ਗੱਲ ਹੀ ਨਹੀਂ ਹੈਗੀ, ਪਰਮਾਤਮਾ 'ਚ ਤੇ ਗੱਲ ਹੈ ਹੀ ਨਹੀਂ ਵੀ ਇੱਕ ਦੂਸਰੇ ਨੂੰ ਖਿੱਚਣ ਦੀ। ਸੰਸਾਰ ਦੇ ਵਿੱਚ ਤਾਂ ਸੂਰਜ ਚੜ੍ਹਦਾ, ਸਾਰਿਆਂ ਨੂੰ ਚੜ੍ਹਦਾ, ਪਾਣੀ ਮਿਲਦਾ ਸਾਰਿਆਂ ਨੂੰ, ਹਵਾ ਮਿਲਦੀ ਸਾਰਿਆਂ ਨੂੰ। ਉਹਨਾਂ ਦੇ ਵਿੱਚ ਤਾਂ ਸਾਰਾ ਸੰਸਾਰ ਹੀ ਜਿਹੜਾ ਹੈ ਉਹ ਐਵੋਲੂਸ਼ਨ ਤੇ ਹੈ, ਉਹਦੇ ਵਿੱਚ ਚੇਂਜਸ ਆ ਰਹੀਆਂ ਹਨ, ਤਰੱਕੀ ਹੋ ਰਹੀ ਹੈ, ਭਾਵੇਂ ਲੱਗਦਾ ਹੋਵੇ ਨਹੀਂ ਹੈ। ਕਿਉਂਕਿ ਸਾਨੂੰ ਜਿਹੜੀ ਬੁੱਧੀ ਮਿਲੀ ਹੈ ਨਾ, ਇਹ ਪ੍ਰਮਾਤਮਾ ਦੀ ਖੇਡ ਕਹਿ ਲਓ। ਉਹ ਬੁੱਧੀ ਜਿਹੜੀ ਆ ਉਹ ਸ਼ਾਇਦ ਮੇਕ ਸੈਂਸ, ਰਾਈਟ, ਵੀ ਉਹ ਤੁਹਾਨੂੰ ਇਸੇ ਸੰਸਾਰ ਲਈ ਮਿਲੀ ਆ। ਉਹ ਇੰਨਾ ਕੀ ਤੁਹਾਨੂੰ ਸਮਝ ਆ ਸਕਦਾ ਵੀ ਇਹਦੇ 'ਚ ਕੀ ਹੋ ਰਿਹਾ। ਤੁਸੀਂ ਆਪਣਾ ਜ਼ੋਰ ਲਾ ਕੇ ਸਮਝ ਲਓਗੇ ਵੀ ਇੱਥੇ ਆ ਜੀ, ਚੰਦਰਮਾ ਇੱਥੇ ਆ ਜੀ, ਉਹ ਇੱਥੇ ਆ ਜੀ, ਮੈਂ ਉਹ ਕਰ ਲੂੰਗਾ, ਮੈਂ ਆਹ ਕਰ ਲੂੰਗਾ। ਪਰ ਉਸ ਤੋਂ ਅੱਗੇ ਜਾਣ ਦੀ ਸ਼ਕਤੀ ਜਿਹੜੀ ਹੈ, ਉਹ ਸਾਡੇ ਕੋਲੇ ਦਿਮਾਗ ਹੀ ਨਹੀਂ ਹੈਗਾ। ਉਹਨਾਂ ਸਾਨੂੰ ਪਰਮਾਤਮਾ ਨੇ ਦਿੱਤਾ ਹੀ ਨਹੀਂ ਉਹਨਾਂ ਦਿਮਾਗ। ਕੁਛ ਜਿਹੜੇ ਸਪਿਰਿਚੁਅਲ ਲੋਕ ਆ, ਉਹ ਹੋ ਸਕਦਾ ਥੋੜਾ ਜਿਹਾ ਵੱਧ ਸਮਝ ਲੈਣ, ਉਹਨਾਂ ਨੂੰ ਸ਼ਾਇਦ ਹੋਰ ਥੋੜਾ ਜਿਹਾ ਜ਼ਿਆਦਾ ਪਤਾ ਲੱਗ ਜਾਵੇ। ਪਰ ਬਾਬਾ ਨਾਨਕ ਜੀ ਤਾਂ ਫਿਰ ਵੀ ਕਹਿ ਗਏ, ਕਹਿੰਦੇ ਵੀ ਭਾਈ ਇਹਦੀ ਸਮਝ ਨਹੀਂ ਪੈਣੀ, ਇਹਦੀ ਸਮਝ ਨਹੀਂ ਪੈਣੀ, ਤੇ ਇਹਨੂੰ ਬੜਾ ਲੋੜ ਵੀ ਨਹੀਂ ਹੈਗਾ ਵੀ ਇਹਦੇ ਪਿੱਛੇ ਤੁਸੀਂ ਭੱਜੀ ਫਿਰੀ ਜਾਓ। ਆਪਣੀ ਮਿਹਨਤ ਕਰੋ, ਆਪਣਾ ਪਰਮਾਤਮਾ ਦਾ ਨਾਮ ਜਪੋ ਤੇ ਉਸ ਦੀ ਜਿਹੜੀ ਹੈਗਾ ਵੰਡ ਛਕੋ। ਇਹ ਜੇ ਤੁਸੀਂ 3 ਸਿੰਪਲ ਬੇਸਿਕ ਪ੍ਰਿੰਸੀਪਲ ਸਮਝ ਲੈਂਦੇ ਹੋ, ਤਾਂ ਜਿਹੜੀ ਉਹਦੀ ਰਜਾ 'ਚ ਰਹਿਣਾ ਉਹ ਤੁਹਾਨੂੰ ਫਿਰ ਸਮਝ ਆ ਜਾਊਗਾ। ਇਸੇ ਤਰ੍ਹਾਂ ਜਾਨਵਰ ਆ, ਦੂਸਰੇ ਆ, ਉਹਨਾਂ ਨੂੰ ਤੁਸੀਂ ਦੇਖੋ ਵੀ ਉਹ ਵੀ ਨਾ ਇੱਕ ਆਰਡਰ 'ਚ ਰਹਿੰਦੇ ਆ, ਇੱਕ ਫਲੋ 'ਚ ਰਹਿੰਦੇ ਆ, ਇੱਕ ਰਜਾ 'ਚ ਰਹਿੰਦੇ ਆ। ਪਰਮਾਤਮਾ ਦੀ ਸਿਸਟਮ ਬਣਿਆ ਹੋਇਆ ਪਰਮਾਤਮਾ ਦਾ, ਉਹਦੇ ਵਿੱਚ ਰਹਿਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਸੋ ਬਿਫੋਰ ਵੀ ਗੋ ਇਨਟੂ ਦ ਨੈਕਸਟ ਸੈਕਸ਼ਨ ਆਫ ਦਿਸ ਟੌਪਿਕ, ਜਿਹੜੀ ਉਹਦੀ ਰਜਾ 'ਚ ਰਹਿਣਾ ਦਾ ਕੀ ਹੈ ਮਤਲਬ, ਉਹਦੇ ਡਿਵਾਈਨ ਪਰਪਸ ਜੋ ਵੀ ਹੈ, ਤੁਹਾਨੂੰ ਪਰਮਾਤਮਾ ਵੱਲੋਂ ਜੋ ਵੀ ਤੁਹਾਨੂੰ ਦਿੱਤਾ ਗਿਆ ਪਰਪਸ ਜ਼ਿੰਦਗੀ ਦੇ ਉੱਤੇ, ਚਾਹੇ ਤੁਹਾਨੂੰ ਪਤਾ ਇਸ ਜ਼ਿੰਦਗੀ ਦੇ ਵਿੱਚ ਰਹਿ ਕੇ ਚੰਗੇ ਤੋਂ ਚੰਗਾ ਕੰਮ ਕਰਨਾ ਜੋ ਉਸ ਯੂਨੀਵਰਸ ਦੇ ਰੂਲਸ ਦੇ ਅਕੋਰਡਿੰਗਲੀ ਹੈ। ਓਕੇ,
ਸੋ ਪਹਿਲਾਂ ਤਾਂ ਯੂਨੀਵਰਸ ਦੇ ਅੰਡਰਸਟੈਂਡ ਕਰਨ ਦੀ ਲੋੜ ਆ ਵੀ ਇਹਦੇ ਰੂਲਸ ਕੀ ਆ, ਰਾਈਟ? ਜਿਵੇਂ ਇੱਕ ਦੂਸਰੇ ਦੀ ਸਹਾਇਤਾ, ਕੰਮ ਕੇਅਰ ਕਰਨਾ ਹੈਗਾ, ਕਲੀਨ ਕਰਨਾ ਹੈਗਾ, ਸਾਰਾ ਕੁਝ ਸਿਸਟਮ ਦੇ ਵਿੱਚ ਚੱਲ ਰਿਹਾ, ਉਹਨੂੰ ਸਮਝਣ ਦੀ ਲੋੜ ਆ। ਸੈਕੰਡ ਆ ਵੀ ਅਸੀਂ ਸੁਸਾਇਟੀ 'ਚ ਰਹਿੰਦੇ ਹਾਂ, ਉਹ ਸੁਸਾਇਟੀ ਦੇ ਆਪਣੇ ਆਪਣੇ ਰੂਲ ਹੋਣਗੇ, ਉਹਨਾਂ ਰੂਲਸ ਨੂੰ ਫੋਲੋ ਕਰਨਾ ਵੀ ਰਜਾ 'ਚ ਰਹਿਣਾ। ਕਿਉਂਕਿ ਤੁਸੀਂ ਪ੍ਰੋਸੈਸ ਬਣਾ ਲਓ, ਵਧਾ ਲਓ, ਚੇਂਜ ਕਰ ਲਓ, ਦੈਟਸ ਫਾਈਨ, ਦੈਟਸ ਆਲ ਗੁੱਡ। ਪਰ ਜਿਹੜੀ ਰਜਾ ਨੂੰ ਬ੍ਰੇਕ ਕਰਨਾ, ਯੂਨੀਵਰਸ ਦੇ ਲਾਜ਼ ਨੂੰ ਬ੍ਰੇਕ ਕਰਨਾ, ਜਾਂ ਸੁਸਾਇਟੀ ਦੇ ਉੱਤੇ ਉਹਨਾਂ 'ਚ ਚੇਂਜ ਆ ਸਕਦੀਆਂ, ਉਹਨਾਂ ਨੂੰ ਤੋੜ ਭੱਜ ਕਰਨਾ ਜਿਹੜਾ ਹੈ, ਉਹ ਵੀ ਰਜਾ 'ਚ ਰਹਿਣਾ ਨਹੀਂ। ਉਹਦੀ ਰਜਾ 'ਚ ਰਹਿਣਾ ਜਿਹੜਾ ਹੈਗਾ, ਆਪਣੀ ਜ਼ਿੰਦਗੀ ਨੂੰ ਡਿਵਾਈਨ ਪਰਪਸ ਦੇ ਨਾਲ, ਉਸ ਪਰਮਾਤਮਾ ਦਾ ਪਰਪਸ ਜੋ ਤੁਹਾਨੂੰ ਦਿੱਤਾ ਗਿਆ ਜ਼ਿੰਦਗੀ ਦੇ ਵਿੱਚ, ਉਹਦੇ ਨਾਲ ਅਲਾਈਨ ਕਰ ਲੈਣਾ, ਉਸ ਤਰ੍ਹਾਂ ਰਹਿਣਾ, ਉਸ ਦੇ ਉੱਤੇ ਟਰਸਟ ਕਰਨਾ, ਉਸ ਦੀ ਗਾਈਡੈਂਸ ਨੂੰ ਲੈਣਾ, ਤੇ ਜ਼ਿੰਦਗੀ ਜਦੋਂ ਵੀ ਕੋਈ ਪ੍ਰੋਬਲਮ ਆਈ, ਸਮਝ ਆਈ, ਉਸ ਨੂੰ, ਉਸ ਦੀ ਗਾਈਡੈਂਸ, ਉਸ ਪਰਮਾਤਮਾ ਦੀ, ਉਸ ਨੇਚਰ ਦੀ, ਉਸ ਕਮੈਂਡ ਦੀ, ਉਸ ਪਰਮਾਤਮਾ ਦੀ ਵਿਲ ਦੀ ਸਮਝਣ ਦੀ ਕੋਸ਼ਿਸ਼ ਕਰਨਾ। ਕੀ ਠੀਕ ਹੈ, ਕੀ ਗਲਤ ਹੈ, ਉਸ ਦੀ ਸੋਝੀ ਲਿਆਉਣਾ। ਫਿਰ ਜ਼ਿੰਦਗੀ ਦੇ ਵਿੱਚ ਸਾਨੂੰ ਹੌਲੀ ਹੌਲੀ ਉਸ ਦੀ ਰਜਾ ਦੇ ਵਿੱਚ ਰਹਿਣ ਦੀ ਸਮਝ ਆਉਣੀ ਸ਼ੁਰੂ ਹੋ ਗਈ। ਇਹ ਜ਼ਿੰਦਗੀ ਨਾ, ਇੱਕ ਗੱਲ ਹੋਰ ਵੀ ਆ, ਚਾਹੇ ਆਪਾਂ ਗੱਲ ਵੀ ਕਰ ਰਹੇ ਹਾਂ ਅੱਜ, ਇਹਦਾ ਮਤਲਬ ਇਹ ਨਹੀਂ, ਲਾਈਕ ਸਿੱਖ ਆ, ਸਿੱਖ ਦਾ ਮਤਲਬ ਵੀ ਲਰਨਰ ਆ, ਉਹਦਾ ਮਤਲਬ ਵੀ ਇਹ ਆ ਵੀ ਉਹ ਜ਼ਿੰਦਗੀ ਜਿਹੜਾ ਸਿੱਖ ਆ, ਸਿੱਖਦਾ ਰਹਿੰਦਾ, ਉਹ ਹਮੇਸ਼ਾ ਸਟੂਡੈਂਟ ਆ। ਸੋ ਇਹ ਜ਼ਿੰਦਗੀ ਦਾ ਪਰਪਸ ਹੀ ਸਾਡੀ ਐਵੋਲੂਸ਼ਨ ਆ, ਉਸ ਦੀ ਰਜਾ ਨੂੰ ਸਮਝਣਾ, ਉਸ ਦੀ ਰਜਾ ਨੂੰ ਸਮਝ ਕੇ ਉਸ ਆਪਣੀ ਜ਼ਿੰਦਗੀ ਨੂੰ ਚੰਗਾ ਬਣਾਉਣਾ। ਫਿਰ ਅੱਗੇ ਪਤਾ ਨਹੀਂ ਕੀ ਹੋਣਾ, ਇਸ ਜ਼ਿੰਦਗੀ ਤੋਂ ਬਾਅਦ ਜਨਮ ਮਿਲਣਾ ਨਹੀਂ ਮਿਲਣਾ, ਹੈਗਾ ਨਹੀਂ ਹੈਗਾ, ਉਹ ਹਰੇ ਆਪਾਂ ਨੂੰ ਨਹੀਂ ਪਤਾ, ਕਿਉਂਕਿ ਉਹ ਸਾਡੀ ਬੁੱਧੀ ਜਿਹੜੀ ਆ ਉਸ ਤੱਕ ਨਹੀਂ ਪਹੁੰਚ ਸਕਦੀ। ਪਹੁੰਚ ਸਕਦੀ ਹੈ ਜਿਹੜੀ, ਉਹ ਹੈਗਾ ਵੀ ਲਿਵਿੰਗ ਇਨ ਅ ਪ੍ਰੈਜ਼ੈਂਟ ਮੂਮੈਂਟ, ਲਿਵਿੰਗ ਇਨ ਦਿਸ ਲਾਈਫ ਐਂਡ ਲਿਵਿੰਗ ਟੂ ਇਟਸ ਪਰਫੈਕਟ ਮੂਮੈਂਟਸ, ਲਿਵਿੰਗ ਇਨ ਪ੍ਰੈਜ਼ੈਂਟ ਐਂਡ ਲਿਵਿੰਗ ਵਿਦਨ ਗॉड्स ਵਿਲ। ਉਹਦੀ ਰਜਾ 'ਚ ਰਹਿਣਾ ਜਿਹੜਾ ਹੈ, ਉਹ ਫਿਰ ਸਾਨੂੰ ਜਿਹੜਾ ਹੈ ਉਹ ਆਪਣੀ ਜ਼ਿੰਦਗੀ 'ਚ ਸਿਖਾਲਾ ਕਰਦਾ। ਦੋਸਤੋ, ਤੁਸੀਂ ਸ਼ਾਮਲ ਹੋ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮਾਂਟ ਦੇ ਨਾਲ। ਅਗਲੇ ਸੈਗਮੈਂਟ ਦੇ ਵਿੱਚ ਆਪਾਂ ਫਿਰ ਗੱਲਬਾਤ ਕਰਦੇ ਰਹਾਂਗੇ ਰਜਾ ਦੀ, ਉਸ ਪਰਮਾਤਮਾ ਦੀ ਜੋ ਰਜਾ ਹੈ, ਜਾਂ ਉਸ ਯੂਨੀਵਰਸ ਦੀ। ਸੋ ਸਾਡੀ ਜ਼ਿੰਦਗੀ ਦੇ ਵਿੱਚ ਰਜਾ ਰਹਿਣੀ ਜਿਹੜੀ ਹੈ, ਗੁਰੂ ਨਾਨਕ ਦੇਵ ਜੀ ਕਹਿ ਗਏ ਵੀ ਉਹਦੀ ਰਜਾ 'ਚ ਹੀ ਰਹਿਣਾ ਹੈਗਾ, ਉਹ ਇਸੇ ਨਾਲ ਹੀ ਤੁਹਾਨੂੰ ਫਿਰ ਸਾਰਾ ਕੁਝ ਪਰਮਾਤਮਾ ਮਿਲ ਸਕਦਾ। ਨਹੀਂ, ਬਾਕੀ ਤੂੰ ਭਾਵੇਂ ਜੋ ਕੁਛ ਮਰਜ਼ੀ ਚੇਰੀ ਜਾ, ਸੋਚੀ ਜਾ, ਤੂੰ ਜਿੰਨੀਆਂ ਮਰਜ਼ੀ ਤੈਨੂੰ ਭੁੱਖ ਲੱਗੀ ਆ ਕਰੀ ਜਾ, ਜਿੰਨੀਆਂ ਮਰਜ਼ੀ ਕਲੈਵਰਨੈਸ ਕਰੀ ਜਾ, ਉਹ ਫਿਰ ਤੇਰਾ ਨਹੀਂ ਸੋਲੂਸ਼ਨ ਹੋਣਾ। ਸੋਲੂਸ਼ਨ ਤੇਰਾ ਇਹੀ ਆ ਵੀ ਤੂੰ ਉਹ ਪਰਮਾਤਮਾ ਦੀ ਰਜਾ ਵਿੱਚ ਰਹਿਣਾ ਸਿੱਖ, ਮਿਹਨਤ ਕਰ, ਵੱਧ ਤੋਂ ਵੱਧ ਮਿਹਨਤ ਕਰ, ਉਸ ਪਰਮਾਤਮਾ ਨੂੰ ਯਾਦ ਰੱਖ, ਤੇ ਜਿੰਨੀ ਵੀ ਤੇਰੇ ਤੋਂ ਬਣਦਾ ਸਰਦਾ ਉਹ ਦੂਸਰਿਆਂ ਨਾਲ ਸ਼ੇਅਰ ਕਰ। ਸੋ ਆਪਾਂ ਹੋਰ ਗੱਲਬਾਤ ਕਰਦੇ ਰਹਾਂਗੇ। ਦੋਸਤੋ, ਤੁਸੀਂ ਸ਼ਾਮਲ ਹੋ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮਾਂਟ ਦੇ ਨਾਲ, ਤੇ ਆਪਾਂ ਮਿਲਦੇ ਹਾਂ। ਦੋਸਤੋ, ਤੁਸੀਂ ਸ਼ਾਮਲ ਹੋ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮਾਂਟ ਦੇ ਨਾਲ। ਤੇ ਦੋਸਤੋ, ਆਪਾਂ ਅੱਜ ਜਿਹੜੀ ਗੱਲ ਕਰ ਰਹੇ ਹਾਂ, ਉਹ ਬੜੀ ਹੀ ਮੇਰੇ ਹਿਸਾਬ ਨਾਲ ਸਿੱਖ ਫਿਲਾਸਫੀ ਦੀ, ਬਾਬਾ ਨਾਨਕ ਦੀ ਕਹੀ ਹੋਈ ਬੇਸਿਕ ਗੱਲ, ਜਿਹੜੀ ਉਹਨਾਂ ਨੇ ਅਲੋਪ ਹੋਣ ਤੋਂ ਬਾਅਦ ਜਦੋਂ ਪਹਿਲੀ ਬਾਣੀ ਲਿਖੀ, ਉਹਦੀ ਪਹਿਲੀ ਪੌੜੀ ਦੇ ਵਿੱਚ ਅਖੀਰ ਤੇ ਉਹ ਕਹਿੰਦੇ ਵੀ ਤੇਰਾ ਬਾਕੀ ਸਾਰਾ ਕੁਝ ਵਿਅਰਥ ਹੀ ਆ, ਪਰ ਰਜਾ 'ਚ ਰਹਿਣਾ ਸਿੱਖ ਉਹਦੀ। ਤੇ ਮੈਂ ਨਾਲ ਇਹ ਵੀ ਕਿਹਾ, ਜੋ ਮੈਨੂੰ ਸਮਝ ਪਿਆ ਉਹ ਇਹ ਆ ਵੀ ਬਾਬਾ ਨਾਨਕ ਜੀ ਨੇ ਕਰਕੇ ਵੀ ਦਿਖਾਇਆ ਵੀ ਰਜਾ ਦਾ ਰਹਿਣ ਦਾ ਵੇਲਾ ਉਹ ਇਹ ਨਹੀਂ ਹੈਗਾ ਵੀ ਤੂੰ ਹੁਣ ਚੁੱਪ ਕਰਕੇ ਬਹਿ ਜਾ, ਪਹਾੜਾਂ ਤੇ ਚੱਲ ਜਾ, ਭਗਤੀ ਕਰੀ ਜਾ, ਜਾਂ ਇੱਥੇ ਬਹਿ ਜਾ, ਆਲਸੀ ਹੋ ਜਾ। ਉਹ ਕਹਿੰਦੇ ਨਹੀਂ, ਇਹ ਤੇਰਾ ਕੰਮ ਨਹੀਂ ਹੈਗਾ। ਤੇਰਾ ਕੰਮ ਇਸ ਧਰਤੀ ਤੇ ਆ ਕੇ ਮਿਹਨਤ ਮੁਸ਼ੱਕਤ ਕਰਨਾ, ਆਪਣੇ ਪਰਿਵਾਰ ਨੂੰ ਪਾਲਣਾ, ਚੰਗੀ ਮਿਹਨਤ ਜਿੰਨੀ ਵੀ ਤੂੰ ਕਰ ਸਕਦਾ ਐਜ਼ ਅ ਸਿੱਖ ਹਮੇਸ਼ਾ ਕੋਸ਼ਿਸ਼ ਕਰ, ਸਿੱਖ, ਹੋਰ ਸਿੱਖ, ਆਪਣੀ ਨੌਲੇਜ ਵਧਾ, ਆਪਣੀਆਂ ਤਰੱਕੀਆਂ ਕਰ, ਤੇ ਉਸ ਦੇ ਵਿੱਚੋਂ ਫਿਰ ਜਿੰਨਾ ਤੇਰੇ ਤੋਂ ਬਣਦਾ ਸਰਦਾ ਉਹ ਹੋਰਾਂ ਨਾਲ ਸ਼ੇਅਰ ਵੀ ਕਰ ਲਾ, ਕਿਉਂਕਿ ਇਹ ਵੀ ਉਹਦੀ ਰਜਾ 'ਚ ਹੀ ਆ, ਇਹ ਵੀ ਪਰਮਾਤਮਾ ਦੀ ਰਜਾ। ਜਿਵੇਂ ਆਪਾਂ ਗੱਲ ਕੀਤੀ ਵੀ ਟਰੀਜ਼ ਵੀ ਇੱਕ ਦੂਸਰੇ ਦੀ ਹੈਲਪ ਕਰਦੇ ਆ, ਜਦੋਂ ਕਿਤੇ ਇੱਕ ਦੂਸਰਾ ਹੋ ਜਾਂਦਾ ਉਸ ਨੂੰ ਦੁੱਖ ਹੋ ਜਾਂਦਾ। ਅੱਜ ਪੰਜਾਬ 'ਚ ਆਪਾਂ ਇਸ ਦੀ ਗੱਲ ਕਰਕੇ ਫਿਰ ਅੱਗੇ ਗੱਲ ਕਰਦੇ ਹਾਂ ਵੀ ਅੱਜ ਹੜ੍ਹ ਆਏ ਹੋਏ ਆ। ਉੱਥੇ ਤੁਸੀਂ ਦੇਖੋ, ਮੈਂ ਕੱਲ ਕਿਸੇ ਨੇ ਉੱਥੋਂ ਇੰਡੀਆ ਤੋਂ, ਪੰਜਾਬ ਤੋਂ ਆਪਣਾ ਵੀਡੀਓ ਸ਼ੇਅਰ ਕੀਤਾ,
ਕਿਵੇਂ ਆਪਣੇ ਲੋਕ, ਪੰਜਾਬੀ ਲੋਕ ਟਰਾਲੀਆਂ ਭਰ ਕੇ ਰੇਤੇ ਦੀਆਂ, ਪੰਡਾਂ ਭਰ ਕੇ ਉਹ ਦੂਸਰੀਆਂ ਮਿੱਟੀ ਦੀਆਂ ਉਹ ਲਿਜਾ ਕੇ ਬੰਨ ਲਾ ਰਹੇ ਆ। ਕਿੰਨੀਆਂ ਥਾਵਾਂ ਤੇ ਉੱਥੇ ਲੰਗਰ ਲੱਗੇ ਹੋਏ ਆ, ਇੱਕ ਦੂਸਰੇ ਦੀ ਹੈਲਪ ਕਰ ਰਹੇ ਆ ਲੋਕ। ਇਹ ਜਿਹੜੀ ਸਪਿਰਿਟ ਆ ਨਾ, ਇਹ ਸਪਿਰਿਟ ਐਵੇਂ ਨਹੀਂ ਆਈ, ਇਹ ਬਾਬਾ ਨਾਨਕ ਜੀ ਦੀ ਆਪਣੀ ਬਾਣੀ ਚੋਂ, ਆਪਣੇ ਧਰਮ ਚੋਂ ਇਹ ਸਪਿਰਿਟ ਆਈ ਹੋਈ ਆ। ਇਸੇ ਕਰਕੇ ਸਾਨੂੰ ਕਦੇ ਵੀ ਸਿੱਖ ਜਿਹੜੇ ਆ ਉਹ ਮਤਾ ਦਾ ਖਾ ਸਕਦੇ ਆ, ਖਤਾ ਦਾ ਖਾ ਸਕਦੇ ਆ, ਪਿੱਛੇ ਦਾ ਡਿੱਗ ਸਕਦੇ ਆ, ਪਰ ਉਹ ਕਦੇ ਮਰ ਨਹੀਂ ਸਕਦੇ, ਕਿਉਂਕਿ ਇਹ ਸਪਿਰਿਟ ਜਿਹੜੀ ਆ ਇੱਕ ਦੂਸਰੇ ਨਾਲ ਫੇਰ ਵੀ ਆਉਣਾ, ਭਾਵੇਂ ਇੱਕ ਦੂਸਰੇ ਦੀ ਲੱਤਾਂ ਖਿੱਚਦੇ ਹੋਣ, ਪਰ ਜਦੋਂ ਲੋੜ ਹੁੰਦੀ ਆ ਉਦੋਂ ਸਾਰੇ ਇਕੱਠੇ ਹੋ ਜਾਂਦੇ ਆ। ਸੋ ਆਪਾਂ ਫੇਰ ਗੱਲ ਕਰਾਂਗੇ, ਫਿਰ ਨਹੀਂ ਤਾਂ ਫਿਰ ਥੋੜੀ ਜਿਹੀ ਪੋਲਿਟਿਕਸ ਵੱਲ ਨੂੰ ਚਲ ਜਾਊਗੀ। ਜਿਹੜੀ ਰਜਾ ਦੀ ਗੱਲ ਆ, ਰਜਾ ਦੇ ਨੂੰ ਸਮਝਣਾ। ਹੁਣ ਦੇਖੋ ਤੁਸੀਂ ਬਈ, ਮੈਂ ਤੁਹਾਨੂੰ ਇੱਕ ਦੋ ਐਗਜ਼ਾਮਪਲਸ ਦਿੰਨਾ। ਜਨਮ ਹੋਇਆ ਕਿਸੇ ਦਾ, ਬੱਚੇ ਦਾ, ਪਰ ਉਹ ਅਪਾਹਜ ਹੋ ਗਿਆ। ਉਹ ਤਾਂ ਹੁਣ ਉਹਨੇ, ਇੱਕ ਤਾਂ ਵਿਚਾਰੇ ਨੇ ਕੁਝ ਨਹੀਂ ਕੀਤਾ ਸੀ, ਉਹਨੂੰ ਜਨਮ ਮਿਲ ਗਿਆ। ਇਹ ਸਮਝ ਲਓ ਵੀ ਉਹ ਰਜਾ 'ਚ ਹੀ ਹੋਇਆ ਪ੍ਰਮਾਤਮਾ ਦੀ, ਕਿਉਂਕਿ ਉਹਨੇ ਤਾਂ ਕੁਝ ਨਹੀਂ ਕੀਤਾ ਵਿਚਾਰਾ, ਤਾਂ ਜਨਮ ਆਇਆ ਉਹਦਾ ਲੈ ਗਿਆ, ਪਰ ਪਹਿਲਾਂ ਹੀ ਅਪਾਹਜ ਹੋ ਗਿਆ, ਰਾਈਟ, ਸ਼ੁਰੂ 'ਚ ਹੀ ਅਪਾਹਜ ਹੋ ਗਿਆ। ਸੋ ਕੁਝ ਪਿੱਛੇ ਇਹ ਸਮਝ ਲਓ ਵੀ ਕੁਝ ਕਹਾਣੀ ਚੱਲ ਰਹੀ ਆ, ਰਾਈਟ, ਕੁਝ ਹੋ ਰਿਹਾ ਪਿੱਛੇ। ਸੋ ਉਹਦੀ ਰਜਾ 'ਚ ਹੀ, ਚਾਹੇ ਉਹ ਉਹਦੀ ਐਵੋਲੂਸ਼ਨ ਵਾਸਤੇ ਸੀ ਬੱਚੇ ਦੀ, ਚਾਹੇ ਉਹ ਪੇਰੈਂਟਸ ਦੀ ਐਵੋਲੂਸ਼ਨ ਦੇ ਵਾਸਤੇ ਸੀ, ਚਾਹੇ ਉਹਦੇ ਰਿਸ਼ਤੇਦਾਰਾਂ ਦੀ ਐਵੋਲੂਸ਼ਨ ਦੇ ਵਾਸਤੇ ਜੀ, ਉਹ ਐਕਸਪੀਰੀਅੰਸ ਜਿਹੜਾ ਹੈ ਨਾ ਸਾਂਭਣਾ ਇੱਕ ਹੈਂਡੀਕੈਪਡ ਬੱਚੇ ਨੂੰ, ਜਿਹੜਾ ਕਿ ਸੌਖਾ ਕੰਮ ਨਹੀਂ, ਉਹਦੀ ਰਜਾ 'ਚ ਆ। ਉਹ ਹੁਣ ਤੁਸੀਂ ਉਸ ਨੂੰ ਸਾਂਭ ਤਾਂ ਹੀ ਸਕਦੇ ਹੋ ਜੇ ਤੁਸੀਂ ਉਹਦੀ ਰਜਾ ਨੂੰ ਅਸੈਪਟ ਕਰ ਲਓ। ਜੇ ਤੁਸੀਂ ਰਜਾ ਨੂੰ ਅਸੈਪਟ ਨਹੀਂ ਕਰੋਗੇ ਤਾਂ ਫਿਰ ਬਹੁਤ ਔਖਾ ਕਿਸੇ ਵੀ ਬੱਚੇ ਨੂੰ ਸਾਂਭਣਾ, ਬਜ਼ੁਰਗਾਂ ਨੂੰ ਸਾਂਭਣਾ। ਇਹ ਫਿਰ ਕੰਮ ਜਿਹੜਾ ਹੈ, ਫਿਰ ਉਹ ਸਮਝ ਲਓ ਵੀ ਜਦੋਂ ਇਸ ਤਰ੍ਹਾਂ ਦੀ ਹੁੰਦੀ ਆ ਰਜਾ, ਤਾਂ ਇਹੀ ਆ ਵੀ ਤੁਹਾਨੂੰ ਜੇ ਇਸ ਜੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਹ ਜੀ ਘਟਨਾ ਦੇ ਵਿੱਚੋਂ ਜਾਣਾ ਪਿਆ ਜਾਂ ਤੁਹਾਨੂੰ ਸਾਹਮਣਾ ਕਰਨਾ ਪਿਆ, ਤਾਂ ਇਹ ਸਮਝ ਲਓ ਵੀ ਉਹਦੀ ਰਜਾ ਸੀ, ਕੁਛ ਨੇ ਪਿੱਛੇ ਕਾਰਨ ਆ। ਉਹਦੇ ਪਿੱਛੇ ਕਾਰਨ ਨੂੰ ਕੁਐਸਚਨ ਨਾ ਕਰੋ, ਆਪਣਾ ਜਿਹੜਾ ਫਰਜ਼ ਆ ਉਹਨੂੰ ਨਿਭਾਓ। ਉਸ ਨੂੰ ਸਮਝੋ ਵੀ ਇਹ ਪ੍ਰਮਾਤਮਾ ਦੀ ਰਜਾ ਸੀ, ਅਸੀਂ ਉਹਨੂੰ ਕਿਵੇਂ ਚੰਗੀ ਤਰ੍ਹਾਂ ਨਿਭਾ ਸਕਦੇ ਹਾਂ, ਤੇ ਸ਼ਾਇਦ ਉਹਦੇ ਨਾਲ ਹੀ ਜਿਹੜਾ ਤੁਹਾਡੀ ਐਵੋਲੂਸ਼ਨ ਹੈ, ਜਾਂ ਜੇ ਕਿਸੇ ਨੂੰ ਇਹ ਫੇਸ ਹੋ ਰਿਹਾ ਹੈ ਨਾ, ਤਾਂ ਇਹ ਇੰਪੋਰਟੈਂਟ ਹੈ। ਇੱਕ ਮੈਨੂੰ ਛੋਟੇ ਹੁੰਦੇ ਤੋਂ ਕਈ ਵਾਰੀ ਸੁਣਾਉਂਦੇ ਸੀ ਗੱਲਬਾਤ, ਉਹ ਕਹਿੰਦੇ ਵੀ ਆਪਣਾ ਨਾ ਇੱਕ ਪਿੰਡ 'ਚ ਬੀਬੀ ਸੀ, ਉਹ ਮੱਝ ਚੋਣ ਗਈ ਤਾਂ ਕਿਤੇ ਗਿੱਲਾ ਸੀ, ਉਹ ਮੱਝ ਡਿੱਗ ਪਈ, ਉਹਦੇ ਦੇ ਵਿਚਾਰਿਆਂ ਦੀ ਬੈਕ ਟੁੱਟ ਗਈ, ਬਹੁਤ ਕਈ ਮਣਕੇ ਟੁੱਟ ਗਏ ਉਹਨਾਂ ਦੇ। ਉਹਨਾਂ ਨੇ ਕੰਪਲੇਨ ਨਹੀਂ ਕੀਤਾ, ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਭਾਵੇਂ ਦੁੱਖ 'ਚ ਕੱਟੀ। ਐਂਡ ਇਹੋ ਜਿਹੀਆਂ ਕਿੰਨੀਆਂ ਐਗਜ਼ਾਮਪਲਾਂ ਸਾਡੇ ਆਪਣੇ ਪਰਿਵਾਰਾਂ 'ਚੋਂ ਮਿਲ ਜਾਣਗੀਆਂ, ਤੁਹਾਨੂੰ ਕਿਸੇ ਤੁਹਾਡੇ ਪਰਿਵਾਰਾਂ 'ਚੋਂ ਦੇਖ ਲਓਗੇ ਵੀ ਜਿੱਥੇ ਉਹ ਇਨਸਾਨ ਜਿਹੜੇ ਆ ਨਾ, ਉਹ ਹੈ ਜੇ ਦੁੱਖ ਦੇ ਵਿੱਚੋਂ ਵੀ ਲੰਘਦੇ ਹੋਏ ਉਹਨਾਂ ਨੇ ਆਪਣੇ ਫਰਜ਼ਾਂ ਨੂੰ ਨਿਭਾਇਆ, ਉਹ ਰਜਾ ਨੂੰ ਮੰਨਣਾ। Instead of complaining, getting depressed and all complaining about all the things on the world, right? ਉਹਨਾਂ ਨੇ ਉਹ ਨਹੀਂ ਕੀਤਾ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਸ ਪਰਮਾਤਮਾ ਦੀ ਰਜਾ ਦੇ ਵਿੱਚ ਰਹਿੰਦੇ ਹੋਏ ਆਪਣੇ ਜਿਹੜੇ ਕਰਮ ਹੈ ਉਹ ਨਿਭਾਏ। ਇੱਕ ਮੈਨੂੰ ਨਿਊਯਾਰਕ 'ਚ ਕਿਸੇ ਦੇ ਦੱਸ ਰਹੇ ਸੀ, ਕਹਿੰਦੇ ਵੀ ਉਹ ਕੀ ਹੋਇਆ ਵੀ ਮੁੰਡਾ 18-19 ਸਾਲ ਦਾ ਸੀ, ਯੰਗ, ਬਹੁਤ ਹੀ ਵਧੀਆ ਐਥਲੀਟ ਸੀ, ਚੰਗੀ ਯੂਨੀਵਰਸਿਟੀ 'ਚ ਸੀ, ਤੇ ਉਹਦਾ ਕਿਤੇ ਡਰਾਈਵਿੰਗ ਕਰਦੇ ਕਿਸੇ ਨੇ ਉਹਦੇ 'ਚ ਕਾਰ ਮਾਰਤੀ। ਉਹ ਜਦੋਂ ਕਾਰ ਮਾਰੀ ਤਾਂ ਵਿਚਾਰਾ ਹੈਂਡੀਕੈਪਟ ਹੋ ਗਿਆ, ਪਰ ਉਹ ਹੈਂਡੀਕੈਪਟ ਹੋਣ ਤੋਂ ਬਾਅਦ ਜਾਂ ਤਾਂ ਆਪਣਾ ਉਹਦੇ ਮਾਂ-ਪਿਓ ਬੈਠ ਕੇ ਪਰਮਾਤਮਾ ਨੂੰ ਕੋਸਦੇ ਰਹਿੰਦੇ, ਉਹਦੇ ਨਾਲ ਉਹ ਕਿਸੇ ਨੂੰ ਦੁੱਖ ਦਿੰਦਾ ਰਹਿੰਦਾ ਵੀ ਉਹਨੇ ਭਾਈ ਮੇਰੀ ਕਾਰ 'ਚ ਮਾਰਤੀ, ਉਹਨੇ ਆਹ ਕਰਤਾ। ਇੰਸਟੈਡ ਉਸ ਬੱਚੇ ਨੇ ਆਪਣੀ ਜ਼ਿੰਦਗੀ ਨੂੰ ਕਹਿੰਦਾ ਵੀ ਜੋ ਕੁਝ ਹੋਣਾ ਸੀ ਉਹ ਤਾਂ ਮੇਰੇ ਹੱਥ 'ਚ ਨਹੀਂ ਸੀ, ਮੈਂ ਨਹੀਂ ਜਾਣ ਕੇ ਮਾਰੀ, ਸ਼ਾਇਦ ਉਹਨੇ ਵੀ ਜਾਣ ਕੇ ਨਾ ਮਾਰੀ ਹੋਵੇ, ਪਰ ਜੋ ਕੁਝ ਹੋ ਗਿਆ ਇਹ ਉਹਦੀ ਰਜਾ। ਹੁਣ ਮੈਂ ਰਜਾ ਦੇ ਵਿੱਚ ਰਹਿੰਦੇ ਹੋਏ ਆਪਣੀ ਜ਼ਿੰਦਗੀ ਨੂੰ ਕਿਵੇਂ ਅੱਗੇ ਵਧਾ ਸਕਦਾ। ਤੇ ਉਹ ਇਨਸਾਨ ਨੇ ਕਹਿੰਦੇ ਬਹੁਤ ਵਧੀਆ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਿਆ, ਮੋਟੀਵੇਸ਼ਨਲ ਸਪੀਕਰ ਬਣਿਆ, ਕਈ ਬਿਜ਼ਨਸ 'ਚ ਵੀ ਉਹਨੇ ਪਾਰਟਿਸਿਪੇਟ ਕੀਤਾ, ਉਹਦੇ 'ਚ ਵੀ ਆਪਣਾ ਲਿਆ। ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨਾ, ਉਹ ਉਹਦੀ ਰਜਾ 'ਚ ਰਹਿਣਾ, ਉਹਦੀ ਰਜਾ ਨੂੰ ਅਸੈਪਟ ਕਰ ਲੈਣਾ, instead of complaining. But again, I'll stress out this thing.
ਉਹਦੀ ਰਜ਼ਾ ਦੇ ਵਿੱਚ ਰਹਿਣਾ ਦਾ ਮਤਲਬ ਇਹ ਨਹੀਂ ਵੀ ਤੁਸੀਂ ਚੁੱਪ ਕਰਕੇ ਘਰੇ ਬਹਿ ਜਾਓਗੇ, ਉਹਨੇ ਹੀ ਤਾਂ ਕਰਨਾ, ਉਹਦੀ ਰਜ਼ਾ ਹੀ ਆ, ਉਹ ਸਾਰਿਆਂ ਨੂੰ ਪਾਲਦਾ, ਉਹ ਕਰਦਾ। ਉਹ ਤਾਂ ਕਰਦਾ ਹੀ ਕਰਦਾ, ਉਹ ਤਾਂ ਉਹਦੀ ਜ਼ਿੰਮੇਵਾਰੀ ਆ, ਸਾਨੂੰ ਉਹਦਾ ਫਿਕਰ ਕਰਨ ਦੀ ਲੋੜ ਨਹੀਂ, ਉਹ ਤਾਂ ਉਹਦੀ ਜ਼ਿੰਮੇਵਾਰੀ ਆ, ਉਹਨੇ ਕਰ ਲੈਣੀ ਆ ਆਪਣੀ ਜ਼ਿੰਮੇਵਾਰੀ, ਪ੍ਰਮਾਤਮਾ ਨੇ। ਤੁਹਾਡੀ ਜ਼ਿੰਮੇਵਾਰੀ ਆ ਵੀ ਤੁਸੀਂ ਇਸ ਸੰਸਾਰ ਦੇ ਉੱਤੇ ਜਨਮ ਲਿਆ, ਤੁਹਾਨੂੰ ਉਹਨਾਂ ਨੇ ਜਨਮ ਦਿੱਤਾ, ਉਸ ਜਨਮ ਦੇ ਤੁਹਾਨੂੰ ਦਿਮਾਗ ਦਿੱਤਾ, ਤੁਹਾਨੂੰ ਅੰਗ ਪੈਰ ਦਿੱਤੇ ਆ, ਤੁਸੀਂ ਓਨੈਸਟ ਮਿਹਨਤ ਕਰਨੀ ਆ, ਤਰੱਕੀਆਂ ਕਰਨੀਆਂ, ਵੱਧ ਤੋਂ ਵੱਧ ਤਰੱਕੀਆਂ ਕਰਨੀਆਂ, ਜੋ ਵੀ ਤੁਹਾਡੇ ਕੋਲੇ ਟੈਲੈਂਟ ਆ, ਜੋ ਵੀ ਤੁਸੀਂ ਕਰ ਸਕਦੇ ਹੋ, ਓਨੈਸਟਲੀ ਕਰਨਾ। ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ, ਉਸ ਦੇ ਵਿੱਚ ਜਿਹੜੀ ਗ੍ਰੈਟੀਟਿਊਡ ਆ ਨਾ, ਉਸ ਦੇ ਵਿੱਚ ਉਸ ਦੀ ਥੈਂਕਫੁਲਨੈਸ ਜਿਹੜੀ ਹੈ, ਉਸ ਨੂੰ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਰੱਖਣਾ। ਕਿਉਂਕਿ ਦੇਖੋ, ਇਨਸਾਨ ਕੋਲ ਜੇ ਆਪਾਂ ਦੇਖੀਏ, ਆਪਾਂ USA ਦੇ ਵਿੱਚ ਰਹਿੰਦੇ ਹਾਂ, ਬਹੁਤੇ ਆਪਣੇ ਚੰਗੇ ਪਰਿਵਾਰ ਹੋਣਗੇ ਸਾਰਿਆਂ ਦੇ, ਬਹੁਤ ਆਪਸ਼ਨਸ ਵੀ ਹੋਣਗੀਆਂ, ਸਾਰਾ ਕੁਝ ਪੈਸੇ ਪੱਖ ਤੋਂ ਵੀ, ਪਰਿਵਾਰ ਪੱਖ ਤੋਂ ਵੀ, ਜੌਬਸ ਪੱਖ ਤੋਂ ਵੀ, ਪਰ ਫਿਰ ਵੀ ਕਈ ਵਾਰੀ ਸ਼ਾਂਤੀ ਨਹੀਂ ਮਿਲਦੀ। ਉਹ ਸ਼ਾਂਤੀ ਤਾਂ ਨਹੀਂ ਮਿਲਦੀ ਸਾਨੂੰ ਕਿਉਂਕਿ ਸਾਡੀ ਦੌੜ ਜਿਹੜੀ ਹੈ ਨਾ, ਉਹ ਲੱਗੀ ਪਈ ਆ। ਇਨਸਟੈਡ ਕਿ ਅਸੀਂ ਉਸ ਦਾ ਸ਼ੁਕਰਾਨਾ ਕਰੀਏ ਕਿ ਪ੍ਰਮਾਤਮਾ ਤੂੰ ਸਾਨੂੰ ਬਹੁਤ ਕੁਝ ਦਿੱਤਾ ਹੋਇਆ, ਤੇਰਾ ਸ਼ੁਕਰ ਹੈ। ਸ਼ਾਇਦ ਤੁਸੀਂ ਸਾਨੂੰ, ਪ੍ਰਮਾਤਮਾ ਸਾਨੂੰ ਆਪਣੀ ਸ਼ਕਤੀ ਤੋਂ ਵੱਧ ਦਿੱਤਾ ਹੋਇਆ, ਅਸੀਂ ਪਲਾਨ ਕਰੋ ਹੋਰ ਅੱਗੇ ਵਧੋ, ਪਰ ਉਸ ਦਾ ਸ਼ੁਕਰਾਨਾ ਵੀ ਕਰੋ। ਬਿਲੀਅਨਸ ਲੋਕ ਹੋਣਗੇ, ਆਈ ਥਿੰਕ 2 ਜਾਂ 3 ਬਿਲੀਅਨ, 4 ਬਿਲੀਅਨ ਦੇ ਨੇੜੇ ਤੇੜੇ ਲੋਕ ਆ ਮੇਰੇ ਖਿਆਲ, ਜਿਨ੍ਹਾਂ ਨੂੰ ਕਈ ਵਾਰੀ ਕਹਿੰਦੇ ਆ ਵੀ ਇੱਕ ਵੀ ਟਾਈਮ ਦਾ ਫੂਡ ਨਸੀਬ ਨਹੀਂ ਹੁੰਦਾ, ਇੱਕ ਵਾਰੀ ਦਾ ਵੀ। ਤੇ ਸਾਡੇ ਕੋਲੇ ਤਾਂ ਸਾਰਾ ਕੁਝ ਆ, ਅਸੀਂ ਫਿਰ ਵੀ ਕੰਪਲੇਨਾਂ ਕਰਨ ਤੋਂ ਨਹੀਂ ਹਟਦੇ। ਚਲੋ, ਜਿਹੜੀ ਉਸ ਰਜ਼ਾ ਦੇ ਵਿੱਚ ਨਾ, ਉਹ ਤੁਸੀਂ ਤਾਂ ਹੀ ਆਪਾਂ ਰਜ਼ਾ ਦੇ ਵਿੱਚ ਰਹਿ ਸਕਦੇ ਹਾਂ ਉਹਦੀ, ਜੇ ਅਸੀਂ ਪਹਿਲਾਂ ਇਹ ਗੱਲ ਮੰਨ ਲਈਏ ਵੀ ਉਹ ਸਾਡੇ ਤੋਂ ਵੱਡਾ, ਉਸ ਨੂੰ ਪਤਾ ਇਸ ਸੰਸਾਰ ਨੂੰ ਕਿਵੇਂ ਚਲਾਉਣਾ, ਉਹਦੀ ਖੇਡ ਮੈਨੂੰ ਸ਼ਾਇਦ ਸਮਝ ਨਾ ਆ ਰਹੀ ਹੋਵੇ, ਤੇ ਫਿਰ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ। ਰਾਈਟ, ਆਪਣੀ ਗੁਰਬਾਣੀ 'ਚ ਹਜ਼ਾਰਾਂ ਵਾਰੀ ਇਹ ਚੀਜ਼ ਸ਼ਾਇਦ ਲਿਖੀ ਹੋਵੇ ਵੀ ਜਿਹੜੀ ਨਾ ਉਹਦੇ ਭਾਣੇ 'ਚ ਰਹਿਣਾ, ਐਜ਼ ਏ ਉਸ ਨੂੰ ਵੀ ਆਪਣੇ ਆਪ ਨੂੰ ਸਰੈਂਡਰ ਕਰ ਦੇ, ਉਹਦੀ ਵਿਲ 'ਚ, ਉਹਦੇ ਅੰਡਰ। ਸਮਝ ਲਾ ਵੀ ਜੋ ਹੋ ਰਿਹਾ ਉਹਦੀ ਰਜ਼ਾ 'ਚ ਹੋ ਰਿਹਾ, ਮੇਰਾ ਫਰਜ਼ ਆ ਆਪਣੇ ਕਰਮਾਂ ਨੂੰ, ਆਪਣੇ ਜ਼ਿੰਮੇਵਾਰੀਆਂ ਨੂੰ ਨਿਭਾਉਣਾ, ਉਹਦਾ ਜਿਹੜਾ ਰਿਜ਼ਲਟ ਹੈ ਉਹ ਮੇਰੇ ਹੱਥ 'ਚ ਨਹੀਂ, ਚੰਗਾ ਹੋਵੇ ਮਾੜਾ ਹੋਵੇ, ਮੈਂ ਆਪਣਾ ਕਰਮ ਜਿਹੜਾ ਹੈ ਉਹ ਕਰਦੇ ਜਾਣਾ। ਇਹੀ ਸ਼ਾਇਦ ਉਹਦੀ ਰਜ਼ਾ ਨੂੰ ਸਮਝਣਾ ਜ਼ਰੂਰੀ ਹੈ, ਕਿਉਂਕਿ ਸਮਝਣਾ ਪਹਿਲੀ ਗੱਲ ਉਹੀ ਗੱਲ ਵੀ ਇਫ one is part of something bigger and we are part of something bigger, right? ਜੇ ਅਸੀਂ ਕਹਿੰਦੇ ਆ ਵੀ ਸਾਡੇ ਅੰਦਰ ਆਤਮਾ, ਪਰਮਾਤਮਾ ਅਸੀਂ ਨਾਲ ਲਿੰਕ ਕਰਦੇ ਹਾਂ, then we are part of something bigger। ਜੇ ਅਸੀਂ ਉਹ ਸਮਥਿੰਗ ਪਾਰਟ ਆਫ ਬਿਗਰ ਹੈ ਤਾਂ ਅਸੀਂ ਆਪਣਾ ਰੋਲ ਨੂੰ ਸਮਝ ਲਈਏ। ਜਿਵੇਂ ਕਹਿੰਦੇ ਨਾਟਕ ਦੇ ਵਿੱਚ ਜਾਂ ਮੂਵੀ ਦੇ ਵਿੱਚ ਹਰ ਇੱਕ ਦਾ ਆਪਣਾ ਆਪਣਾ ਰੋਲ ਆ, ਤੇ ਸ਼ਾਇਦ ਉਹ ਇੰਨਾ ਕੀ ਰੋਲ ਕਰਕੇ ਆਪਣਾ ਪਾਸੇ ਹੋ ਜਾਂਦਾ, ਪਰ ਉਹਨੂੰ ਸਾਰੀ ਮੂਵੀ ਦਾ ਨਹੀਂ ਉਦੋਂ ਪਤਾ ਹੁੰਦਾ ਵੀ ਕੀ ਹੋ ਰਿਹਾ ਹੈਗਾ, ਸਾਰੇ ਨਾਟਕ ਦਾ ਨਹੀਂ ਪਤਾ ਹੁੰਦਾ ਉਹਨੂੰ, ਆਪਣੇ ਆਪਣੇ ਰੋਲ ਦਾ ਹੀ ਪਤਾ ਹੋ ਸਕਦਾ। ਉਹ ਰੋਲ ਉਹਨੂੰ ਆਪਣਾ ਜਿਹੜਾ ਹੈਗਾ ਪਰਫੈਕਟਲੀ ਐਗਜ਼ੀਕਿਊਟ ਕਰ ਦੇਣਾ ਚਾਹੀਦਾ। ਜਦੋਂ ਫਿਰ ਸਾਰੀ ਮੂਵੀ ਦੀ ਸਮਝ ਆਊਗੀ, ਜੇ ਆਊਗੀ ਸਾਨੂੰ ਕਿਤੇ, ਤਾਂ ਫਿਰ ਦੇਖੀ ਜਾਊਗੀ ਜਿਹੜਾ ਕੁਝ ਹੋਊਗਾ। ਦੂਸਰੀ ਗੱਲ, ਸਰੈਂਡਰ ਜਿਹੜਾ ਕਰਨਾ ਰਜ਼ਾ ਦੇ ਵਿੱਚ, ਉਹ ਇੰਪੋਰਟੈਂਟ ਹੈ। ਆਪਣੇ ਆਪ ਨੂੰ ਬਿਗਰ ਚੀਜ਼ ਦਾ ਪਾਰਟ ਸਮਝਣਾ, ਤੇ ਫਿਰ ਉਸ ਦੇ ਵਿੱਚ ਆਪਣੇ ਰੋਲ ਨੂੰ ਪਲੇ ਕਰਨਾ, ਫਿਰ ਸਾਨੂੰ ਉਸ ਦੀ ਰਜ਼ਾ ਸਮਝਣ ਲੱਗ ਜਾਂਦੀ ਹੈ। ਫਿਰ ਸਾਨੂੰ ਜਿਹੜੀ ਪੀਸਫੁਲਨੈਸ ਹੈ, ਉਹਦੇ ਵਿੱਚ ਜਿਹੜੀ ਸ਼ਾਂਤੀ ਹੈ ਉਹ ਮਿਲਣੀ ਸ਼ੁਰੂ ਹੋ ਜਾਂਦੀ ਹੈ। ਦੂਸਰੀ ਗੱਲ ਹੈਗੀ ਆ, ਉਹ ਹੈਗੀ ਆ ਟਰਸਟ ਦੀ। ਇਹਦੇ 'ਚ ਟਰਸਟ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੇ ਮੇਰੀ ਡਾਟਰ ਬੜੀ ਵਾਰੀ ਇਸ ਸਕਿੱਲ ਤੇ ਗੱਲਬਾਤ ਕਰਦੇ ਆ ਵੀ ਜਿਹੜਾ ਟਰਸਟ ਆ ਨਾ, ਕਈ ਵਾਰੀ ਸਾਡੀ ਦੌੜ ਦੇ ਵਿੱਚ ਟਰਸਟ ਨਾ ਹੋਣਾ ਸਾਡੀ ਦੁੱਖ ਦਾ ਕਾਰਨ ਬਣਦਾ। ਹੁੰਦਾ ਕੀ ਹੈ ਵੀ ਅਸੀਂ ਟਰਸਟ ਨਹੀਂ ਕਰਦੇ ਵੀ ਜੋ ਜ਼ਿੰਦਗੀ 'ਚ ਹੋ ਰਿਹਾ ਹੈਗਾ ਉਹ ਉਹਦੀ ਰਜ਼ਾ 'ਚ ਹੋ ਰਿਹਾ, ਫਿਰ ਕੀ ਕਰਦੇ ਹਾਂ ਅਸੀਂ ਆਪਣੀ ਦੌੜ 'ਚ ਭੱਜੇ ਰਹਿੰਦੇ ਹਾਂ। ਰਾਈਟ, ਆਪਾਂ ਕੋਈ ਇੰਸਟਾਗ੍ਰਾਮ ਤੇ, ਕੋਈ ਫੇਸਬੁੱਕ ਤੇ, ਕੋਈ ਆਪਣੀਆਂ ਵਕੇਸ਼ਨਾਂ ਦੀਆਂ ਪਿਕਚਰਾਂ ਪਾ ਪਾ ਕੇ, ਨਾਮ ਦੀ ਉਹਦੀ ਲਾਲਸਾ ਹੈਗੀ ਆ, ਉਹਨੂੰ ਪਾਪੂਲਰ ਹੋਣ ਦੀ ਲਾਲਸਾ ਹੈਗੀ ਆ, ਕਿਸੇ ਨੂੰ ਕੁਛ ਤਰ੍ਹਾਂ ਦੀ ਲਾਲਸਾ, ਕੁਛ ਨੂੰ ਨੌਕਰੀਆਂ ਭੱਜੀ ਫਿਰਦੇ ਆ, ਕਿਸੇ ਨੂੰ ਸਭ ਕੁਝ ਜ਼ਰੂਰੀ ਆ, ਪਰ ਜਦੋਂ ਤੁਸੀਂ ਇੱਕ ਟਰਸਟ ਤੋਂ ਬਾਹਰ ਨਿਕਲ ਕੇ ਕਰਦੇ ਹੋ, ਫਿਰ ਇਹਦਾ ਜਿਹੜਾ ਦੁੱਖ ਹੈ ਉਹ ਵੱਧ ਜਾਣਾ। ਜੇ ਤੁਸੀਂ ਟਰਸਟ ਕਰੋ ਵੀ ਜੋ ਹੋ ਰਿਹਾ ਉਹਦੀ ਰਜ਼ਾ 'ਚ ਹੋ ਰਿਹਾ,
ਤੇ ਉਹ ਮੇਰੇ ਲਈ ਚੰਗਾ ਹੋ ਰਿਹਾ। ਉਹਦੇ ਵਿੱਚੋਂ ਜੇ ਮੇਰੇ ਅੱਜ ਕੁਝ ਚੰਗਾ ਨਹੀਂ ਹੋਇਆ ਤਾਂ ਇਹਦੇ ਪਿੱਛੇ ਕਾਰਨ ਆ, ਤੇ ਮੈਨੂੰ ਉਹਦੇ ਤੋਂ ਸਮਝਣ ਦੀ ਲੋੜ ਆ, ਲੈਸਨ ਲੈਣ ਦੀ ਲੋੜ ਆ, ਤੇ ਅਗਲੀ ਵਾਰੀ ਚੰਗਾ ਕਰਨ ਦੀ ਲੋੜ ਆ। ਤੇ ਜੇ ਕੁਝ ਚੰਗਾ ਹੋ ਰਿਹਾ ਤਾਂ ਫਿਰ ਬੀਇੰਗ ਗ੍ਰੇਟਫੁਲ, ਬੀ ਥੈਂਕਫੁਲ and appreciate what you got, and then plan for the next one. It's okay. It's okay to rise. It's okay to create wealth. It's okay to live in a good life. It's not a problem in my mind. Not just sitting there and just saying, oh man, this is ਬਸ ਬਹਿ ਜਾਓ ਜੀ, ਕੱਲਾ ਹੀ ਪਾਠ ਕਰਨਾ, ਸਿਮਰਨ ਕਰਨਾ ਇਹ ਜ਼ਿੰਦਗੀ ਦਾ ਅੰਤ ਵਿੱਚ ਹੈਗਾ। ਅਲਟੀਮੇਟਲੀ ਉਹ ਸਟੇਜ ਵੀ ਆਉਂਦੀ ਹੈ ਜਿੱਥੇ ਕੱਲਾ ਤੁਸੀਂ ਉਹੀ ਕਰਨਾ, ਪਰ ਉਹ ਸਾਡੀ ਆਮ ਜਿਹਨੂੰ ਕਹੋ ਸੰਸਾਰੀ ਲੋਕਾਂ ਦੀ। ਗੁਰੂ ਨਾਨਕ ਦੇਵ ਜੀ ਜਦੋਂ ਆਪਾਂ ਨੂੰ ਉਦਾਹਰਣ ਦੇ ਗਏ ਵੀ ਭਾਈ ਤੂੰ, ਉਹ ਉਹਨਾਂ ਨੇ ਆਪ ਖੇਤੀ ਕੀਤੀ, ਉਹਨਾਂ ਭੱਜ ਨਹੀਂ ਗਏ ਉੱਥੇ ਸੰਸਾਰ ਤੋਂ, ਤੇ ਆਪਣਾ ਕਿਉਂ ਆਪਾਂ ਬੈਠਣਾ? ਆਪਾਂ ਮਿਹਨਤ ਕਰੋ, ਚੰਗੀ ਮਿਹਨਤ ਕਰੋ, ਆਪਣੀ ਕੌਮ ਨੂੰ, ਆਪਣੇ ਸੰਸਾਰ ਨੂੰ, ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਵੋ, ਉਹ ਵਧੀਆ ਗੱਲ ਹੈ। ਇੱਕ ਪੇਰੈਂਟ ਜਿਹੜਾ ਹੈਗਾ, ਉਹ ਦੇਖੋ ਤੁਸੀਂ ਬੱਚੇ ਨੂੰ ਸਾਂਭਣਾ, ਵਧਾਉਣਾ ਮਾਂ-ਬਾਪ ਕਰਦੇ ਆ, ਉਹ ਤਾਂ ਹੀ ਕਰ ਸਕਦਾ ਜੇ ਉਸ ਦੀ ਰਜ਼ਾ ਦੇ ਵਿੱਚ ਰਹੂਗਾ। ਠੀਕ ਆ, ਉਹਦੀ ਇਲਨੈਸ ਆਉਣੀਆਂ, ਦੁੱਖ ਸੁੱਖ ਆਉਣੇ ਆ, ਵੱਧ ਘੱਟ ਹੋਣਾ ਜ਼ਿੰਦਗੀ ਦੇ ਵਿੱਚ, ਉਹਦੀ ਰਜ਼ਾ 'ਚ ਰਹਿ ਕੇ ਜੇ ਤੁਸੀਂ ਸਮਝੋ ਨਾ, ਜਿਵੇਂ ਬੱਚੇ ਆ, ਹੁਣ ਪੇਰੈਂਟਸ ਕੀ ਹੁੰਦਾ ਹੈ ਵੀ ਉਹ ਬੱਚਿਆਂ ਦਾ ਜ਼ਿਆਦਾ ਫਿਕਰ ਕਰੀ ਜਾਂਦੇ ਆ ਵੀ ਉਹ ਆ ਨਹੀਂ ਹੋ ਜੂ, ਆ ਨਹੀਂ ਹੁੰਦਾ, ਉਹ ਵਿਆਹ ਨਹੀਂ ਕਰਾਉਂਦਾ, ਉਹ ਆ ਨਹੀਂ ਕਰਦਾ, ਉਹ ਚੰਗੀ ਜੌਬ ਨਹੀਂ, ਆ ਨਹੀਂ ਕਰ। ਉਹ ਸਾਰੀਆਂ ਚੀਜ਼ਾਂ ਉਦੋਂ ਬੌਦਰ ਕਰਨਗੀਆਂ ਜਦੋਂ ਅਸੀਂ ਉਹਦੀ ਰਜ਼ਾ ਦੇ ਵਿੱਚ, ਉਹਦੀ ਰਜ਼ਾ ਨੂੰ ਨਹੀਂ ਸਮਝਾਂਗੇ। ਜਿੱਦਣ ਸਾਨੂੰ ਰਜ਼ਾ ਦੀ ਸਮਝ ਆ ਗਈ, ਫਿਰ ਤੁਹਾਡੇ ਮਨ ਸ਼ਾਂਤ ਹੋ ਜੂ ਵੀ ਹਰ ਇਨਸਾਨ ਦੀ ਆਪਣੀ ਜ਼ਿੰਦਗੀ ਆ, ਉਹ ਆਪਣੇ ਜਿਹੜੀ ਜ਼ਿੰਦਗੀ ਦੇ ਪੰਨੇ ਲਿਖ ਰਿਹਾ ਹੈਗਾ, ਜੇ ਉਹਦੀ ਰਜ਼ਾ 'ਚ ਲਿਖੂਗਾ ਤਾਂ ਇਹ ਸਮਝ ਲਓ ਉਹ ਖੁਸ਼ੀ ਵਾਲੇ ਹੋਣਗੇ, ਜੇ ਨਹੀਂ ਹੋਊਗੇ ਤਾਂ ਜਿਹੜਾ ਚੈਪਟਰ ਹੋਊਗਾ ਦੁੱਖ ਦਾ ਚੈਪਟਰ ਹੋਊਗਾ, ਰਾਈਟ? ਉਹ ਫਿਰ ਦੁੱਖ ਆਉਣਗੇ। ਸੋ ਲਿਵਿੰਗ ਇਨ, ਜਿਹੜਾ ਆਪਾਂ ਅਗਲੇ ਮੇਬੀ ਸੈਗਮੈਂਟ 'ਚ ਗੱਲ ਕਰਾਂਗੇ, ਉਹ ਹੈ ਲਿਵਿੰਗ ਇਨ ਦਾ ਫਲੋ। ਓਕੇ, ਇੱਕ ਲਿਵਿੰਗ ਇਨ ਦਾ ਵਿਲ, ਆਪਾਂ ਹੁਣ ਰਜ਼ਾ ਦੀ ਗੱਲ ਕਰ ਰਹੇ ਹਾਂ, ਤੇ ਲਿਵਿੰਗ ਇਨ ਅ ਫਲੋ, ਦੋਨੇ ਚੀਜ਼ਾਂ ਫਰਕ ਨਹੀਂ ਹੈਗੀਆਂ। ਲਿਵਿੰਗ ਇਨ ਅ ਫਲੋ ਐਂਡ ਲਿਵਿੰਗ ਇਨ ਦਾ ਗॉड्स ਵਿਲ। ਗॉड्स ਵਿਲ ਜਿਹੜੀ ਆ, ਉਹਦੀ ਰਜ਼ਾ 'ਚ ਰਹਿਣਾ, ਉਹ ਇੱਕ ਸਪਿਰਿਚੁਅਲ ਹੈ, ਰਾਈਟ? ਜਿਹੜੀ ਲਿਵਿੰਗ ਇਨ ਇਹ ਫਲੋ ਹੈਗਾ, ਉਹ ਸੰਸਾਰਿਕ ਕਹਿ ਲਓ ਤੁਸੀਂ ਵੀ, ਜਿਹੜਾ ਉਹ ਜਿੱਥੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਉਹ ਚੰਗੀਆਂ ਤਰੱਕੀਆਂ ਕਰਦਾ, ਸਮਝ ਆਉਂਦੀ ਆ ਉਹਨੂੰ ਨਾ, ਆਪਾਂ ਫਿਰ ਉਹਦੀ ਗੱਲ ਕਰਾਂਗੇ। ਦੋਸਤੋ, ਤੁਸੀਂ ਸ਼ਾਮਲ ਹੋ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮਾਂਟ ਦੇ ਨਾਲ। ਤੇ ਦੋਸਤੋ, ਅੱਜ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਉਹ ਰਜ਼ਾ ਦੀ ਹੈ। ਲਿਵਿੰਗ ਇਨ ਗॉड्स ਵਿਲ, ਗॉड्स ਕਮੈਂਡ ਐਂਡ ਲਿਵਿੰਗ ਇਨ ਫਲੋ। ਕਿ ਇਹ ਸਾਡੀ, ਜੇ ਅਸੀਂ ਸਮਝ ਲਈਏ ਆਪਣੀ ਜ਼ਿੰਦਗੀ ਦੇ ਵਿੱਚ, ਤਾਂ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਸੁਖਾਲੀ ਹੋ ਸਕਦੀ ਹੈ, ਉਸ ਦੇ ਵਿੱਚ ਖੁਸ਼ੀ ਆ ਸਕਦੀ ਹੈ, ਤੇ ਫਿਰ ਅਸੀਂ ਉਸ ਨੂੰ, ਆਪਣੀ ਜ਼ਿੰਦਗੀ ਨੂੰ ਇੱਕ ਚੰਗੀ ਤਰੱਕੀ ਦੇ ਰਾਹ ਤੇ ਤੋਰ ਸਕਦੇ ਹਾਂ। ਚਲੋ ਦੋਸਤੋ, ਮਿਲਦੇ ਹਾਂ ਕੁਝ ਮਿੰਟਾਂ ਤੋਂ ਬਾਅਦ ਪੰਜਾਬੀ ਰੇਡੀਓ USA ਦੇ ਉੱਤੇ ਸਤਵਿੰਦਰ ਸਿੰਘ ਮਾਂਟ ਦੇ ਨਾਲ। ਦੋਸਤੋ, ਤੁਸੀਂ ਸ਼ਾਮਲ ਹੋ ਪੰਜਾਬੀ ਰੇਡੀਓ USA ਦੇ ਉੱਤੇ ਸਤਵਿੰਦਰ ਸਿੰਘ ਮਾਂਟ ਦੇ ਨਾਲ। ਦੋਸਤੋ, ਅੱਜ ਆਪਾਂ ਗੱਲ ਕਰ ਰਹੇ ਹਾਂ ਰਜ਼ਾ ਦੀ। ਲਿਵਿੰਗ ਇਨ ਗॉड्स ਕਮੈਂਡ, ਗॉड्स ਵਿਲ ਐਂਡ ਲਿਵਿੰਗ ਇਨ ਫਲੋ। ਆਪਣੀ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ, ਇਹ ਆਪਣੇ ਸਮਝ ਲਓ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਪੌੜੀ ਦੇ ਵਿੱਚ ਇਸ ਦੀ ਵਰਣਨ ਕੀਤਾ। ਉਹ ਕਹਿੰਦੇ, ਕਿਵ ਸਚਿਆਰਾ ਹੋਈਏ, ਕਿਵ ਟੂੜੇ ਟੁੱਟੇ ਪਾਲ, ਹੁਕਮ ਰਜਾਏ ਚੱਲਣਾ, ਨਾਨਕ ਲਿਖਿਆ ਨਾਲ। ਫਿਰ ਮੇਰਾ ਕਿਵੇਂ ਜਿਹੜਾ ਕੂੜ ਦੀ ਪੰਡ ਮੇਰੀ ਟੁੱਟੂਗੀ, ਕਿਵੇਂ ਮੈਂ ਸਚਿਆਰਾ ਹੋ ਸਕਦਾ, ਕਿਵੇਂ ਮੈਨੂੰ ਪਰਮਾਤਮਾ ਮਿਲ ਸਕਦਾ? ਉਹ ਕਹਿੰਦੇ ਵੀ ਉਹਦੀ ਰਜ਼ਾ 'ਚ ਰਹਿਣਾ ਸਿੱਖ। ਉਹ ਜਿਹੜੀ ਰਜ਼ਾ ਵੀ ਆ, ਉਹ ਤੇਰੇ ਨਾਲ ਹੀ ਆ, ਤੇਰੇ 'ਚ ਹੀ ਲਿਖੀ ਹੋਈ ਆ, ਤੂੰ ਹੀ ਪਰਮਾਤਮਾ ਦਾ ਹਿੱਸਾ ਹੀ ਆ, ਤੈਨੂੰ ਸਮਝਣ ਦੀ ਲੋੜ ਆ ਬਸ। ਤੇ ਉਹਦੀ ਰਜ਼ਾ 'ਚ ਰਹਿਣ ਦੇ ਨਾਲ, ਰਜ਼ਾ ਦੇ ਵਿੱਚ ਜ਼ਿੰਦਗੀ ਜੀਉਣ ਦੇ ਨਾਲ, ਫਿਰ ਸਾਨੂੰ ਉਸ ਦੀਆਂ ਬਹੁਤ ਸਮਝ ਆ ਜਾਂਦੀ ਆ, ਉਸ ਦੀ ਚੀਜ਼ ਜਿਹੜੀ ਹੈ, ਫਿਰ ਅਸੀਂ ਸੁੱਖ ਪਾ ਸਕਦੇ ਹਾਂ। ਹੁਣ ਜਿਹੜੀ ਲਿਵਿੰਗ ਇਨ ਦਾ ਫਲੋ ਆ, ਰਾਈਟ, ਉਹ ਆਪਾਂ ਗੱਲ ਕਰ ਰਹੇ ਸੀਗੇ। ਲਿਵਿੰਗ ਇਨ ਅ ਫਲੋ ਐਂਡ ਲਿਵਿੰਗ ਇਨ ਗॉड्स ਕਮੈਂਡ ਔਰ ਗॉड्स ਵਿਲ, ਉਹਦੀ ਰਜ਼ਾ, ਇਹ ਦੋਨੇ ਚੀਜ਼ਾਂ ਸੈਪਰੇਟ ਨਹੀਂ ਹੈਗੀਆਂ। ਇਹ ਦੋਨਾਂ ਚੀਜ਼ਾਂ 'ਚ ਫਰਕ ਹੈ। ਇੱਕ ਸਪਿਰਿਚੁਅਲ ਆ, ਇੱਕ ਸਪਿਰਿਚੁਅਲ ਕਹਿੰਦਾ ਵੀ ਰੱਬ ਦੀ ਰਜ਼ਾ 'ਚ ਰਹਿ, ਉਹ ਸਪਿਰਿਚੁਅਲ ਹੋ ਗਿਆ, ਰਾਈਟ? ਕੋਈ ਰੱਬ ਨੂੰ ਰਮਾਂਦਾ ਹੀ ਨਹੀਂ ਹੋ ਸਕਦਾ, ਤਾਂ ਫਿਰ ਕੀ ਕਰੋਗੇ? ਲਿਵਿੰਗ ਇਨ ਅ ਫਲੋ ਜਿਹੜੀ ਹੈਗੀ ਆ, ਉਹ ਜਿਹੜਾ ਲਿਵਿੰਗ ਇਨ ਦਾ ਫਲੋ ਹੈਗਾ, ਉਹ ਸਾਈਕੋਲੋਜੀਕਲ ਟਰਮ, ਉਹ ਹੈਗਾ ਮੈਂਟਲ। ਤੁਸੀਂ ਫਲੋ 'ਚ ਕਿਵੇਂ ਰਹਿ ਰਹੇ ਹੋ?
ਉਹ ਜਿਹੜੀ ਫਲੋ ਚ ਆ, ਜਿਵੇਂ ਆਪਾਂ ਗੱਲ ਕੀਤੀ, ਇਹਦੇ 'ਚ ਬਹੁਤ ਰਿਸਰਚ ਹੋਈ ਆ। ਉਹ ਰਿਸਰਚ ਜਿਹੜੀ ਆ, ਉਹ ਇਹ ਦੱਸਦੀ ਆ ਵੀ ਇਨਸਾਨ ਜਿਹੜਾ, ਉਹ ਉਦੋਂ ਖੁਸ਼ ਹੁੰਦਾ, ਉਹ ਉਦੋਂ ਉਹਨੂੰ ਲੱਗਦਾ ਵੀ ਮੇਰੀ ਲਾਈਫ ਮੀਨਿੰਗਫੁਲ ਆ, ਤੇ ਉਦੋਂ ਉਹ ਗ੍ਰੇਟ ਸਕਸੈਸ ਅਚੀਵ ਕਰਦਾ ਜਦੋਂ ਉਹ ਫਲੋ 'ਚ ਰਹਿੰਦਾ। ਓਕੇ, ਹੁਣ ਫਲੋ ਦੇ ਵਿੱਚ ਕੀ ਆ ਵੀ ਜੇ ਤਾਂ ਸਾਡੀ ਜ਼ਿੰਦਗੀ 'ਚ ਫ੍ਰਿਕਸ਼ਨ, ਕਿਸੇ ਵੀ ਕਾਰਨ ਲੜਾਈਆਂ ਝਗੜੇ ਚੱਲ ਰਹੇ ਆ, ਹੋਰ ਚੀਜ਼ਾਂ ਚੱਲ ਰਹੀਆਂ, ਤਾਂ ਸਮਝਣ ਦੀ ਲੋੜ ਆ ਵੀ ਕੁਛ ਨਾ ਕੁਛ ਠੀਕ ਨਹੀਂ ਹੈਗਾ। ਜਾਂ ਤਾਂ ਅਸੀਂ ਰਜਾ 'ਚ ਨਹੀਂ ਰਹਿ ਰਹੇ, ਤੇ ਨਾਲੇ ਅਸੀਂ ਉਹਦੇ ਫਲੋ 'ਚ ਨਹੀਂ ਰਹਿ ਰਹੇ। ਕੁਛ ਨਾ ਕੁਛ ਜਿਹੜਾ ਹੈ ਉਹ ਪੰਗਾ ਪਿਆ ਹੋਇਆ। ਇੱਥੇ ਸੈਲਫ ਅਵੇਅਰਨੈਸ ਦੀ ਲੋੜ ਆ। ਜਿੱਦਣ ਸਾਡੇ 'ਚ ਸੈਲਫ ਅਵੇਅਰਨੈਸ ਆ ਗਈ, ਸਾਨੂੰ ਇਹ ਪਤਾ ਲੱਗਣ ਲੱਗ ਗਿਆ ਵੀ ਸਾਡੇ 'ਚ ਕੀ ਗਲਤੀ ਆ, ਤੇ ਹੋ ਸਕਦਾ ਦੂਸਰੇ 'ਚ ਵੀ ਗਲਤੀ ਹੋਵੇ, ਤੇ ਅਸੀਂ ਉਸ ਨੂੰ ਬੈਠ ਕੇ ਸੁਲਝਾ ਸਕਦੇ, ਆਪਣੇ ਆਪ ਦੀ ਇੰਪਰੂਵਮੈਂਟ ਕਰ ਸਕਦੇ ਹੋਈਏ, ਤੇ ਦੂਸਰੇ ਨਾਲ ਬੈਠ ਕੇ ਸੁਲਝਾ ਸਕਦੇ ਹੋਈਏ। ਫਿਰ ਜ਼ਿੰਦਗੀ ਜਿਹੜੀ ਹੈ ਸੌਖੀ ਹੋ ਜੂਗੀ, ਫਿਰ ਸੌਖੀ ਹੋਣੀ ਸ਼ੁਰੂ ਕਰ ਦਿਓ। ਜਿਵੇਂ ਆਪਾਂ ਇੱਕ ਪਹਿਲਾ ਪ੍ਰੋਗਰਾਮ ਵਿੱਚ ਗੱਲ ਕੀਤੀ ਸੀ, ਉਹ ਟ੍ਰਿਪਲ ਏ ਦੀ ਸੀ। ਉਹ ਸੀ ਅਵੇਅਰਨੈਸ, ਅਸੈਪਟੈਂਸ ਤੇ ਐਕਸ਼ਨ। ਪਹਿਲਾਂ ਅਵੇਅਰਨੈਸ ਹੋਣੀ ਜ਼ਰੂਰੀ ਆ, ਫਿਰ ਉਸ ਨੂੰ ਮੰਨਣਾ ਜ਼ਰੂਰੀ ਆ ਵੀ ਹਾਂ ਭਾਈ ਮੇਰੀ ਗਲਤੀ ਆ, ਮੈਂ ਸੌਰੀ, ਮੇਰੇ ਤੋਂ ਗਲਤੀ ਹੋ ਗਈ। ਤੀਸਰੀ ਫਿਰ ਐਕਸ਼ਨ, ਤਾਂ ਹੀ ਐਕਸ਼ਨ ਹੋ ਸਕਦਾ। ਜੇ ਤੁਸੀਂ ਅਸੈਪਟ ਨਹੀਂ ਕਰੋਗੇ ਤਾਂ ਫਿਰ ਐਕਸ਼ਨ ਨਹੀਂ ਹੋਣਾ, ਫਿਰ ਐਕਸ਼ਨ ਵੀ ਫੇਕ ਹੋਊਗਾ ਜੇ ਤੁਸੀਂ ਪਹਿਲਾਂ ਅਸੈਪਟ ਹੀ ਨਹੀਂ ਕੀਤੀ। ਮੂੰਹ ਤੋਂ ਤਾਂ ਸੌਰੀ ਮੰਗ ਸਕਦੇ ਹੋ, ਪਰ ਜੇ ਦਿਲ ਚੋਂ ਤੁਹਾਡੇ 'ਚ ਅਸੈਪਟੈਂਸ ਹੀ ਨਹੀਂ ਹੈਗੀ, ਫਿਰ ਉਹ ਸੌਰੀ ਵੀ ਜਿਹੜੀ ਬੋਲਣ ਦਾ ਜਾਂ ਉਸ ਦਾ ਐਕਸ਼ਨ ਵੀ ਉਹ ਤੁਹਾਡਾ ਠੀਕ ਨਹੀਂ ਹੋਊਗਾ। ਸੋ ਇਹ ਜਿਹੜੀ ਚੀਜ਼ ਆ ਨਾ, ਇਹਨੂੰ ਸਮਝਣਾ ਬਹੁਤ ਜ਼ਰੂਰੀ ਆ ਵੀ ਲਿਵਿੰਗ ਇਨ ਅ ਫਲੋ। ਤੇ ਜਦੋਂ ਤੁਸੀਂ ਇਹ ਤੇ ਬਹੁਤ ਕਿਤਾਬਾਂ ਲਿਖੀਆਂ ਹੋਈਆਂ, ਬਹੁਤ ਰਿਸਰਚ ਹੋਈ ਆ ਵੀ ਜਿਹੜਾ ਜਦੋਂ ਤੁਸੀਂ ਇਨ ਦਾ ਜ਼ੋਨ ਹੁੰਦੇ ਹੋ, ਇਨ ਦਾ ਜ਼ੋਨ ਮਤਲਬ ਜਦੋਂ ਤੁਹਾਨੂੰ ਇਹ ਲੱਗਣ ਲੱਗ ਗਿਆ ਵੀ ਹੁਣ ਭਾਈ ਮੇਰਾ ਨਾ ਸਭ ਕੁਝ ਜਿਹੜਾ ਹੈਗਾ, ਆਈ ਫੀਲ pretty good, everything is going according to my skills, my expectations, ਉਹ ਫਿਰ ਤੁਹਾਡੀ ਖੁਸ਼ੀ ਵਧਾਉਂਦਾ, ਰਾਈਟ। ਤਾਂ ਹੀ ਤੁਸੀਂ ਚੰਗੇ ਐਥਲੀਟ ਨੂੰ ਪੁੱਛ ਲਓ, ਉਹ ਕਹੂਗਾ ਵੀ ਮੇਰੀ ਸਕਸੈਸ ਉਦੋਂ ਆਈ when I was feeling I am in the zone, ਰਾਈਟ। ਸੋ ਜਦੋਂ ਤੁਸੀਂ ਉਹ ਤੁਹਾਡੇ ਅੰਦਰੋਂ ਆਊਗੀ, ਉਹ ਤਾਂ ਆਊਗੀ, ਤੁਸੀਂ ਜ਼ੋਨ 'ਚ ਤਾਂ ਹੋਵੋਗੇ ਜੇ ਤੁਸੀਂ ਉਹਦੀ ਰਜ਼ਾ 'ਚ ਹੋਵੋਗੇ, ਜੇ ਤੁਹਾਡੇ ਉਹ ਫ੍ਰਿਕਸ਼ਨ ਨਹੀਂ ਹੋਣਗੇ, ਜੇ ਤੁਹਾਡੀ ਪਾਈਪ ਜਿਹੜੀ ਆ ਉਹ ਪਰਮਾਤਮਾ ਦੀ ਰਜ਼ਾ ਦੇ ਨਾਲ ਜੁੜੀ ਹੋਈ ਆ। ਸੋ ਇਹ ਸਮਝ ਲਓ ਵੀ ਦੇਖੋ ਤੁਸੀਂ ਨਾ ਜਿਹੜਾ ਰਜ਼ਾ 'ਚ ਰਹਿਣਾ, ਉਹਦੇ ਫਲੋ 'ਚ ਰਹਿਣਾ, ਇਹ ਸਮਝੋ ਇਟਸ ਲਾਈਕ ਅ ਲਿਵਿੰਗ ਇਨ ਅ, ਇਟਸ ਲਾਈਕ ਅ ਰਿਵਰ, ਰਾਈਟ। ਉਹ ਰਿਵਰ ਜਿਹੜਾ ਵਹਿ ਰਿਹਾ, ਉਹ ਕਿਤੇ ਪੰਗਾ ਨਹੀਂ ਲੈ ਰਿਹਾ। ਉਹ ਜੇ ਅੱਗੇ ਉਹਦੀ ਕੋਈ ਮੁਸ਼ਕਲ ਆ ਜਾਂਦੀ ਆ, ਪੱਥਰ ਆ ਜਾਂਦੇ ਆ, ਤਾਂ ਦੂਸਰੇ ਪਾਸੇ ਨੂੰ ਜਾਣਾ ਸ਼ੁਰੂ ਕਰ ਦਿੰਦਾ, ਉਹ ਆਪਣਾ ਰਾਹ ਬਣਾ ਲੈਂਦਾ। ਸੋ ਇਟਸ ਲਿਵਿੰਗ ਲਾਈਕ ਅ ਰਿਵਰ। ਉਸ ਤਰ੍ਹਾਂ ਹੀ ਆਪਣੀ ਜ਼ਿੰਦਗੀ ਨੂੰ ਬਣਾਉਣਾ। ਫਿਰ ਇਹ ਕਹਿ ਲਓ ਵੀ ਜਿਹੜਾ ਇਨਸਾਨ ਤੇ ਪਰਮਾਤਮਾ, ਐਂਡ ਦੋ ਹਨ। ਪਰਮਾਤਮਾ ਦੀ ਬਖਸ਼ਿਸ਼ ਤਾਂ ਤੁਹਾਨੂੰ, ਉਹ ਤਾਂ ਬੰਦ ਨਹੀਂ ਹੋ ਰਹੀ, ਉਹ ਤਾਂ ਕੰਟੀਨਿਊਸਲੀ ਚੱਲ ਰਹੀ ਹੈ। ਪਰ ਉਸ ਨੂੰ ਅਸੀਂ ਰਿਸੀਵ ਕਰਨ ਦੀ ਖਾਤਰ ਸਾਡੇ ਕੋਲ ਜਿਹੜਾ ਕਨੈਕਸ਼ਨ ਆ ਨਾ, ਆਤਮਾ ਤੇ ਪਰਮਾਤਮਾ ਦਾ ਕਨੈਕਸ਼ਨ, ਉਹ ਕਈ ਵਾਰੀ ਵੀਕ ਹੋ ਗਿਆ। ਸੋ ਜਿਹੜਾ ਜਦੋਂ ਹੁਣ ਵੀਕ ਹੋ ਗਿਆ, ਤਾਂ ਫਿਰ ਉਹ ਤੁਹਾਨੂੰ ਉਹਦੀ ਜਿਹੜੀ ਉਹਦੀ ਬਖਸ਼ਿਸ਼ ਆ, ਉਹ ਤੁਹਾਨੂੰ ਪੂਰੀ ਨਹੀਂ ਪ੍ਰਾਪਤ ਹੋਣੀ। ਜਾਂ ਪਾਣੀ ਸਮਝ ਲਓ ਜਿਹੜਾ ਫਲੋ ਹੋ ਰਿਹਾ, ਹੁਣ ਜੇ ਪਾਈਪ 'ਚੋਂ ਪਾਣੀ ਫਲੋ ਹੋ ਰਿਹਾ, ਜੇ ਤੁਸੀਂ ਉਹਨੂੰ ਪਾਈਪ ਨੂੰ ਚੰਗੀ ਤਰ੍ਹਾਂ ਕਨੈਕਟ ਕਰ ਦੋਗੇ, ਤਾਂ ਉਹ ਪਾਣੀ ਤੁਹਾਨੂੰ ਫੁੱਲੀ ਸਪੀਡ ਨਾਲ ਮਿਲਣਾ ਸ਼ੁਰੂ ਹੋ ਜਾਊਗਾ। ਪਰ ਜੇ ਉਹਨੂੰ ਅੱਗੇ ਪਿੱਛੇ ਕਰੋਗੇ ਤਾਂ ਫਿਰ ਲੀਕ ਹੋ ਜਾਊਗਾ, ਫਿਰ ਉਹਦਾ ਨਹੀਂ ਵੀ ਫਲੋ ਮਿਲੂਗਾ ਪੂਰੀ ਤਰ੍ਹਾਂ। ਸੋ ਇਸੇ ਤਰ੍ਹਾਂ ਹੀ ਕਰੰਟ ਆ। ਸੋ ਇਹ ਜਿਹੜੀਆਂ ਚੀਜ਼ਾਂ ਨਾ, ਇਹ ਜਿੰਨਾ ਚਿਰ ਅਸੀਂ ਉਸ ਪਰਮਾਤਮਾ ਦੇ ਨਾਲ ਆਪਣੀ ਕਨੈਕਸ਼ਨ ਨਹੀਂ ਜੋੜਦੇ, ਕਨੈਕਸ਼ਨ ਤਾਂ ਜੁੜਿਆ ਹੀ ਹੋਇਆ, ਬਸ ਉਹਨੂੰ ਸਹੀ ਤਰ੍ਹਾਂ ਨਹੀਂ ਸਮਝਣ ਦੀ ਕੋਸ਼ਿਸ਼, ਉਹਦੇ ਵਿੱਚੋਂ ਇੰਪਿਉਰਿਟੀਜ਼ ਨਹੀਂ ਰਿਮੂਵ ਕਰਦੇ, ਉਹਨਾਂ ਚਿਰ ਫਿਰ ਵੀ ਸਾਨੂੰ ਬਖਸ਼ਿਸ਼ ਵੀ ਨਹੀਂ ਸਮਝ ਆਉਂਦੀ। ਬਖਸ਼ਿਸ਼ ਤਾਂ ਹੀ ਸਮਝ ਆਉਣੀ ਹੈ ਜੇ ਅਸੀਂ ਚੰਗੀ ਤਰ੍ਹਾਂ ਉਹਦੇ ਨਾਲ ਕਨੈਕਸ਼ਨ ਬਣਾ ਲਿਆ, ਉਹ ਕਲੀਅਰ ਕਨੈਕਸ਼ਨ ਹੋ ਗਿਆ। ਸੋ ਲਿਵਿੰਗ in a flow means living like a water, not having any resistance, but changing your course, learning, feeling so grateful, feeling in your own zone, and making those actions which make it a success. So ਇਹ ਜਿਹੜਾ ਬਹੁਤ ਹੀ ਇੰਪੋਰਟੈਂਟ ਹੈ। ਮੈਂ ਤੁਹਾਨੂੰ ਦੋ ਐਗਜ਼ਾਮਪਲਾਂ ਦੇ ਕੇ ਫਿਰ ਆਪਾਂ ਅੱਗੇ ਟਿਪਸ ਐਂਡ ਟੈਕਨੀਕਸ ਦੀ ਗੱਲ ਕਰਾਂਗੇ, ਪ੍ਰੈਕਟੀਕਲ ਟਿਪਸ ਦੀ। ਉਹ ਪਹਿਲੀ ਗੱਲ ਤਾਂ ਦੇਖੋ, ਤੁਸੀਂ ਆਪਣੀ ਹਿਸਟਰੀ ਦੇ ਵਿੱਚ ਭਾਈ ਲਹਿਣਾ ਜੀ ਸੀਗੇ, ਜਿਹੜੇ ਭਾਈ ਬਾਬਾ ਜੀ ਬਣੇ, ਫਿਰ ਬਾਬਾ ਗੁਰੂ ਅੰਗਦ ਦੇਵ ਜੀ, ਉਹਨਾਂ ਨੇ
ਇਹ ਰਜਾ ਨੂੰ ਸਮਝਿਆ। ਜਦੋਂ ਗੁਰੂ ਨਾਨਕ ਦੇਵ ਜੀ ਨੇ ਉਹ ਜਿਹੜੀ ਕੂੜੇ ਦੀ ਪੰਡ ਚੁੱਕਣ ਨੂੰ ਕਿਹਾ, ਹੋਰ ਤਾਂ ਜਿਹੜੇ ਜਾਣੇ ਸੀਗੇ ਉਹ ਕਹਿੰਦੇ ਨਹੀਂ 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 ਕੱਪੜੇ ਗੰਦੇ ਹੋਣਗੇ, ਉਹ ਹੋਣਗੇ। ਭਾਈ ਲਹਿਣਾ ਜੀ ਕਹਿੰਦੇ ਵੀ ਜੇ ਤੇਰਾ ਹੁਕਮ ਆ ਤੇ ਜੇ ਤੇਰੀ ਇਹੀ ਰਜਾ ਹੈਗੀ ਆ, ਹੇ ਪ੍ਰਮਾਤਮਾ, ਹੇ ਮੇਰੇ ਗੁਰੂ, ਤਾਂ ਫਿਰ ਤੂੰ ਮੈਨੂੰ ਜੋ ਕਹਿ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਇਹ ਤਾਂ ਮਾਈਨਰ ਗੱਲਾਂ, ਕੱਪੜੇ ਗੰਦੇ ਹੋਣੇ ਨਾ ਗੰਦੇ ਹੋਣੇ ਇਹ ਤਾਂ ਧੋਤੇ ਜਾਣਗੇ, ਪਰ ਮੈਂ ਤੇਰੀ ਰਜਾ ਦੇ ਵਿੱਚ ਰਹਿਣਾ ਹੀ ਚ ਮੇਰੀ ਖੁਸ਼ੀ ਆ। ਉਹ ਗੱਦੀ ਪਾ ਗਏ। ਉਹਨਾਂ ਨੂੰ ਪ੍ਰਮਾਤਮਾ ਨੂੰ ਗੁਰੂ ਨਾਨਕ ਦੇਵ ਜੀ ਨੇ ਗੱਦੀ ਦੇਤੀ ਉਸ ਚੀਜ਼ ਦੇ। ਇਸੇ ਤਰ੍ਹਾਂ ਹੀ ਆਪਣੇ ਇੱਕ ਹੋਰ ਸਿੱਖ ਹਿਸਟਰੀ ਦੇ ਵਿੱਚ ਭਾਈ ਕਨਈਆ ਜੀ ਹੋਇਆ। ਭਾਈ ਕਨਈਆ ਜੀ ਦੇ ਵਿੱਚ ਪ੍ਰਮਾਤਮਾ ਦੀ ਲਿਵ ਜੁੜੀ ਹੋਈ ਸੀ। ਜਦੋਂ ਉਹਨਾਂ ਨੇ ਜਾ ਕੇ ਲੜਾਈ ਦੇ ਵਿੱਚ ਉਹ ਕਹਿੰਦੇ ਮੈਨੂੰ ਤਾਂ ਕੋਈ ਹੋਰ ਦਿਖਦਾ ਹੀ ਨਹੀਂ, ਮੈਨੂੰ ਦੇ ਵਿੱਚ ਨਾ ਮੁਸਲਮਾਨ ਦਿਖਦੇ ਆ, ਨਾ ਮੈਨੂੰ ਤਾਂ ਸਾਰਿਆਂ 'ਚ ਹੀ ਤੂੰ ਦਿਖਦਾ, ਚਾਹੇ ਉਹ ਮੁਸਲਮਾਨ ਵੀ ਹੋਣ। ਮੈਂ ਤਾਂ ਪਾਣੀ ਪਿਲਾਈ ਜਾਂਦਾ, ਕਿਉਂਕਿ ਉਹਨਾਂ ਦੀ ਸ਼ਿਕਾਇਤ ਕਰਤੀ ਸੀ ਕਿਸੇ ਨੇ ਵੀ ਭਾਈ ਇਹ ਤਾਂ ਦੁਸ਼ਮਣਾਂ ਨੂੰ ਪਾਣੀ ਪਿਲਾਈ ਜਾਂਦਾ। ਤਾਂ ਗੁਰੂ ਸਾਹਿਬ ਪਤਾ ਕੀ ਕਹਿੰਦੇ, ਉਹ ਕਹਿੰਦੇ ਭਾਈ ਕਨਈਆ ਤੂੰ ਆਹ ਮਲਮ ਤਾਂ ਲੈ ਕੇ ਜਾ ਨਾਲ, ਪਾਣੀ ਤਾਂ ਤੂੰ ਪਿਲਾਉਣਾ ਜਾਂ ਮਲਮ ਵੀ ਲੈ ਜਾ, ਮਲਮ ਵੀ ਕਰਦੀ। ਇਹ ਹੁੰਦੀ ਆ ਪ੍ਰਮਾਤਮਾ ਦੀ ਰਜਾ, ਪ੍ਰਮਾਤਮਾ ਦੀ ਕਨੈਕਸ਼ਨ। ਕਿਉਂਕਿ ਜੇ ਅਸੀਂ ਸਾਰੇ ਹੀ ਪ੍ਰਮਾਤਮਾ ਦੇ ਪਾਰਟ ਹਾਂ, ਸਾਰੇ ਹੀ ਉਹਦੇ ਨਾਲ ਜੁੜੇ ਹੋਏ ਹਾਂ, ਤਾਂ ਫਿਰ ਦੁੱਖ ਭੇਦਭਾਵ ਕਾਹਦਾ, ਰਾਈਟ। ਹਾਂ, ਹੁਣ ਇਹਨੂੰ ਲਿਟਰਲੀ ਇਸ ਤਰ੍ਹਾਂ ਸਮਝਣਾ, ਕਿਉਂਕਿ ਜੇ ਸਾਰੇ ਇੱਕੋ ਜਿਹੇ ਬਰਾਬਰ ਹੋਣਗੇ, ਸਭ ਚੱਲਣਗੇ ਤਾਂ ਬਹੁਤ ਵਧੀਆ, ਰਾਈਟ, ਫਿਰ ਸਾਰਾ ਜ਼ਿੰਦਗੀ ਸੌਖੀ ਹੁੰਦੀ ਹੈ। ਪਰ ਕਿਉਂਕਿ ਹਰ ਇੱਕ ਦੀ ਸਟੇਜ ਆਪਣੀ ਆਪਣੀ ਹੈ, ਇਸ ਲਈ ਸੁਸਾਇਟੀ ਦੇ ਰੂਲ ਬਣਦੇ ਆ, ਉਹਨਾਂ ਨੂੰ ਫੋਲੋ ਕਰਨਾ ਫਿਰ ਜ਼ਰੂਰੀ ਹੋ ਜਾਂਦਾ। ਪਰ ਇੱਕ ਗੱਲ ਸਮਝਣੀ ਜ਼ਰੂਰੀ ਹੈ ਕਿ ਲਿਵਿੰਗ ਇਨ ਗੋਡਸ ਵਿਲ, ਉਹਦੀ ਰਜਾ ਦੇ ਵਿੱਚ ਰਹਿਣ ਦੇ ਨਾਲ ਹੀ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਆ ਸਕਦੀ ਆ, ਸਾਡੀ ਜ਼ਿੰਦਗੀ ਦੇ ਵਿੱਚ ਤਰੱਕੀਆਂ ਆ ਸਕਦੀਆਂ, ਸਕਸੈਸ ਆ ਸਕਦੀ ਆ, ਸਾਨੂੰ ਚੰਗੀ ਸਿਹਤ ਮਿਲ ਸਕਦੀ ਆ, ਚੰਗਾ ਕੁਝ ਮਿਲ ਸਕਦਾ ਜੇ ਅਸੀਂ ਉਸ ਦੀ ਰਜਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਉਹਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰੀਏ। ਸੋ ਸਮਝਣਾ ਕਿਵੇਂ? ਸਮਝਣਾ ਸ਼ੁਰੂ ਕਰ ਲਓ ਵੀ ਜੇ ਤੁਸੀਂ ਆਪਣੇ ਆਪ ਨੂੰ ਸਮਝ ਲਓ ਵੀ ਮੈਂ ਤਾਂ ਕੁਝ ਨਹੀਂ ਹੈਗਾ, ਯੂਨੀਵਰਸ ਕਿਵੇਂ ਬਿਹੇਵ ਕਰਦਾ, ਰਾਈਟ, ਕਿਵੇਂ ਯੂਨੀਵਰਸ ਚੱਲ ਰਿਹਾ। ਜੇ ਉਹ ਯੂਨੀਵਰਸ ਚੱਲ ਰਿਹਾ, ਮੈਂ ਉਹਦੇ ਵਿੱਚ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਲਾਂ, ਫਿਰ ਮੈਂ ਆਪਣੀ ਜ਼ਿੰਦਗੀ ਨੂੰ ਉਸੇ ਢੰਗ ਨਾਲ ਬਣਾ ਲਵਾਂ, ਫਿਰ ਬਹੁਤ ਵਧੀਆ, ਫਿਰ ਚੱਲਣਾ ਸ਼ੁਰੂ ਹੋ ਜਾਊਗਾ। ਪਰ ਇਹ ਮਤਲਬ ਘੰਟੇ ਦੀ ਗੱਲ ਨਹੀਂ, ਇਸ ਨੂੰ ਸਮਝਣ ਲਈ ਮੇਰੇ ਕੋਲ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਕਈ ਵਾਰੀ। ਪਰ ਇਸ ਨੂੰ ਆਪਾਂ ਤੁਰ ਤਾਂ ਸਕਦੇ ਹਾਂ ਨਾ, ਛੋਟੀ ਥੋੜੀ ਗੱਲ ਤੋਂ ਛੋਟੇ ਛੋਟੇ ਸਟੈਪ ਲੈ ਕੇ, ਇੱਕ ਸਟੈਪ ਲੈ ਕੇ ਜੇ ਅਸੀਂ ਤੁਰੀਏ ਤਾਂ ਆਪਣੀ ਜਿਹੜੀ ਆਪਾਂ ਅੱਗੇ ਜ਼ਿੰਦਗੀ ਚੱਲ ਸਕਦੇ ਹਾਂ। ਦੋਸਤੋ, ਆਪਾਂ 5-10 ਮਿੰਟ ਜਿਹੜੇ ਅਗਲੇ ਆ ਉਹ ਆਪਾਂ ਗੱਲ ਕਰਦੇ ਹਾਂ ਵੀ ਪ੍ਰੈਕਟੀਕਲ ਟਿਪਸ ਦੀ। ਤੇ ਜੇ ਅਸੀਂ ਲਿਵਿੰਗ ਇਨ ਦਾ ਲਾਈਫ, ਲਿਵਿੰਗ ਇਨ ਗੋਡਸ ਕਮੈਂਡ, ਲਿਵਿੰਗ ਇਨ ਰਜਾ ਚ, ਲਿਵਿੰਗ ਇਨ ਫਲੋ, ਉਹ ਕਿਵੇਂ ਰਹਿ ਸਕਦੇ ਆ, ਆਪਣੇ ਕੋਲੇ ਕੀ ਕਰਨ ਦੀ ਲੋੜ, ਰਾਈਟ। ਸੋ ਕਈ ਵਾਰੀ ਤਾਂ ਸਮਝ ਲਓ ਵੀ ਫਿਲਸੋਫਿਕਲੀ ਜ਼ਿਆਦਾ ਵੱਡੀ ਡਿਸਕਸ਼ਨ ਹੋ ਸਕਦੀ ਆ, ਨਹੀਂ ਵੀ ਸਮਝ ਪੈ ਸਕਦੀ ਆਮ ਜ਼ਿੰਦਗੀ ਦੇ ਵਿੱਚ। ਪਰ ਸਿੰਪਲ ਗੱਲਾਂ, ਕੋਈ ਬਾਲੀਆਂ ਵੱਡੀਆਂ ਗੱਲਾਂ ਨਹੀਂ, ਜਦੋਂ ਤੁਸੀਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗ ਜਾਓ ਫਿਰ ਕੋਈ ਬਾਲਾ ਵੱਡਾ ਨਹੀਂ। ਲੋਕ ਗੱਲਾਂ ਤਾਂ ਬਹੁਤ ਕਰਦੇ ਆ, ਪ੍ਰਚਾਰਕ ਵੀ ਬਹੁਤ ਕਰਦੇ ਆ, ਅਸੀਂ ਵੀ ਬਹੁਤ ਕਰਦੇ ਆ, ਦੂਸਰੇ ਵੀ ਲੋਕ ਕਰਦੇ ਆ, ਪਰ ਇਹਨੂੰ ਬਾਲਾ ਕੋਈ ਵੱਡੀ ਗੱਲ ਨਹੀਂ ਹੈਗੀ। ਇਹ ਤਾਂ ਸਿੰਪਲ ਗੱਲ ਆ। ਪ੍ਰਮਾਤਮਾ ਬਾਬਾ ਨਾਨਕ ਜੀ ਨੇ ਬੜੇ ਸਿੰਪਲ ਢੰਗ ਨਾਲ ਗੱਲਾਂ ਦੱਸੀਆਂ ਹੋਈਆਂ, ਜੇ ਅਸੀਂ ਉਹਨਾਂ ਦੀ ਜ਼ਿੰਦਗੀ ਨੂੰ ਅਪਣਾ ਲਈਏ ਤਾਂ ਫਿਰ ਸ਼ਾਇਦ ਬਾਹਲੀ ਦੁੱਖ ਜਿਹੜੇ ਆ ਸਾਡੇ ਦੂਰ ਹੋ ਸਕਦੇ ਆ। ਪਰ ਪਹਿਲੀ ਟਿਪ ਜਿਹੜੀ ਆ, ਉਹ ਪਹਿਲੀ ਪ੍ਰੈਕਟੀਕਲ ਵੇ ਕੀ ਹੈਗਾ, ਆਪਣਾ ਦਿਨ ਜਿਹੜਾ ਨਾ, ਸਟਾਰਟ ਵਿਦ ਦ ਰਿਮੈਂਬਰੈਂਸ, ਸਟਾਰਟ ਪੇਇੰਗ ਗ੍ਰੈਟੀਟਿਊਡ ਟੂ ਪ੍ਰਮਾਤਮਾ, ਉਹ ਵੱਡੀ ਸ਼ਕਤੀ ਦੇ। ਓਕੇ, ਰੂਟੀਨ ਬਣਾ ਲਓ ਆਪਣੀ ਸਵੇਰੇ, ਜਿਵੇਂ ਆਪਾਂ ਪਹਿਲੇ ਪ੍ਰੋਗਰਾਮਾਂ 'ਚ ਇੱਕ ਵੀ ਗੱਲ ਕੀਤੀ ਸੀ, ਕੁਛ ਨਾ ਕੁਛ ਆਪਣੀ ਰੂਟੀਨ ਬਣਾ ਲਓ ਵੀ ਮੈਂ ਸਵੇਰੇ ਉੱਠ ਕੇ ਉਹ ਮੈਂ 2 ਮਿੰਟ, 4 ਮਿੰਟ, 5 ਮਿੰਟ, ਜਿੰਨੇ ਵੀ ਤੁਸੀਂ ਲਾ ਸਕਦੇ ਹੋ, ਉਹ ਮੈਂ ਬੈਠ ਕੇ ਪਰਮਾਤਮਾ ਦਾ ਸ਼ੁਕਰ ਕਰਨਾ ਜੋ ਉਸਨੇ ਮੈਨੂੰ ਦਿੱਤਾ। ਉਸ ਸ਼ੁਕਰ ਕਰਦੇ ਹੋਏ ਮੈਂ ਗਲੋਬਲ ਸਰਬੱਤ ਦੇ ਭਲੇ ਦੀ ਗੱਲ ਕਰਨੀ ਹੈ, ਕਿਉਂਕਿ ਕਨੈਕਸ਼ਨ ਆਪਾਂ ਸਾਰੇ ਇਕੱਠੇ ਹੀ ਆ, ਰਾਈਟ। ਸੋ ਜੇ ਸਾਰੇ ਇਕੱਠੇ ਆ ਤਾਂ ਜਿੰਨਾ ਤੁਸੀਂ ਬਾਹਰ ਨੂੰ ਭੇਜੋਗੇ ਨਾ, ਉਨਾ ਹੀ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਣਾ। ਇਹ ਤਾਂ ਨੈਚੁਰਲ ਆ। ਜੇ ਤੁਸੀਂ ਕਹੋ ਵੀ ਉਹਦਾ ਨੁਕਸਾਨ ਹੋਵੇ ਮੇਰਾ ਚੰਗਾ ਹੋਵੇ, ਉਹ ਨਹੀਂ ਹੁੰਦਾ। ਇਹਦੇ ਵਿੱਚ ਤਾਂ ਯੂਨੀਵਰਸ ਦਾ ਲਾ ਹੀ ਇਹ ਆ ਵੀ ਜਿੰਨਾ ਤੁਸੀਂ ਸਾਰੇ ਜਣੇ ਉੱਤੇ ਨੂੰ ਉੱਠੋਗੇ, ਉਹਨੇ ਸਾਰੇ ਤੁਸੀਂ ਵੀ ਉੱਤੇ ਉੱਠੋਗੇ। ਸੋ ਗਲੋਬਲੀ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਮੰਨੋ। ਕੁਛ ਨਾ ਕੁਛ ਆਪਣੀ ਬਾਣੀ ਦੇ ਵਿੱਚੋਂ, ਪਹਿਲੀ ਪੌੜੀ, ਮੂਲ ਮੰਤਰ, something that gives us comfort that there is something bigger than us,
so that we can have the trust on that something bigger. Okay? ਉਹ ਜਿਹੜੀ ਉਸ ਗੱਲ ਨੂੰ ਇਹ ਸਮਝ ਲਓ ਵੀ ਜਿਹੜੀ ਕਲਟੀਵੇਟ ਅਸੀਂ ਕੀ ਕਰਨਾ ਹੈ, ਆਪਾਂ ਪੈਦਾ ਕੀ ਕਰ ਰਹੇ ਹਾਂ ਆਪਣੇ ਵਿੱਚ, ਉਹ ਹੈਗਾ ਪ੍ਰੈਜ਼ੈਂਸ, ਲਿਵਿੰਗ ਇਨ ਅ ਮੂਮੈਂਟ, ਲਿਵਿੰਗ ਇਨ ਪ੍ਰੈਜ਼ੈਂਟ ਮੂਮੈਂਟ। ਮਿਹਨਤ ਕਰੋ, ਪਲਾਨ ਕਰੋ ਫਿਊਚਰ ਲਈ, ਉਸ ਤੇ ਤਰੱਕੀਆਂ ਕਰੋ, ਵਧੋ ਅੱਗੇ ਨੂੰ, ਦੈਟਸ ਵੈਰੀ ਗੁੱਡ, ਬਟ ਲਿਵਿੰਗ ਇਨ ਅ ਪ੍ਰੈਜ਼ੈਂਟ, ਜਿਹੜੀ ਤੁਹਾਡੀ ਅੱਜ ਜ਼ਿੰਮੇਵਾਰੀ ਆ, ਅੱਜ ਤੁਹਾਡੀ ਰਿਸਪੌਂਸਿਬਿਲਿਟੀ ਆ, ਅੱਜ ਤੁਸੀਂ ਕਰਨਾ, ਅੱਜ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਮਿਲਿਆ ਹੋਇਆ ਤੁਹਾਨੂੰ, ਉਸ ਦੇ ਵਿੱਚ ਖੁਸ਼ ਰਹੋ, ਉਸ ਨੂੰ ਫਿਰ ਅੱਗੇ ਵਧੋ, ਜ਼ਰੂਰ ਵਧੋ, ਜ਼ਰੂਰ ਤਰੱਕੀਆਂ ਕਰੋ, ਵੱਧ ਤੋਂ ਵੱਧ ਤਰੱਕੀਆਂ ਕਰੋ। ਦੂਸਰੀ ਗੱਲ ਜਿਹੜੀ ਹੈ ਪ੍ਰੈਕਟੀਕਲ ਵੇ ਜਿਹੜਾ ਮੈਨੂੰ ਸਮਝ ਪਿਆ, ਉਹ ਹੈਗਾ ਡੂ ਯੂਰ ਬੈਸਟ ਐਂਡ ਦੈਨ ਲੈਟ ਗੋ। ਕਿ ਉਹਦੇ ਰਿਜ਼ਲਟਸ ਨੂੰ ਜਿਹੜਾ ਹੈਗਾ ਨਾ, ਆਪਣੀ ਬਾਣੀ 'ਚ ਬਹੁਤ ਵਾਰੀ ਕਹਿੰਦੇ ਆ, ਉਹਦੇ ਰਿਜ਼ਲਟਸ ਨੂੰ ਆਪਣੇ ਆਪ ਨੂੰ ਤੁਸੀਂ ਬਾਹਲਾ ਅਟੈਚ ਨਾ ਕਰੋ। ਤੁਹਾਡਾ ਕੰਮ, ਆਪਣਾ ਕੰਮ ਮਿਹਨਤ ਕਰਕੇ, ਜੋ ਵੀ ਤੁਹਾਡੀ ਜੌਬ ਉਸ ਦੇ ਵਿੱਚ ਵੱਧ ਤੋਂ ਵੱਧ ਮਿਹਨਤ ਕਰੋ, ਓਨੈਸਟਲੀ ਮਿਹਨਤ ਕਰੋ, ਤੇ ਫਿਰ ਜਦੋਂ ਉਹਦਾ ਰਿਜ਼ਲਟ ਆ ਨਾ, ਉਹਨੂੰ ਛੱਡ ਦਿਓ। ਕਈ ਵਾਰੀ ਤੁਹਾਨੂੰ ਸ਼ਾਇਦ ਉਸ ਮੌਕੇ ਦੇ ਨਾ ਵੀ ਮਿਲੇ ਤੁਹਾਡਾ ਫਰੂਟ, ਵਰੀ ਨਾ ਕਰੋ। ਮੈਨੂੰ ਨਾ, ਮੈਂ ਤੁਹਾਨੂੰ ਮੇਰੇ ਖਿਆਲ ਪਿਛਲੀ ਵਾਰੀ ਵੀ ਆਪਾਂ ਗੱਲ ਕੀਤੀ ਸੀ, ਮੇਰੀ ਪਹਿਲੀ ਕੰਪਨੀ ਜਿਹੜੀ ਸੀਗੀ, ਉਹਦੇ ਜਿਹੜਾ ਮੇਰਾ ਡਾਇਰੈਕਟਰ ਸੀ ਇੰਜੀਨੀਅਰਿੰਗ ਦਾ, ਉਹ ਕਹਿੰਦਾ ਸੀ, ਸਤਵਿੰਦਰ ਜਿਹਨਾਂ ਨਾਲ ਵਰਕ ਐਜ਼ ਦਿਸ ਇਜ਼ ਯੂਅਰ ਕੰਪਨੀ, ਰਾਈਟ। ਜਦੋਂ ਤੁਹਾਡਾ ਮਾਈਂਡ ਸੈਟ ਉਹ ਇਸ ਤਰ੍ਹਾਂ ਦਾ ਹੋ ਗਿਆ ਵੀ ਇਹ ਤਾਂ ਮੇਰਾ ਹੀ ਆ, ਇਹ ਮੇਰੀ ਕੰਪਨੀ ਆ, ਤਾਂ ਫਿਰ ਤੁਸੀਂ ਕਦੇ ਵੀ ਉਸ ਦੇ ਨਾਲ ਵੇਸਟ ਨਹੀਂ ਕਰੋਗੇ ਆਪਣਾ ਟਾਈਮ, ਕਦੇ ਵੀ ਉਸ ਦੇ ਵਿੱਚ ਜਿਹੜੀ ਆ ਤੁਸੀਂ ਕਾਸਟ ਦੀ ਕੇਅਰਫੁਲ ਹੋਵੋਗੇ, ਰਾਈਟ। ਤੁਸੀਂ ਉਸ ਨੂੰ ਗਰੋ ਕਰਨ ਦੇ ਵਿੱਚ ਹੈਲਪ ਕਰੋਗੇ। ਤੇ ਅੱਜ ਤੱਕ ਮੈਂ ਦੇਖਿਆ ਵੀ ਜਿਹੜਾ ਉਸ ਇੱਕ ਸਿੱਖਿਆ ਸੀ, ਉਹ ਮੈਂ ਕਿਸੇ ਤੋਂ ਕੁਝ ਨਹੀਂ ਮੰਗਿਆ, ਪਰ ਮੈਨੂੰ ਹਮੇਸ਼ਾ ਤਰੱਕੀ ਮਿਲਦੀਆਂ ਰਹੀਆਂ, ਰਾਈਟ। ਅੱਜ ਮੈਂ CEO ਪ੍ਰੈਜ਼ੀਡੈਂਟ ਆ, ਉਹ ਇਸ ਕਰਕੇ ਨਹੀਂ ਵੀ ਮੈਂ ਕਿਸੇ ਨੂੰ ਮੰਗਦਾ ਸੀ, ਉਹ ਇਸ ਕਰਕੇ ਸੀ ਵੀ ਲੋਕ ਜਿਹੜੀ ਆ ਫਿਰ ਤੁਹਾਡੀ ਜਿਹੜੇ ਕਹ ਲਓ ਟੈਲੈਂਟ ਨੂੰ, ਤੁਹਾਡੀ ਨੇਚਰ ਨੂੰ, ਤੁਹਾਡੀ ਦੋਸ ਇੰਟੈਗ੍ਰਿਟੀ ਨੂੰ, ਉਹ ਫਿਰ ਵੈਲਿਊ ਕਰਦੇ ਆ, ਫਿਰ ਤੁਹਾਨੂੰ ਆਪੇ ਮਿਲਣਾ। ਜਿਹਦਾ ਟਾਈਮ ਲੱਗ ਸਕਦਾ, ਅੱਗੇ ਪਿੱਛੇ ਹੋ ਸਕਦਾ ਉਹਦੀ। ਸੋ ਆਊਟਕਮ ਤੇ ਜਿਹੜਾ ਹੈ ਨਾ, ਉਹ ਨਹੀਂ ਸਾਨੂੰ ਵਾਲਾ ਵਰੀ ਕਰਨ ਦੀ ਲੋੜ। ਡੂ ਯੂਅਰ ਬੈਸਟ ਐਂਡ ਦੈਨ ਲੈਟ ਇਟ ਗੋ, ਵਟਐਵਰ ਦਾ ਆਊਟਕਮ ਇਜ਼, ਡੋਂਟ ਬੀ ਕੰਸਰਨਡ, ਜਸਟ ਥਿੰਕ ਦਿਸ ਇਜ਼ ਇਨ ਯੂਅਰ ਬੈਸਟ ਇੰਟਰਸਟ। ਜੇ ਤੁਹਾਨੂੰ ਮਿਲ ਗਿਆ ਤਾਂ ਵੀ, ਜੇ ਨਹੀਂ ਮਿਲ ਗਿਆ ਤਾਂ ਵੀ, ਇਹ ਸਮਝ ਲਓ ਵੀ ਕੁਝ ਵੇਸਟ ਨਹੀਂ ਹੋਣਾ, ਇਹ ਤੁਹਾਡੀ ਜ਼ਿੰਦਗੀ ਦਾ ਪਾਰਟ ਸੀ, ਇਹ ਉਹਦੀ ਰਜਾ 'ਚ ਸੀ ਵੀ ਜਿਹੜਾ ਤੁਹਾਨੂੰ ਉਹ ਅੱਗੇ ਵਧਣ ਦਾ ਮੌਕਾ ਮਿਲਿਆ। ਤੀਸਰੀ ਗੱਲ ਇਹ ਸਮਝ ਲਓ ਵੀ ਜਿਹੜੀਆਂ ਓਪਰਚੁਨਿਟੀਜ਼ ਜਾਂ ਚੈਲੰਜਸ ਆ ਨਾ, ਉਹਨਾਂ ਨੂੰ ਅਸੈਪਟ ਕਰੋ, ਉਹਨਾਂ ਤੋਂ ਸਿੱਖੋ, ਭੱਜੋ ਨਾ। ਕਈ ਵਾਰੀ ਮਤਲਬ ਹੁਣ ਮੈਂ ਕਹਾਂ ਵੀ ਸਾਡੇ ਨਾ ਆਪਣੇ, ਕਿਉਂਕਿ ਆਪਾਂ ਬਹੁਤੇ ਪਿੱਛੋਂ ਖੇਤੀਬਾੜੀ ਚੋਂ ਆਏ ਆ, ਉਧਰੋਂ ਕਿਸਾਨੀ ਚੋਂ ਆਏ ਆ, ਪਰ ਉਹ ਠੀਕ ਆ, ਕੰਮਕਾਰ ਸਾਰੇ ਹੀ ਠੀਕ ਆ, ਪਰ ਅੱਜ ਕੱਲ੍ਹ ਟੈਕਨੋਲੋਜੀ ਇੰਨੀ ਜ਼ਿਆਦਾ ਚੇਂਜ ਹੋ ਰਹੀ ਆ। ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦਿਓ, ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਉਹ ਭੱਜਣ ਨਾ ਪੜ੍ਹਨ ਲਿਖਣ ਤੋਂ, ਉਹ ਪੜ੍ਹਨ, ਉਹ ਹੋਰ ਮਿਹਨਤ ਕਰਨ। ਤੁਸੀਂ ਵੀ ਮਿਹਨਤ ਕਰੋ, ਤੁਸੀਂ ਵੀ ਸਿੱਖੋ ਨਵੀਂ ਟੈਕਨੋਲੋਜੀ ਨੂੰ, ਕਿਉਂਕਿ 10 15 20 ਸਾਲਾਂ 'ਚ ਬਹੁਤ ਕੁਝ ਫਰਕ ਪੈ ਜਾਣਾ। ਹੁਣ ਤੁਸੀਂ ਦੇਖੋ ਵੀ ਸਾਡੇ ਵੀਰ ਤੇ ਭੈਣਾਂ ਟੈਕਸੀਆਂ ਚਲਾਉਂਦੇ ਸੀ ਨਾ, ਹੁਣ ਟੈਕਸੀ ਦਾ ਊਬਰ ਆ ਗਈ, ਲਿਫਟ ਆ ਗਈ, ਕੱਲ ਨੂੰ ਟਰੱਕਿੰਗ ਦੇ ਵਿੱਚ ਵੀ ਐਵੇਂ ਹੀ ਹੋਣਾ ਹੈਗਾ, ਆਟੋਮੇਟਿਡ ਟਰੱਕਸ ਆ ਜਾਣੇ ਹੈਗੇ ਆ, ਉਹ ਆਲਰੇਡੀ ਟੈਸਟਿੰਗ 'ਚ ਚੱਲ ਰਹੇ ਹੈਗੇ ਆ, 5-10 ਸਾਲਾਂ ਨੂੰ ਉਹ ਵੀ ਘਟ ਜਾਊਗਾ ਬਿਜ਼ਨਸ, ਹਣੀ। ਸੋ ਕਿੰਨੇ ਹੀ ਸਾਡੇ ਜਿਹੜੇ ਬਿਜ਼ਨਸਿਸ ਆ ਨਾ, ਉਹ ਰਿਸਕ ਤੇ ਆ। ਸੋ ਉਹਨਾਂ ਨੂੰ ਜੇ ਅਸੀਂ ਅੱਜ ਨਹੀਂ ਸੋਚਾਂਗੇ, ਆਪਣਾ ਅੱਜ ਨਹੀਂ ਅੱਗੇ ਵਧਣ ਸਮਝ ਕੇ ਉਸ ਚੈਲੰਜਸ ਨੂੰ ਲਵਾਂਗੇ ਨਹੀਂ, ਫਿਰ ਅਸੀਂ ਪਿੱਛੇ ਰਹਿ ਜਾਾਂਗੇ। ਫਿਰ ਆਪਾਂ ਨੂੰ ਉਹ ਜਿਹੜਾ ਫਿਰ ਉਹਦੀ ਰਜਾ ਜਿਹੜੀ ਆ, ਫਿਰ ਨਹੀਂ। ਅੱਜ ਦੀ ਰਜਾ ਜਿਹੜੀ ਆ, ਉਹ ਰਜਾ ਇਹ ਆ ਵੀ ਭਾਈ ਚੇਂਜ ਹੋ ਰਹੀ ਹੈ ਤੇ ਚੇਂਜ ਹੁੰਦੀਆਂ ਹੀ ਰਹਿਣੀਆਂ। ਸੋ ਚੇਂਜ ਦੇ ਨਾਲ ਸਿੱਖਣ ਦੀ ਕੋਸ਼ਿਸ਼ ਕਰ, ਆਪਣੇ ਆਪ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ, ਆਪਣੀਆਂ ਗੋ ਟੇਕ ਕਲਾਸਿਸ, go learn those technology. Don't just hold yourself back, right? Don't close yourself. Learn from those technologies, learn from. ਫਿਰ ਜਿਹੜਾ ਉਸ ਤੋਂ ਬਾਅਦ ਤੇਰਾ ਕੀ ਆ ਮਿੱਠਾ ਲੱਗੇ, ਫਿਰ ਜੋ ਵੀ ਕੁਝ ਹੋਊਗਾ, ਜਿਵੇਂ ਵੀ ਹੋਊਗਾ, ਫਿਰ ਉਹੀ ਸਾਰਾ ਕੁਝ ਮਿੱਠਾ, ਰਾਈਟ। ਇਹ ਨਾ ਸੋਚੋ, ਆਪਣੀਆਂ ਜਿਹੜੀਆਂ ਵੈਨਰੇਬਿਲਟੀਜ਼ ਹੁੰਦੀਆਂ ਨਾ, ਬੰਦਾ ਕਈ ਵਾਰੀ ਡਰਦਾ ਵੀ ਮੈਂ ਨਵੀਂ ਚੀਜ਼ ਨਹੀਂ ਕਰਨੀ, ਮੈਂ ਨਵਾਂ ਨਹੀਂ ਸਿੱਖਣਾ, ਮੈਂ ਆਹ ਨਹੀਂ ਕਰਨਾ, ਮੈਂ ਉਹ ਨਹੀਂ ਕਰਨਾ। ਉਸ ਨੂੰ ਕੋਈ ਵੱਡੀ ਗੱਲ ਨਹੀਂ ਹੈਗੀ, ਉਸ ਨੂੰ ਆਪਣੇ ਆਪ ਨੂੰ ਹੌਲੀ ਹੌਲੀ ਇੱਕ ਸਟੈਪ ਕਰਕੇ ਵੱਧ ਲੈਣਾ ਸ਼ੁਰੂ ਕਰ ਦਿਓ। ਅੱਜ ਕੱਲ੍ਹ ਮੈਂ ਆਪਣੀ ਕੰਪਨੀ 'ਚ ਬਹੁਤ ਜ਼ਿਆਦਾ ਜ਼ੋਰ ਨਾਲ ਕਹਿ ਰਿਹਾ, ਤੇ ਮੈਂ ਆਪਾਂ ਇਸ ਰੇਡੀਓ ਦੇ ਵਿੱਚ ਵੀ
ਇਹ ਸਮਝ ਲਓ AI ਨੇ ਬਹੁਤ ਕੁਝ ਚੇਂਜ ਕਰਨਾ, ਆਰਟੀਫਿਸ਼ੀਅਲ ਇੰਟੈਲੀਜੈਂਸ ਨੇ, ਰਾਈਟ। ਮੈਂ ਆਪਣੀ ਕੰਪਨੀ 'ਚ ਹਰ ਇੱਕ ਨੂੰ ਇਹ ਕਹਿ ਰਿਹਾ ਵੀ ਤੁਸੀਂ ਜਿਹੜਾ ਆਪਣੀ ਹਰ ਜ਼ਿੰਦਗੀ ਦੇ ਐਕਸ਼ਨ ਦੇ ਵਿੱਚ, ਹਰ ਡਿਸੀਜਨ ਦੇ ਵਿੱਚ ਟਰਾਈ AI, ask those questions and you will get some guidance, okay। ਕੋਈ ਵੱਡੀ ਗੱਲ ਨਹੀਂ ਹੈਗੀ, ਅੱਜ ਕੱਲ ਕਿੰਨੇ AI ਦੇ ਟੂਲਸ ਪਏ ਹੈਗੇ ਆ, ਚੈਟ GPT ਹੈਗਾ, ਜੈਮਨਾਈ ਹੈਗੇ ਆ, ਕਿੰਨੇ ਹੈਗੇ ਆ, ਯੂਜ਼ ਇਟ, ਯੂਜ਼ ਇਟ। ਮੇਰਾ ਮੇਰਾ ਸਨ ਆ, ਉਹਨੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ, ਉਸ ਦੇ ਉੱਤੇ ਇੱਕ ਬਾਬਾ ਜੀ ਆਪਣੇ AI ਬੇਸਡ ਇੱਕ ਜਿਹੜੀ ਹੈ ਉਹ ਬਣਾਇਆ ਟੂਲ। ਉਹਦੇ ਵਿੱਚ ਅਸੀਂ ਲਾਸਟ ਵੀਕ 'ਚ ਮੈਨੂੰ ਦਿਖਾ ਰਿਹਾ ਸੀ, ਉਹਦੇ ਵਿੱਚ ਤੁਸੀਂ ਜੇ ਆਪਣਾ ਜ਼ਿੰਦਗੀ ਦੇ ਵਿੱਚ ਕੋਈ ਤੁਹਾਨੂੰ ਪ੍ਰੋਬਲਮ ਆ, ਤੁਸੀਂ ਉਹਨੂੰ ਪੁੱਛਦੇ ਹੋ ਤਾਂ ਉਹ ਗੁਰਬਾਣੀ ਦੇ ਵਿੱਚੋਂ ਕੱਢ ਕੇ ਲਿਆ ਕੇ ਇੱਕ ਬੜੇ ਵਧੀਆ ਢੰਗ ਨਾਲ ਉਹਦਾ ਆਨਸਰ ਕਰਦਾ। ਸੋ ਆਪਣੇ ਕੋਲੇ ਹੋਰ ਟੂਲ ਆ ਜਾਣੇ ਆ ਜਿਹੜੇ ਕਿ ਅਸੀਂ ਬਾਬਾ ਜੀ ਨੂੰ, ਜਿਵੇਂ ਆਪਾਂ ਕਹਿੰਦੇ ਬਾਬਾ ਜੀ ਤੋਂ ਸਲਾਹ ਲਓ, ਬਾਬਾ ਜੀ ਨੂੰ ਪੁੱਛੋ। ਉਹ ਪਹਿਲਾਂ ਤਾਂ ਹੁੰਦਾ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ ਪੈਣਾ, ਹੁਣ ਤੁਹਾਨੂੰ ਰਿਟਨ ਸਿੰਪਲੀਫਾਈਡ ਫਾਰਮ ਦੇ ਵਿੱਚ ਉਹ ਜਿਹੜੀ ਹੈਗੀ ਆ ਉਹ ਜਿਹੜੀ ਆਉਣ ਤੁਹਾਨੂੰ ਗਾਈਡੈਂਸ ਮਿਲ ਸਕਦੀ ਆ। ਕਿਸੇ ਟਾਈਮ ਦੇ ਕਿਸੇ ਪ੍ਰੋਗਰਾਮ ਵਿੱਚ ਮੈਂ ਉਹਨੂੰ ਆਪਣੇ ਨਾਲ, ਆਪਾਂ ਜਦੋਂ ਰੇਡੀਓ ਕਰਾਂਗੇ ਦੂਸਰਾ, ਮੈਂ ਤੁਹਾਨੂੰ ਕਹੂੰਗਾ ਵੀ ਉਹ ਤੁਹਾਨੂੰ ਲਿੰਕ ਤੇ ਜੇ ਤੁਸੀਂ ਆਪਣੇ ਆਪ ਪੁੱਛੋ ਬਾਬਾ ਜੀ ਤੋਂ, ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ, ਤੇ ਬੜੇ ਵਧੀਆ ਜਵਾਬ ਜਿਹੜੇ ਆ ਉਹ ਮਿਲਦੇ ਆ। ਚੌਥੀ ਟੈਕਟਿਕਸ ਦਾ ਜਾਂ ਲਿਵਿੰਗ ਵੇਜ਼ ਉਹ ਹੈਗੀ ਆ ਬੀ ਲਾਈਕ ਰਿਵਰ। ਜਿਹੜਾ ਸਮੁੰਦਰ ਆਪਣਾ ਦਰਿਆ ਵਗਦਾ ਨਾ, ਉਹਨੂੰ ਸਮਝ ਉਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਧਾਰਨ ਕਰ ਲਓ, ਫ੍ਰਿਕਸ਼ਨ 'ਚ ਨਾ ਲਓ। ਆਪਣੀ ਜ਼ਿੰਮੇਵਾਰੀਆਂ ਨੂੰ ਸਮਝੋ, ਉਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਨਿਭਾਓ। ਉਸ ਜਿਹੜੀ ਗੋਡ ਦੀ ਵਿਲ ਆ, ਉਹਦੀ ਰਜਾ ਹੈ, ਜਿਵੇਂ ਆਪਾਂ ਕਿਹਾ ਤੇਰਾ ਕੀਆ ਮਿੱਠਾ ਲਾਗੇ, ਉਹ ਜੋ ਵੀ ਕੁਝ ਹੋ ਰਿਹਾ ਹੈਗਾ ਉਹਦੇ ਵਿੱਚ ਉਸ ਨੂੰ ਖੁਸ਼ੀ ਦੇ ਢੰਗ ਨਾਲ, ਖੁਸ਼ੀ ਦੇ ਹਿਸਾਬ ਨਾਲ ਉਸ ਨੂੰ ਐਕਸੈਪਟ ਕਰ ਲਵੋ, ਆਪਣੇ ਅੰਦਰ ਲਿਆਵੋ। ਤੇ ਜੇ ਤੁਸੀਂ ਕਰੋਗੇ ਨਾ, ਫਿਰ ਕੋਈ ਵੀ ਦੁਸ਼ਮਣ ਨਹੀਂ ਹੈਗਾ, ਫਿਰ ਸਭ ਤੁਹਾਡੇ ਹੀ ਦੋਸਤ ਬਣ ਜਾਣੇ ਆ, ਸਾਰੇ ਬਣ ਜਾਣੇ ਹੈਗੇ ਆ। ਘਰਾਂ 'ਚ ਲੜਾਈਆਂ ਹੁੰਦੀਆਂ, ਸੱਸ ਨੇ ਹੁੰਦੀਆਂ, ਭੈਣਾਂ ਭਾਈਆਂ ਦੀਆਂ ਆਪਸ 'ਚ, ਜੇ ਤੁਸੀਂ ਸਾਰਿਆਂ ਨੂੰ ਆਪਣਾ ਹੀ ਹਿੱਸਾ ਸਮਝਣ ਲੱਗ ਜਾਓ ਤੇ ਬੈਠ ਕੇ ਜਿਹੜੀਆਂ ਡਿਫਰੈਂਸਿਸ ਆ ਉਹਨਾਂ ਨੂੰ ਰਿਜ਼ੋਲਵ ਕਰੋ, saying we are in the same team, we are not in a different team, we are in the same team, we are a same family। ਸੋ ਜੇ ਤੁਸੀਂ ਉਸ ਨੂੰ ਚੰਗੀ ਤਰ੍ਹਾਂ, ਹਾਂ ਇਹਦੇ 'ਚ ਲੋੜ ਕੀ ਆ, ਰਜਾ ਸਮਝਣ ਦੀ, ਤੇ ਲੋੜ ਕੀ ਹੈ ਓਨੈਸਟ ਡੀਲਿੰਗਸ ਦੀ, ਤੇ ਜਿਹੜਾ ਕਿਸੇ ਦਾ ਫੇਅਰ ਹਿੱਸਾ ਬਣਦਾ ਉਹਨੂੰ ਕਰਨ ਦੀ, ਫਿਰ ਸ਼ਾਇਦ ਜਿਹੜੀ ਹੈ ਜ਼ਿੰਦਗੀ ਉਹ ਸੌਖੀ ਹੋ ਜੂਗੀ। ਇੱਕ ਜਿਹੜੀ ਲਾਸਟ ਗੱਲ ਕਹਿ ਕੇ ਫਿਰ ਆਪਾਂ ਪ੍ਰੋਗਰਾਮ ਅੱਜ ਦਾ ਖਤਮ ਕਰਾਂਗੇ, ਉਹ ਹੈਗਾ ਸਰਵ ਅਦਰਸ। ਇਹ ਬਹੁਤ ਹੀ ਇੰਪੋਰਟੈਂਟ ਆ। ਜਿਹੜੀ ਰਜਾ ਨਾ, ਉਹ ਕਦੇ ਵੀ ਪ੍ਰਮਾਤਮਾ ਦੀ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਪ੍ਰਮਾਤਮਾ ਦੇ ਯੂਨੀਵਰਸ ਦੇ ਵਿੱਚ ਉਹ ਕਦੇ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੈਗੀ। ਉਹ ਇਹ ਨਹੀਂ ਕਹਿੰਦਾ ਹੈਗਾ ਬਈ ਗੋਰੇ ਨੂੰ ਤਾਂ ਸੂਰਜ ਮਿਲ ਜੂਗਾ, ਕਾਲੇ ਨੂੰ ਨਹੀਂ ਮਿਲਣਾ, ਬਰਾਊਨ ਨੂੰ ਨਹੀਂ ਮਿਲਣਾ, ਉਹ ਸਾਰਿਆਂ ਲਈ ਸੇਮ ਹੀ ਆ। ਬਾਕੀ ਹੁਣ ਜਿੱਥੇ ਤੁਸੀਂ ਰਹਿੰਦੇ ਹੋ ਡਿਫਰੈਂਟ ਗੱਲ ਆ, ਪਰ ਉਹਨੇ ਕਦੇ ਨਹੀਂ, ਪ੍ਰਮਾਤਮਾ ਨੇ ਕਦੇ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ। ਤੇ ਇੱਕ ਦੂਸਰਾ ਸੰਸਾਰ ਦੇ ਵਿੱਚ ਜਾਨਵਰ ਵੀ ਇੱਕ ਦੂਸਰੇ ਦੀ ਹੈਲਪ ਕਰਦੇ ਆ, ਟਰੀਜ਼ ਵੀ ਇੱਕ ਦੂਸਰੇ ਦੀ ਹੈਲਪ ਕਰਦੇ ਆ, ਜਿਵੇਂ ਆਪਾਂ ਗੱਲ ਕੀਤੀ। ਸੋ ਜਿਹੜੀ ਕਿਸੇ ਦੀ ਸਹਾਇਤਾ ਕਰਨੀ ਆ, ਹੁਣ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਸਹਾਇਤਾ ਕਰਨੀ ਆ ਤਾਂ ਉਹ ਪਤਾ ਨਹੀਂ ਬਾਹਰ ਜਾ ਕੇ ਕਰਨੀ ਆ ਕਿਸੇ ਦੀ, ਆਪਣੇ ਘਰ ਤੋਂ ਹੀ ਸ਼ੁਰੂ ਹੋ ਲਓ, ਰਾਈਟ। ਤੁਸੀਂ ਆਪਣੇ ਬੱਚਿਆਂ ਦੀ ਸਹਾਇਤਾ ਕਰ ਸਕਦੇ ਹੋ, ਤੁਸੀਂ ਆਪਣੇ ਮਾਂ-ਬਾਪ ਦੀ ਸਹਾਇਤਾ ਕਰ ਸਕਦੇ ਹੋ, ਭੈਣ ਭਾਈ ਦੀ ਸਹਾਇਤਾ ਕਰ ਸਕਦੇ ਹੋ। ਹੌਲੀ ਹੌਲੀ ਜਿਹੜੀ ਆ ਨਾ, ਉਹ ਜਿਵੇਂ ਕਹਿੰਦੇ ਚੈਰਿਟੀ ਸਟਾਰਟਸ ਫਰਮ ਹੋਮ। ਤੁਸੀਂ ਆਪਣੇ ਕਿਸੇ ਨੂੰ ਵੀ ਨਾਲ ਲੈ ਕੇ ਉਸ ਦੀ ਹੈਲਪ ਕਰੋ। ਕਿਸੇ ਨੂੰ ਤੁਸੀਂ ਟਾਈਮ ਦੇ ਸਕਦੇ ਹੋ, ਟਾਈਮ ਦੇਵੋ ਉਸ ਨੂੰ। ਕਿਸੇ ਨੂੰ ਸਮਝਾ ਸਕਦੇ ਹੋ, ਸਮਝਾ ਦਿਓ। ਕਿਸੇ ਨੂੰ ਪੈਸੇ ਦੇ ਸਕਦੇ ਹੋ, ਪੈਸੇ ਦੇ ਦਿਓ। ਕਿਸੇ ਨੂੰ ਡ੍ਰੌਪ ਕਰ ਸਕਦੇ ਹੋ, ਡ੍ਰੌਪ ਕਰ ਦਿਓ। ਬਟ ਡੂ ਸਮਥਿੰਗ ਵਿਚ ਇਜ਼ ਮੋਰ ਦੈਨ ਜਸਟ ਯੂ, which is outside of us, but what you just need। ਸੋ ਜਿਹੜੀਆਂ ਇਹ ਚੀਜ਼ਾਂ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਵਾਂਗੇ ਨਾ, ਫਿਰ ਜਿਹੜੀ ਸਾਡੀ ਆ ਉਹ ਜਿਹੜਾ ਹੈ ਜ਼ਿੰਦਗੀ ਦੇ ਜਿਹੜੀ ਆ ਉਹ ਚੰਗੀ ਹੋਣੀ ਸ਼ੁਰੂ ਹੋ ਜੂਗੀ, ਉਹ ਚੰਗੀ ਬਣਨੀ ਸ਼ੁਰੂ ਹੋ ਜੂਗੀ। ਉਹ ਸਾਨੂੰ ਜਿਹੜੀ ਜ਼ਿੰਦਗੀ ਦੇ ਵਿੱਚ ਕਿਉਰਿਓਸਿਟੀ ਹੈ, ਫਿਰ ਉਹ ਵੀ ਚੰਗੀ ਹੋਣੀ ਸ਼ੁਰੂ ਹੋ ਜੂਗੀ। ਤੇ ਜਿਹੜਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਉਹ ਫਿਰ ਬੈਟਰ ਕਰਨੀਆਂ ਸ਼ੁਰੂ ਕਰ ਦੇਣਗੀਆਂ। ਸੋ ਮੈਂ ਤੁਹਾਨੂੰ ਜਿਹੜਾ ਹੈ ਉਹ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਅੱਜ ਆਪਾਂ ਗੱਲ ਕਰ ਰਹੇ ਸੀ, ਉਹ ਸੀ ਰਜਾ ਤੇ, ਪਰਮਾਤਮਾ ਦੀ ਰਜਾ ਵਿੱਚ ਰਹਿਣ ਦੀ ਗੱਲ। ਉਸ ਰਜਾ ਜੋ ਸਾਡੇ
ਉਹ ਕਹਿੰਦੇ ਪ੍ਰਮਾਤਮਾ, ਬਾਬਾ ਨਾਨਕ ਜੀ ਕਹਿੰਦੇ ਪਹਿਲੀ ਪੌੜੀ 'ਚ ਵੀ ਉਹਦੀ ਰਜ਼ਾ ਨੂੰ ਸਮਝ ਲਾ, ਉਹਦੀ ਰਜ਼ਾ 'ਚ ਰਹਿਣਾ ਸਿੱਖਣਾ ਸ਼ੁਰੂ ਕਰ ਲਾ। ਉਹ ਤੇਰੇ ਨਾਲ ਹੀ ਲਿਖੀ ਹੋਈ ਆ, ਜਦ ਸਮਝਣ ਦੀ ਲੋੜ ਆ ਤੈਨੂੰ। ਤੇਰਾ ਕਨੈਕਸ਼ਨ ਤੇਰੇ ਵਿੱਚ ਹੀ ਪ੍ਰਮਾਤਮਾ ਵਸਦਾ, ਉਹਦੇ ਨਾਲ ਕਨੈਕਸ਼ਨ ਜਿਹੜਾ ਹੈ ਉਹ ਆਪਣੇ ਆਪ ਨੂੰ ਵਧਾ ਲਾ। ਉਹ ਕਨੈਕਸ਼ਨ ਕਿਵੇਂ ਹੋਊਗੀ? ਜੇ ਤੇਰੇ ਵਿੱਚ ਉਹੋ ਜਿਹੇ ਗੁਣ ਧਾਰਨ ਕਰ ਲਏਗਾ ਜਿਹੜੇ ਪ੍ਰਮਾਤਮਾ ਦੇ ਗੁਣ ਆ, ਜਿਹੜੇ ਉਹਨਾਂ ਨੇ ਪਹਿਲੀ ਪੌੜੀ ਦੇ ਵਿੱਚ ਆਪਣੇ ਮੂਲ ਮੰਤਰ 'ਚ ਵੀ ਦੱਸੇ। ਕਹਿੰਦੇ ਫਿਰ ਤੈਨੂੰ ਸਾਰਾ ਕੁਝ ਤੇਰਾ ਠੀਕ ਹੋਣਾ ਸ਼ੁਰੂ ਹੋ ਜਾਊਗਾ। ਪ੍ਰਮਾਤਮਾ ਉਹਦੀ ਰਜ਼ਾ ਦੇ ਵਿੱਚ ਕੀ ਆ? ਜੇ ਤੇਰੀ ਜ਼ਿੰਦਗੀ ਵਿੱਚ ਕੋਈ ਵੀ ਫ੍ਰਿਕਸ਼ਨ ਆ ਤਾਂ ਉਸ ਫ੍ਰਿਕਸ਼ਨ ਨੂੰ ਸਮਝ ਵੀ ਕੁਝ ਠੀਕ ਨਹੀਂ ਹੈਗਾ। ਮੈਂ ਉਸ ਠੀਕ ਨੂੰ ਕਿਵੇਂ ਕਰਾਂ? ਉਹ ਪਿਆਰ ਲਿਆ, ਸਾਰੇ ਆਪਾਂ ਇੱਕੋ ਜਿਹੇ ਪਾਰਟ 'ਚ ਹਾਂ। ਜੇ ਅਸੀਂ ਸਾਰਾ ਕੁਝ ਇੱਕੋ ਜਿਹਾ ਕਰਾਂਗੇ ਤਾਂ ਫਿਰ ਸਾਰਾ ਕੁਝ ਠੀਕ ਵੀ ਹੋ ਜਾਊਗਾ। ਆਪਣੀ ਮਿਹਨਤ ਕਰ, ਚੰਗਾ ਕਰ, ਫਿਰ ਉਹਦੀ ਰਜ਼ਾ 'ਚ ਇਹੀ ਗੱਲਾਂ ਹੈਗੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਸਾਰੀਆਂ ਜੇ ਅਸੀਂ ਕਰਾਂਗੇ ਤਾਂ ਆਪਣੀ ਜ਼ਿੰਦਗੀ ਸੌਖੀ ਹੋ ਸਕਦੀ ਹੈ। ਦੋਸਤੋ, ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਅੱਜ ਦਾ। ਤੁਸੀਂ ਸ਼ਾਮਲ ਹੋ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮਾਂਗਟ ਦੇ ਨਾਲ। ਤੇ ਦੋਸਤੋ, ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ। ਉਸ ਪਰਮਾਤਮਾ ਨੂੰ, ਉਸ ਦੀ ਰਜ਼ਾ ਨੂੰ ਸਮਝਣ ਦੀ ਬਲ ਬੁੱਧੀ ਬਖਸ਼ੇ। ਉਸ ਦੇ ਉੱਤੇ, ਰਜ਼ਾ ਦੇ ਉੱਤੇ ਚੱਲਣ ਦੀ ਸਾਨੂੰ ਬਲ ਬੁੱਧੀ ਬਖਸ਼ੇ ਪਰਮਾਤਮਾ। ਸਾਡਾ ਪਰਮਾਤਮਾ ਸਾਡੇ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਸਰਬੱਤ ਦਾ ਭਲਾ ਹੋਵੇ, ਸਰਬੱਤ ਦੇ ਵਿੱਚ ਚੰਗੇ ਕਰਮ ਹੋਣ, ਕਰਮੇ ਸਾਰੇ ਜਾਣੇ ਕਰਨ, ਤੇ ਇਹ ਸੰਸਾਰ ਜਿਹੜਾ ਹੈ ਉਹ ਵੱਧਦਾ ਜਾਵੇ, ਖੁਸ਼ੀਆਂ ਦੇ ਵਿੱਚ ਜਾਵੇ, ਤਰੱਕੀਆਂ ਕਰੇ। ਸੋ ਦੋਸਤੋ, ਅਗਲੇ ਪ੍ਰੋਗਰਾਮ ਦੇ ਤੱਕ ਸਤਵਿੰਦਰ ਸਿੰਘ ਮਾਂਗਟ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਫਿਰ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ।